ਤੇ ਭਰਾਵਾ ਸ਼ੋ ਹੀ ਉਹਨਾਂ ਦਾ ਮੈਨੂੰ ਕਹਿ ਦੇਣ ਕਿ ਫੈਸਲ ਇੱਥੋਂ ਦਫਾ ਹੋ ਜਾ ਮੈਂ ਜੇ ਲਾਕਾ ਦਫਾ ਜਾ ਉਸਤਾਦ ਜੀ ਮੇਰੀ ਗੱਲ ਤੇ ਜਦੋਂ ਅਸੀਂ ਪਹਿਲੀ ਵਾਰੀ ਗਏ ਨਾ ਪੀਆਈ ਦੇ ਵਿੱਚ ਰੋਟੀ ਕਿਤੇ ਦਿੱਤੀ ਨੂੰ ਦੱਸ ਬਾਲਟੀ ਲੈ ਕੇ ਫਿਰਨ ਡਿਆ ਨਾਕਾ ਤੇ ਨਾਲ ਓਕੇ ਨੋ ਹਾਊਸ ਹਾਊਸ ਨਜ਼ਦ ਹਾਊਸ ਰਿਮੋਟ ਵਿਖਾ ਕਰਦੇ ਫੈਨ ਭਾਜੀ ਦੇ ਨਾਲ अस्सलाम वालेकुम जी नाज़रीन टी टाइम में खुश आमदीद ਤੁਸੀਂ ਜ਼ਹਿਰ ਵੀ ਦੋ ਅਸੀਂ ਖਾ ਲਈਏ ਨਹੀਂ ਖਿੱਚ ਕੇ ਦਿੱਤੀ ਆ ਸਾਜ ਜੀ ਨੇ ਸ਼ੋਰ ਹੋਵੇ ਨਾ ਸ਼ੋਰ ਹੋਵੇ ਕਿਤੇ ਫੈਸਲ ਸਾਹਿਬ ਨੂੰ ਉਸਤਾਦ ਜੀ ਕੋਈ ਬਿਮਾਰੀ ਨਹੀਂ ਲੱਗ ਸਕਦੀ ਹਾਂਜੀ ਕਿਉਂ ਤੇ ਕਰ ਦਿੰਦੇ ਆ ਬਿਮਾਰੀ ਦੇ ਅੱਗੇ ਬਿਮਾਰੀ ਆਂਦੀ ਕਰਦੇ ਭੱਜ ਜਾਂਦੀ ਇਹਨਾਂ ਦਾ ਢੇਲਿਆਂ ਵਾਲਾ ਖੂਨ ਆ ਉਸਤਾਦ ਜੀ ਲਿਕਵਿਡ ਨਿਗਾ ਢੇਲੇ ਬਜਰੀ ਟੈਪ ਆ ਇਹਨਾਂ ਨੂੰ ਬਿਮਾਰੀ ਨਹੀਂ ਕੋਈ ਲੱਗਦੀ ਮੇਰਾ ਖੂਨ ਬੜਾ ਨਿਆਬ ਆ ਮਿਲਦਾ ਨਹੀਂ ਬਹੁਤ ਘੱਟ ਲੋਕਾਂ ਦਾ ਅੱਛਾ ਜੀ ਤੁਸੀਂ ਸੁਲਤਾਨ ਫਿਲਮ ਚ ਆਏ ਆ ਬਿਲਡਿੰਗ ਮਟੀਰੀਅਲ ਸਟੋਰ ਤੋਂ ਮਿਲਦਾ ਇਹਨਾਂ ਦਾ ਨਾ 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 ਦੂਜੇ ਵਾਲਿਆਂ ਕੋ ਇਹ ਪੋਜ਼ਿਟਿਵ ਯਾਰ ਉਹਨਾਂ ਬਲੱਡ ਬੈਂਕ ਨਹੀਂ ਹੁੰਦਾ 25 ਬੋਤਲਾਂ ਇਸ ਬਲੱਡ ਦੀਆਂ ਪਈਆਂ ਹੁੰਦੀਆਂ ਹਾਂ। ਤੇ ਉਹਨਾਂ ਇੱਕ ਦੀ ਪਈ ਹੁੰਦੀ ਏਡਾ ਰੇਅਰ ਬਣਾਉਣੇ ਆ ਬਰ ਐਡਾ ਲਿਆ ਮੇਰੀ ਕਦੀ ਤੁਹਾਨੂੰ ਖੂਨ ਲੱਗਾ ਭਾਈ ਫੈਸਲ ਆਪਣੀ ਮੈਂ ਜ਼ਿੰਦਗੀ ਬੋਤਲਾਂ ਬਹੁਤ ਕੀਤੀਆਂ ਵਾ ਡੋਨੇਟ ਜਨੇਟ ਪਰ 48 ਖੂਨ ਹੀ ਬੜਾ ਆਮ ਆ ਉਸਤਾਦ ਜੀ 43 3 ਮਹੀਨੇ ਬਾਅਦ ਮੇਰਾ ਸਭ ਤੋਂ ਵੱਡਾ ਮਿਸ਼ਨ ਹੁੰਦਾ ਸੀ ਸਿਰਫ ਖੂਨ ਦਾ। ਓਏ ਮੇਰੇ ਮੌਲਾ ਯਾਰ 48 ਬੋਤਲਾਂ ਹਸਪਤਾਲ ਵਾਲਿਆਂ ਨੇ ਛਿੱਤਰ ਮਾਰੇ ਉਹ ਕਹਿੰਦਾ ਤੂੰ ਕੀ ਐਨਰਜੈਲ ਦੀਆਂ ਬੋਤਲਾਂ ਭਰ ਕੇ ਦੇਈ ਓ ਯਾਰ ਤੂੰ ਉੱਥੇ ਮੰਨ ਵੀ ਲਿਆ ਕੇ ਬੋਲਨੇ ਬੋਲ ਰਿਹਾ ਤੁਹਾਨੂੰ ਨਹੀਂ ਪਤਾ ਉਹ ਸੂਈ ਤੋਂ ਕਿੰਨਾ ਡਰਦਾ ਵਾ ਕੌਣ ਤੇ ਖੂਨ ਕਿਦਾਂ ਬਲੂਟੂਥ ਨਾਲ ਕੱਢਣ ਨਾਲ ਨਹੀਂ ਨਹੀਂ ਕੌਣ ਡਰਦਾ ਸੂਈ ਤੋਂ ਹਾਂਜੀ ਕੌਣ ਡਰਦਾ ਉਸਤਾਦ ਜੀ ਡਰ ਖੌਫ ਤੇ ਸਾਡੇ ਅੰਦਰ ਹੈ ਹੀ ਨਹੀਂ ਓਏ ਜਦੋਂ ਉੱਥੇ ਲੱਤ ਟੁੱਟੀ ਵਾਲਾ ਟੀਕਾ ਲਾਉਣ ਲੱਗੇ ਸੀ ਉਸਤਾਦ ਜੀ ਦੀ ਬਾਹ ਕੱਤੋਂ ਮਰੋੜ ਯਾਰ ਇਹਨੂੰ ਹੁਣ ਲੈ ਜਾ ਇਹਨੂੰ ਕਿ ਨਾਰਮਲ ਇੱਕ ਇੰਜੈਕਸ਼ਨ ਲਵਾਉਣਾ ਕੋਈ ਵੀ ਜਿਹੜਾ ਉਹਨੂੰ ਕੋਈ ਜੀ ਨਾਰਮਲ ਵੈਸੇ ਕੋਈ ਤਾਕਤ ਵਾਲਾ ਕੋਈ ਜਾਂ ਕੋਈ ਵੀ ਤੇ ਤੁਸੀਂ ਦੇਖਣਾ ਕਿ ਭਲਾ ਇਹਨੇ 43 ਬੋਤਲਾਂ ਦਿੱਤੀਆਂ ਤਾਂ ਜਦੋਂ ਪਹਿਲੀ ਵਾਰੀ ਆਪਾਂ ਦੁਬਈ ਚਲੇ ਸੀ ਨਾ ਜਿਹੜਾ ਨੱਕ 'ਚ ਮਾਰਦੇ ਸੀਗੇ ਉਹ ਮੇਰੇ ਸਾਹਮਣੇ ਹੋਇਆ ਉਹਨੇ ਨੱਕ 'ਚ ਮਾਰੀ ਤਾਂ ਉਹ ਕੀਤਾ ਸੀ ਡਾਕਟਰ ਨੂੰ ਕਾਫੀ ਡਰ ਗਿਆ ਓਏ ਉਹ ਬੜਾ ਜ਼ੀਅਤ ਵਾਲਾ ਮਰਹਲਾ ਸੀ ਯਾਰ ਅੱਲਾਹ ਮਾਫੀ ਦੇ ਚੈੱਕ ਕਰਦੇ ਸੀ ਨਾ ਉਸਤਾਦ ਜੀ ਉਸਤਾਦ ਜੀ ਲੇਕਿਨ ਉਹ ਬਹੁਤ ਜ਼ੀਅਤ ਵਾਲਾ ਕੰਮ ਸੀ ਓਏ ਉਹ ਇੰਜ ਲੱਗਦਾ ਪਿੱਛੇ ਦਿਮਾਗ 'ਚ ਮਾਰਦੇ ਜਾ ਲੇਕਿਨ ਉਸਤਾਦ ਜੀ ਜਦੋਂ ਮੇਰਾ ਮਿੱਠਾ ਦੇ ਤੇ ਉਸਤਾਦ ਨੂੰ ਉਤਰਨ ਦਾ ਟੈਸਟ ਹੋਇਆ ਨਾ ਜਦੋਂ ਤੇ ਮੇਰੀ ਉਹ ਨੈਗੇਟਿਵ ਨਿਕਲੇ ਕਰੋਨਾ ਵਾਲੀ ਬਹਿਸ ਆਇਆ ਇਹਨਾਂ ਨੇ ਦੱਸਿਆ ਨਹੀਂ ਮੈਨੂੰ ਦੁਬਈ ਇਹਨਾਂ ਨੇ ਟਿਕਟ ਹੋਈ ਸੀ ਦੱਸਿਆ ਨਹੀਂ ਟਿਕਟ ਹੋਈ ਸੀ ਕੱਲ ਰਾਤ ਦੀ ਯਾਨੀ ਕਿ ਟਿਕਟ ਸੀ ਅੱਜ ਰਾਤ ਨੂੰ ਅਸੀਂ ਕਰਾਇਆ ਕੱਲ ਰਾਤ ਦੀ ਟਿਕਟ ਸਾਰਿਆਂ ਦਾ ਨੈਗੇਟਿਵ ਇਹਦਾ ਕੱਲਾ ਹੀ ਪੋਜ਼ਿਟਿਵ ਮੈਂ ਚੁੱਪ ਮੈਂ ਕਿਹਾ ਕਿਸੇ ਨੂੰ ਨਹੀਂ ਮੈਂ ਦੱਸਿਆ ਮੈਂ ਇੱਕ ਫੋਨ ਕੀਤਾ ਇੱਕ ਹੋਰ ਦੁਬਈ ਦੇ ਵਿੱਚ ਆ ਲੱਗੇ ਮੈਂ ਇੱਕ ਹੋਰ ਫੋਨ ਕੀਤਾ ਇੱਕ ਦੋਸਤ ਨੂੰ ਮੈਂ ਕਿਹਾ ਟੈਸਟ ਕਰਾਉਣੇ ਆ ਉਹ ਕਹਿੰਦਾ ਬੰਦਾ ਭੇਜਦਾ ਚਲੋ ਜੀ ਉਹਨੇ ਬੰਦਾ ਭੇਜਿਆ ਮੈਂ ਕਿਹਾ ਫੈਸਲ ਤੂੰ ਦੁਬਾਰਾ ਕਰਾਉਣਾ ਤੇਰਾ ਨਾ ਆਇਆ ਨਹੀਂ ਸਹੀ ਉਹ ਕਹਿੰਦੇ ਰਿਪੋਰਟ ਗਵਾਚ ਗਈ ਉਹ ਲਾ ਗਈ ਤੂੰ ਕਹਿੰਦਾ ਦੁਬਾਰਾ ਕਰਾਉਣਾ ਖੈਰ ਦੁਬਾਰਾ ਕਰਾਇਆ 2 ਘੰਟੇ ਬਾਅਦ ਨੈਗੇਟਿਵ ਸਹੀ ਹੋ ਗਿਆ ਅਗਲੇ ਦਿਨ ਜਾਂਚ ਇਹਨਾਂ ਨੇ ਮੈਨੂੰ ਅਗਲੇ ਦਿਨ ਦੱਸਿਆ ਤੇ ਉਸਤਾਦ ਜੀ ਦਾ ਉਹ ਨਿਕਲ ਆਇਆ ਉਸਤਾਦ ਜੀ ਹੁਣ 에ਅਰਪੋਰਟ ਤੇ ਮੇਰਾ ਯਾਰ ਮੈਨੂੰ ਨਾ ਹੋਲ ਪੈਣ ਕਿ ਮੈਂ ਜਿਵੇਂ ਪ੍ਰਦੇਸ਼ ਜਾ ਰਿਹਾ ਹਾਂ ਅਜੇ ਕਿ ਮੈਂ ਪਾਕਿਸਤਾਨ ਆ ਰਿਹਾ ਸੀ ਤੇ ਉਸਤਾਦ ਜੀ ਉੱਤੇ ਮੈਂ ਬੜਾ ਗੱਲ ਲਾ ਕੇ ਹੋਇਆ ਸੀ ਉਸਤਾਦ ਜੀ ਮੈਂ ਕਿਹਾ ਮੈਂ ਤੁਹਾਨੂੰ ਲੈ ਕੇ ਜਾਣਾ ਨਾਲ ਲੈ ਕੇ ਜਾਣਾ ਤੇ ਚੱਲ ਉਹ ਯਾਰ ਉਹ ਪਤਾ ਕੀ ਗੱਲ ਸੀ ਉਹ ਕਰੋਨਾ ਜਿਹੜਾ ਨਾ ਉਹ ਦਿਮਾਗੀ ਤੌਰ ਤੇ ਉਹਨੇ ਜ਼ਿਆਦਾ ਲੋਕਾਂ ਦੀ ਸੋਚ ਤੇ ਅਸਰ ਕੀਤਾ ਮੇਰਾ ਪੋਜ਼ਿਟਿਵ ਤੁਹਾਨੂੰ ਪਤਾ ਵਾ ਕਈ ਬੰਦੇ ਆ ਉਹਨਾਂ ਨੂੰ ਬਗੈਰ ਚੈੱਕ ਕਰਾਉਣ ਤੋਂ ਹੋ ਕੇ ਟੁੱਟ ਵੀ ਗਿਆ ਪਈ ਇਸ ਤਰ੍ਹਾਂ ਹੀ ਹਾਂਜੀ ਇਹ ਨਾ ਦਿਮਾਗੀ ਤੌਰ ਤੇ ਜਿਹੜੇ ਬੰਦੇ ਦੀ ਡੈਥ ਹੋਈ ਆ ਜਾਂ ਜਿਹੜੇ ਗੱਲ ਨਾ ਉਹ ਵਿਚਾਰੇ ਪ੍ਰੈਸ਼ਰ ਲੈ ਕੇ ਕਈ ਬੰਦੇ ਹੁੰਦੇ ਨੇ ਦਿਲ ਤੇ ਲੈ ਕੇ ਹਾਂ ਉਹ ਮੈਂ ਉਸਤਾਦ ਜੀ ਉਸ ਤੋਂ ਅੱਲਾ ਮਾਫੀ ਦੇਵੇ ਸਹੀ ਰੰਗ ਮੈਨੂੰ ਇਸ ਬੰਦੇ ਦੇ ਨਜ਼ਰ ਆਏ ਸੀਗੇ ਇਹਨੇ ਕਿਹਾ ਉਸਤਾਦ ਦੇ ਕੋਲ ਨਾ ਜੀ ਉਸਤਾਦ ਦਾ ਨੈਗੇਟਿਵ ਤੇ ਉਸਤਾਦ ਦੇ ਕੋਲ ਨਾ ਜਾਈ ਮੈਂ ਕਿਹਾ ਚੱਲ ਮੈਂ ਇਹਨੂੰ ਕੱਢੀਆਂ ਗਾਲਾਂ ਉੱਥੇ 에ਅਰਪੋਰਟ ਦੇ ਇੱਕ ਹੋਰ ਅਰਬੀ ਵੀ ਵੇਖਣ ਡਿਆ ਸੀ ਕਹਿੰਦਾ ਕੀ ਹੋਇਆ ਉਹਨੇ ਅਰਬੀ ਚ ਗਿਆ ਸੀ ਮੈਂ ਕਿਹਾ ਉਸਤਾਦ ਮੇਰੇ ਨੂੰ ਕਹਿਣ ਡਿਆ ਮੈਂ ਫਿਰ ਤੁਹਾਨੂੰ ਪਤਾ ਜਦੋਂ ਜਹਾਜ਼ ਦੇ ਵਿੱਚ ਇੱਕ ਮਿਸਾਲ ਅੱਲਾ ਨਾ ਕਰੇ ਪਾਇਲਟ ਨੂੰ ਪਤਾ ਲੱਗ ਜਾਂਦਾ ਕਿ ਹੁਣ ਸਿਰਫ ਕ੍ਰੈਸ਼ ਆ ਨਿਜ਼ਾਮ ਕੋਈ ਇੱਕ ਐਲਾਨ ਕਰਦੇ ਆ ਆਹੋ ਕਿ ਹਜ਼ਰਾਤ ਮੈਂ ਉਹੀ ਦੱਸਣ ਲੱਗਾ ਮੈਂ ਜੇ ਮੈਂ ਗੱਲ ਸ਼ੁਰੂ ਕੀਤੀ ਹੈ ਮੈਨੂੰ ਪਤਾ ਵਾ ਪੂਰੀ ਵੀ ਮੈਂ ਕਰ ਲੈਣੀ
ਤੇ ਉਹ ਐਲਾਨ ਕਰ ਕਿਹੜੀ ਹਾਸੇ ਦੀ ਗੱਲ ਕੀ ਹੋ ਗਿਆ ਜੀ ਹਰ ਵਾਰੀ ਬਿਸਤੀ ਕੀ ਹੋ ਗਿਆ ਯਾਰ ਮੇਰਾ ਉਸਤਾਦ ਕਰਦਾ ਮੇਰੀ ਬਿਸਤੀ ਬਿਸਤੀ ਨਾ ਮੇਰਾ ਉਸਤਾਦ ਕਰਦਾ ਵਾ ਐਡੇ ਵੱਡੇ ਹੋ ਕੇ ਤੁਹਾਨੂੰ ਇੰਨੀ ਵਾਰੀ ਰੋਕਿਆ ਕਿ ਨਾ ਕਰਿਆ ਤੈਨੂੰ ਕੀ ਮਸਲਾ ਵਾ ਮੈਂ ਰੋਕਾਂ ਦਾ ਨਾਲ ਮਾਮਲਾ ਤੁਸੀਂ ਅੱਛਾ ਠਹਿਰ ਹਾਂ ਠਹਿਰ ਤੇਰਾ ਬਦਲਾ ਹੁਣ ਮੈਂ ਤੇ ਕੋਲ ਲੈਣਾ ਚਮਲਾ ਮਾਰਦਾ ਪਿਆ ਹੈਗਾ। ਵੇਖੀ ਤੇ ਸਹੀ ਤੁਸੀਂ ਵੀ ਇਹਨਾਂ ਸਾਹਮਣੇ ਉਸਤਾਦ ਹੀ ਕਰਦਾ ਤਾਂ ਮੈਂ ਕਿਹਾ ਅੰਦਰ ਵਾਲ ਕੇ ਮੈਨੂੰ ਉਹ ਮੈਂ- ਕੁੱਟ ਲਵੋ ਓਏ। ਮੈਨੂੰ ਵੱਢ ਦਿਓ ਮੈਂ ਓਏ ਜੀ ਤੋਂ ਜੀ ਕਰ ਦਵਾਂ ਤੁਸੀਂ ਮੈਨੂੰ ਕਹਿ ਦੇਣਾ ਹਾਂ ਅਸੀਂ ਤੁਹਾਡੇ ਤੋਂ ਸਿੱਖਣਾ ਹੁਣ ਤੁਸੀਂ ਤੂੰ ਮੇਰੇ ਕੋਲ ਨਾ ਸਿੱਖ ਭਰਾਵਾ ਤੂੰ ਇਹ ਤਾਂ ਕੁਛ ਮੈਂ ਤੁਹਾਨੂੰ ਲਾਈਟਨਿੰਗ ਤੋਂ ਸੀ ਕਰ ਦਵਾਂ ਤੇ ਮੈਂ ਸਿਰਫ ਇਹਨਾਂ ਕਿਹਾ ਕਿ ਮੈਂ ਅੱਗੇ ਵੀ ਦੱਸਾਂਗਾ ਮੈਂ ਨਹੀਂ ਕਿਹਾ ਤੂੰ ਤਾਂ ਤੂੰ ਚੁੱਪ ਮੈਂ ਗੱਲ ਹੀ ਨਹੀਂ ਕੀਤੀ ਮੈਂ ਕਿਹਾ ਮੈਂ ਗੱਲ ਸ਼ੁਰੂ ਕੀਤੀ ਮੈਂ ਅੱਗੇ ਦੱਸਾਂਗਾ ਦੱਸ ਨਾਰਮਲ ਤਰੀਕੇ ਨਾਲ ਤੇ ਹੁਣ ਉਸਤਾਦ ਜੀ ਉਹਦੇ ਕੋਲ ਬਦਲਾ ਹੁਣ ਉਹਦੇ ਕੋਲ ਵੇਖੀ ਮੈਂ ਤੁਹਾਨੂੰ ਦੱਸਦਾ ਬਸ ਠੀਕ ਠੀਕ ਹੈ ਜੀ ਅੱਛਾ ਟਾਈਮ ਹੋ ਗਿਆ ਬਈ ਕਿੱਥੇ ਸੀ ਮੈਂ ਇੱਥੇ ਸੀਗਾ ਉਹ ਜਹਾਜ਼ ਦੇ ਵਿੱਚ ਜਹਾਜ਼ crash ਕਰਦੇ ਆ। ਜਦੋਂ ਅੱਲਾ ਰਹਿਮ ਕਰੇ ਕੋਈ ਐਸੀ ਵੈਸੀ ਗੱਲ ਐਲਾਨ ਹੁੰਦਾ ਜਦੋਂ ਪਾਇਲਟ ਇੱਕ ਐਲਾਨ ਕਰਦਾ ਹਾਂ ਉਹ ਜਦੋਂ ਕਹਿੰਦੇ ਨਾ ਕਿ ਵੀ ਉਹਨਾਂ ਨੂੰ ਪਤਾ ਲੱਗਦਾ ਕਿ ਖਤਮ ਹੈ ਸਾਰਾ ਕੁਝ ਤੇ ਇੱਕ ਐਲਾਨ ਹੁੰਦਾ ਹੈ ਕਿ ਹਜ਼ਰਤ ਬੈਲਟਾਂ ਮੰਨ ਲਓ ਜੇ ਉਹ ਜੋ ਵੀ ਹੁੰਦਾ ਹੈ। ਭਾਈ ਚਲੋ ਇਦਾਂ ਕਰ ਲਓ ਅਗਲਾ ਆ ਪਾ ਲਓ ਵਿੱਚ ਹੁਣ ਕਿੱਥੇ ਤੱਕ ਪਹੁੰਚਿਆ ਮੈਂ ਭਾਜੀ ਕਿ ਫੜ ਲਓ ਕਿ ਐਲਾਨ ਹੋ ਗਿਆ ਕਿ ਇਦਾਂ ਮੰਨਣ ਲੱਗੇ ਆ ਸੀਟਾਂ ਬੈਠਾ ਉਹ ਭਾਜੀ ਕਰਨ ਦੇ ਉਹਨਾਂ ਨੂੰ ਗੱਲ ਕੀ ਹੋ ਗਿਆ ਤਾਂ ਜੀ ਗੱਲ ਕਰਨ ਦੇ ਤੁਸੀਂ ਵਿੱਚ ਵੇਟ ਉਸਤਾਦ ਜੀ ਨੂੰ ਕਰਦੇ ਆ ਉਸਤਾਦ ਉਹ ਯਾਰ ਉਸਤਾਦ ਜੀ ਕਰਦੇ ਆ ਭਰਾਵਾ ਸ਼ੋਅ ਹੀ ਉਹਨਾਂ ਦਾ ਮੈਨੂੰ ਕਹਿ ਦੇਣ ਕਿ ਫੈਸਲ ਇੱਥੋਂ ਦਫਾ ਹੋ ਜਾ ਮੈਂ ਜੇ ਲਾਕਾ ਫੈਸਲੇ ਟੱਪ ਗਿਆ ਤੋਂ ਦਫਾ ਜਾ ਉਸਤਾਦ ਜੀ ਮੇਰੀ ਗੱਲ ਫੈਸਲੇ ਤੋਂ ਦਫਾ ਹੋ ਜਾ ਉਸਤਾਦ ਜੀ ਨਾ ਉਸਤਾਦ ਜੀ ਦਿਲੋਂ ਨਹੀਂ ਕਹਿੰਦੇ ਤੁਸੀਂ ਮੈਨੂੰ ਪਤਾ ਹੈ ਇਸ ਵਾਲੀ ਗੱਲ ਲਵ ਵੀ ਗੈਟ ਲਵ ਦਿਲ ਕੋ ਦਿਲ ਸੇ ਰਾਹ ਤੂੰ ਦਿਲੋਂ ਉਸਤਾਦ ਜੀ ਨੇ ਜਦੋਂ ਕਿਹਾ ਮੈਂ ਉਸ ਤੋਂ 2 ਦਿਨ ਪਹਿਲਾਂ ਹੀ ਗਾਣਾ ਛੱਡ ਦੇਣਾ ਮੈਨੂੰ ਪਤਾ ਲੱਗ ਗਿਆ ਉਸਤਾਦ ਜੀ ਕਹਿ ਦਿਓ ਦਿਲੋਂ ਕਹਿ ਦਿਓ ਮਿਹਰਬਾਨੀ ਨਹੀਂ ਕਹਿਣਾ ਉਹਨਾਂ ਨੇ ਉਹਨਾਂ ਨੇ ਪਰਸੋਂ ਨੂੰ ਕਹਿਣਾ ਵਾ ਤੁਸੀਂ ਅੱਜ ਅੱਛਾ ਭਾਈ ਕਿੱਥੇ ਸੀ ਅਸੀਂ ਇੱਥੇ ਸੀ। ਅਲਾਰਮ ਤੇ ਗੇਮ ਪੈਂਦੀ ਹੈ ਤੇ ਪਾਇਲਟ ਅਲਾਰਮ ਗੇਮ ਪੈਂਦੀ ਹੈ ਗੇਮ ਮਤਲਬ ਕੋਈ ਹਲਚਲ ਮਚਦੀ ਹੈ ਕੋਈ ਓਏ ਓਏ ਖਰਾਬੀ ਉਹ ਪੈਦਾ ਤਾਂ ਹੁੰਦੀ ਜ਼ਿੰਦਗੀਆਂ ਮਤਲਬ ਖਤਰੇ ਮਾਵਾਂ ਦੇ ਪੁੱਤਾਂ ਦੀਆਂ ਮਾਵਾਂ ਜਾ ਰਹੀਆਂ ਤੂੰ ਗੇਮ ਪੈਂਦੀ ਹੈ ਜੀ ਉਹ ਗੇਮ ਹੀ ਹੁੰਦੀ ਵੀ ਮਤਲਬ ਹਾਦਸਾ ਜਦੋਂ ਹੋਣ ਵਾਲਾ ਹੁੰਦਾ ਅੱਲਾ ਨਾ ਕਰੇ ਤਾਂ ਕਹੀਦਾ ਹੁੰਦਾ ਕੋ ਗੇਮ ਪੈਂਦੀ ਹੈ ਉਹ ਆਪਣੇ ਫੈਮਿਲੀ ਵਾਲਾ ਹਿਸਾਬ ਸਮਝਿਆ ਚਾਚਾ ਹੀ ਫੌਤ ਹੋ ਗਿਆ ਫੋਨ ਕਰ ਚਾਚੇ ਨੂੰ ਗੇਮ ਪੈ ਗਈ ਆ ਜਾਓ ਪੀਕ ਅੰਦਰੀ ਆ ਹਾਸਾ ਸ ਕੇ ਦਰੀਆਂ ਪਿਸ਼ਾਬ ਉਹ ਪਿਸ਼ਾਬ ਹੁੰਦਾ ਯਾਰ ਹਾਂ ਜਿਹੜੀ ਉਹਦਾ ਕਹਿੰਦਾ ਪਤਾ ਅੱਛਾ ਕਿੱਥੇ ਸੀ ਜਦੋਂ ਐਲਾਨ ਹੁੰਦਾ ਸੀਗੇ ਹਾਂ ਖੁਦਾ ਨਾ ਖਾਸਤਾ ਜਦੋਂ ਪਾਇਲਟ ਆਪਣੀ ਹਰ ਉਹ ਜਿਹੜੀ ਤਰਕੀਬ ਲਾ ਲੈਂਦੇ ਨਾ ਜੋ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਉਸ ਤੋਂ ਬਾਅਦ ਵੀ ਉਹਨਾਂ ਨੂੰ ਲੱਗਦਾ ਕਿ ਨਹੀਂ ਹੁਣ ਉਹਨਾਂ ਦਾ ਵੀ ਪਹਿਲੇ ਹੌਸਲੇ ਦੀ ਦਾਤ ਦਿਓ ਜਿਹੜੇ ਅੱਗੇ ਬੈਠੇ ਹੁੰਦੇ 에ਅਰ ਹੋਸਟਸ ਜਿਹੜੀ ਉਦੋਂ ਤੱਕ ਉਹ ਤੁਹਾਨੂੰ ਇਹ ਕਹਿੰਦੇ ਰਹਿੰਦੇ ਕਿ ਟੈਨਸ਼ਨ ਲੈਣੀ ਤਾਂ ਆਪ ਉਹਨਾਂ ਦਾ ਕੀ ਹਾਲ ਹੋਏਗਾ ਉਹਨਾਂ ਦੀ ਤਰਬੀਅਤ ਹੁੰਦੀ ਉਦੋਂ ਜਦੋਂ ਦੱਸ ਦਿੰਦੇ ਨਾ ਤੁਹਾਨੂੰ ਕੀ ਲੱਗਦਾ ਵਾ ਕਿ ਉਸ ਤੋਂ ਬਾਅਦ ਅਗਰ ਜਹਾਜ਼ ਥੱਲੇ ਵੱਜਦਾ ਵਾ ਉਹਨੂੰ ਅੱਗ ਲੱਗਦੀ ਫੇਰ ਬੰਦੇ ਮਰਦੇ ਉਹਦੇ ਥੱਲੇ ਉਤਰਨ ਤੋਂ ਪਹਿਲੇ 80% ਅਟੈਕ ਦੇ ਨਾਲ ਮਰੇ ਹੁੰਦੇ ਅੰਦਰ ਇਹ ਖਬਰ ਸੁਣ ਸਪੀਡ ਦੇ ਨਾਲ ਜਿਹੜਾ ਯਾਰ ਡਰ ਨਾ ਖੌਫ ਨਾ ਕਿ ਤੁਸੀਂ ਅਕਲਮੰਦ ਗੱਲ ਬੇਵਕੂਫਾਂ ਦੇ ਵਿੱਚ ਸ਼ੁਰੂ ਕਰ ਲੈਂਦੇ ਤੇ ਮੈਂ ਇਸ ਕੋਲੋਂ ਬੜਾ ਪਰੇਸ਼ਾਨ ਚੱਠਾ ਹੀ ਆਪਣਾ ਰਿਤਕ ਰੋਸ਼ਨ ਵਰਗਾ ਰੱਖਿਆ ਵਾ ਮੌਜਾਂ ਲੱਗੀਆਂ ਵਾ ਉਹ ਕਹਿੰਦਾ ਸਪੀਡ ਬਲਕਿ ਮੈਂ 80% ਹੋ ਸਕਦਾ ਹੈ ਘੱਟ ਕੇ ਘੱਟ ਦੱਸ ਇੱਕ ਦੋ ਜੀ ਐਸੇ ਹੁੰਦੇ ਹੋਣਗੇ ਜਿਗਰੇ ਵਾਲੇ ਜਿਹੜੇ ਕੋ ਬਹੁਤ ਯਾਨੀ ਕਿ ਜਿਹੜੇ ਉਸ ਟਾਈਮ ਵੀ ਤੂੰ ਹਿਸਾਬ ਲਾ ਨਾ ਕਿ ਐਲਾਨ ਹੋ ਗਿਆ ਕਿ ਠੀਕ 4 ਤੋਂ 5 ਮਿੰਟ ਬਾਅਦ ਆਪਣਾ ਜੋ ਪੜਨਾ ਆਪਣੇ ਧਰਮ ਦੇ ਹਿਸਾਬ ਨਾਲ ਯਾਦ ਕਰ ਲਓ ਆਪਣੇ ਰੱਬ ਨੂੰ ਯਾਦ ਕਰ ਲਓ ਪੜ ਲਓ ਕੁਝ ਹਾਂ ਯਾਦ ਕਰ ਲਓ ਰੱਬ ਨੂੰ ਕੋਈ ਜੋ ਪੜਨਾ ਪੜ ਲਓ ਜਿਹਨੇ ਇਹ ਅਹਿਸਾਸ ਤੇ ਓਕੇ ਠੀਕ ਹੈ ਹੁਣ ਬੱਚੇ ਵੀ ਫੜੇ ਨੇ ਅੱਜ ਕਿਸੇ ਦੀ ਅੰਮੀ ਨਾਲ ਬੈਠੀ ਹੈ ਉਹ ਇੱਕ ਦੂਜੇ ਵੱਲ ਵੇਖਦੇ ਉਹ ਕੰਡੀਸ਼ਨ ਤੁਸੀਂ ਉੱਥੇ ਤੱਕ ਇੱਥੇ ਬੈਠੇ ਅਸੀਂ ਉਸ ਕੰਡੀਸ਼ਨ ਤੇ ਪਹੁੰਚ ਹੀ ਨਹੀਂ ਸਕਦੇ ਪੈਨਿਕ ਔਰ 90% ਮੇਰੇ ਹਿਸਾਬ ਨਾਲ ਜਹਾਜ਼ ਥੱਲੇ ਵੱਜਣ ਤੋਂ ਪਹਿਲੇ ਅੱਧੇ ਨਾ ਬਹੁਤੇ ਬੰਦੇ ਮਰ ਜਾਂਦੇ ਹੋਣੇ ਅਟੈਕ ਹੈ ਨਾ ਇੱਕ ਤੁਹਾਡਾ ਹਾਰਟ ਅਟੈਕ ਹਾਂਜੀ। ਔਰ ਇਸ ਤੋਂ ਵੱਡੀ ਕੀ ਖਬਰ ਹੋਣੀ ਵੱਡੀ ਕਿ ਖਬਰ ਉਹ ਜਿਹੜਾ ਉਹ ਲਮਹਾਤ ਨੇ 3-4 ਮਿੰਟ ਔਰ ਚੀਖ ਝਾੜਾ ਪੈ ਗਿਆ ਉਹ ਸਾਰਾ ਕੁਝ ਕੀ ਉਹਦੇ ਅੰਦਰ ਹਿਸਾਬ ਕਿਤਾਬ ਹੁੰਦਾ ਹੋਏਗਾ ਕਈ ਫੁਟੇਜ ਹੈਗੀਆਂ ਆਡੀਓ ਵੀ ਮਿਲਦੀ ਕਈਆਂ ਦੀ ਮਿਲਦੀ ਉਹ ਤੁਸੀਂ ਸੁਣੋ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਯਾਰ ਕੀ ਹੋ ਰਿਹਾ ਕੀ ਮੁਕਾਮ ਹੁੰਦਾ ਹਾਂਜੀ ਇਹ ਰੌਲਾ ਹੁੰਦਾ ਵਾ ਐਕਸੀਡੈਂਟ 'ਚ ਵੀ ਇਦਾਂ ਹੀ ਹੁੰਦਾ ਵਾ ਐਕਸੀਡੈਂਟਾਂ 'ਚ ਵੀ ਇਸ ਤਰ੍ਹਾਂ ਹੁੰਦਾ ਬਹੁਤ ਲੋਕਾਂ ਦਾ ਐਕਸੀਡੈਂਟ ਹੁੰਦਾ ਉਹ ਜਿਹੜੀ ਕੰਡੀਸ਼ਨ ਦਾ ਐਕਸੀਡੈਂਟ ਹੁੰਦਾ ਨਾ ਉਸ ਤੋਂ ਬਾਅਦ ਐਕਸੀਡੈਂਟ ਨਾਲ ਨਹੀਂ ਫੌਤ ਹੁੰਦੇ ਉਸ ਡਰਨਾ ਉਸ ਪੈਨਿਕ ਹੋ ਕੇ ਤੇ ਵਿਚਾਰਿਆਂ ਨੂੰ ਅਟੈਕ ਹੋ ਜਾਂਦਾ ਐਕਸੀਡੈਂਟ ਹੋ ਗਿਆ ਹਾਂ ਅਸਾਂ ਡੈਡਾ ਅੱਛਾ ਦੋਸਤ ਸੀ ਪਾਸ਼ਾ ਜਿਹੜਾ ਨਹੀਂ ਪਾਸ਼ਾ ਯਾਰ ਸਿੰਗਰ ਜਿਹੜਾ ਜਨਰਲ ਪਾਸ਼ਾ ਨਹੀਂ ਯਾਰ ਪਾਸ਼ਾ ਸੀਗਾ ਸਿੰਗਰ ਅਨਵਰ ਪਾਸ਼ਾ ਯਾਰ ਪਾਸ਼ਾ ਅਨਵਰ ਪਾਸ਼ਾ ਜਿਹੜਾ ਇਹਦੇ ਨਾਲ ਕਾਰੀ ਵਈ ਚਿਸ਼ਤੀ ਦੇ ਨਾਲ ਹੁੰਦੇ ਸੀ ਅਨਵਰ ਅਲੀ ਪਾਸ਼ਾ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਇਹਨਾਂ ਦੀ ਪੂਰੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਹਾਲੇ ਤੱਕ ਬੰਦੇ ਸਹੀ ਤਰ੍ਹਾਂ ਠੀਕ ਨਹੀਂ ਹੋ ਸਕੇ ਕਿਤੇ ਨਾ ਕਿਤੇ ਉਹ ਅਸਰਾਤ ਛੱਡੇ ਨੇ ਚੰਗੇ ਭਲੇ ਸੀ ਉਹਨਾਂ ਨੂੰ ਕੋਈ ਐਸਾ ਨਹੀਂ ਸੀ ਮੇਜਰ
ਲੇਕਿਨ ਉਹ ਡਰਨਾ ਔਰ ਉਸ ਖੌਫ ਦੇ ਨਾਲ ਫੌਤ ਹੋ ਗਏ ਵਿਚਾਰੇ। ਇਦਾਂ ਹੀ ਇਹ ਇਸ ਤਰ੍ਹਾਂ ਹੁੰਦਾ ਹੈ, ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਉਹ ਕਿਤੇ ਅੱਲਾ ਮਾਫੀ ਤੇ ਬੜੇ ਇਦਾਂ ਦੇ ਰੌਲੇ ਹੁੰਦੇ ਆ। ਮੇਰੇ ਸਾਹਮਣੇ ਟਾਂਕੇ ਲੱਗੇ ਸੀਗੇ ਉਸਤਾਦ ਜੀ, ਇੱਕ ਬੰਦੇ ਨੂੰ ਟਾਂਕੇ ਲੱਗੇ ਸੀ, ਮੇਰਾ ਦਿਲ ਘਟ ਗਿਆ ਸੀ। PIA ਦੇ ਜਹਾਜ਼ ਤੇ ਮੈਂ ਕਿਤੇ ਜਾ ਰਿਹਾ ਸੀ ਉਸਤਾਦ ਜੀ, ਤੇ 60% ਮੈਨੂੰ ਨਾ ਇੰਜ ਮੈਨੂੰ ਲੱਗਿਆ ਕਿ ਅੱਛਾ ਇਦਾਂ ਮਰੀਦਾ ਵਾ। ਖੜਕੇ ਇੰਨੇ ਖੜਕੇ ਨਹੀਂ ਖੜਕੇ ਨਹੀਂ, ਇੰਜ ਜਾ ਰਿਹਾ ਜਹਾਜ਼, ਸਿੱਧਾ ਹੀ ਇੰਜ ਆਇਆ, ਹਾਏ ਯਾਨੀ ਕਿ ਐਵੇਂ 1.5 ਸਕਿੰਟ 2 ਸਕਿੰਟ ਇੰਜ ਕਰਕੇ ਨਾ ਤੇ ਇੰਜ ਆਇਆ ਥੱਲੇ। 2 ਸਕਿੰਟ ਬਾਅਦ ਫਿਰ ਇੰਜ ਸਿੱਧਾ ਹੋਇਆ। ਉਹ ਜਿਹੜੇ 2 ਸਕਿੰਟ ਸੀ ਨਾ, ਵੀ ਫੈਸਲ ਸਾਹਿਬ ਤੁਹਾਡੇ ਨਾਲ ਇੱਕ ਬੰਦਾ बैठा, ਤੁਸੀਂ ਸਾਰੇ रफल करे सर ले ले आप भी ले, यानी रीजनेबल आप भी ले, तो कह नहीं नहीं भाई जनाब अच्छा ओके, अच्छा आप ये सीट चाहिए आपको, ये थोड़ा मैं पीछे ए गल हो रही ਤੇ ਜਦੋਂ ਥੱਲੇ ਆਇਆ ਤੇ ਸਿੱਧਾ ਹੀ ਅੱਜ ਤੇ ਉਹਨੇ ਤੈਨੂੰ ਪਾ ਲਿਆ। ਹਾਏ ਹਾਏ ਅੱਲਾ ਦੀ ਕਸਮ ਹੈ, ਸਹੀ ਕਹਿ ਰਹੇ ਆ। ਬੰਦੇ ਨੂੰ ਇਹ ਨਹੀਂ ਪਤਾ ਲੱਗਦਾ, ਮੈਂ ਨਾਲ ਦੇ ਨੂੰ ਇੰਜ ਫੜ ਲਿਆ ਤੇ ਬਾਅਦ 'ਚ ਪਤਾ ਕਹਿੰਦਾ ਸੌਰੀ ਸਰ, ਉਹ ਵੀ ਕਹਿੰਦਾ ਕੋਈ ਇੰਜ ਹੁੰਦਾ। ਉਸਤਾਦ ਜੀ ਹੁਣ ਸੀਟਾਂ ਨੂੰ ਹੀ ਇੰਜ ਕਰਕੇ ਤੇ ਅਜੀਬ ਜਿਹੀਆਂ ਆਵਾਜ਼ਾਂ ਆਉਂਦੀਆਂ ਤੇ ਜਦੋਂ ਠੀਕ ਹੁੰਦਾ ਨਾ ਤੇ ਸਾਰੇ ਸ਼ਰਮਿੰਦਾ ਹੋ ਰਹੇ ਨੇ। ਕਿਹਾ ਉਹ ਬੰਦਾ ਪੈਨਿਕ 'ਚ ਆ ਜਾਂਦਾ, ਉਹ ਬੰਦਾ ਆਪਣੇ ਆਪ ਤੋਂ ਬਾਹਰ ਹੋ ਜਾਂਦਾ। ਹਾਂ ਲੇਕਿਨ ਹੁਣ ਉਸਤਾਦ ਜੀ ਬਹੁਤ ਅੱਛਾ ਸਫ਼ਰ ਕਰ ਲਿਆ ਉਹਨਾਂ ਨੇ ਵੀ ਆਪਣੀ, ਯਾਨੀ ਕਿ ਨਵੇਂ ਜਹਾਜ਼ ਨਿਕਲੇ ਉਸਤਾਦ ਜੀ, ਉਹਨਾਂ ਨੇ ਥੱਲੇ ਫੋਮ ਲਾਤੇ ਥੱਲੇ ਬਾਡੀ ਤੇ, ਥੱਲੇ ਬਾਡੀ ਉਹਨੂੰ ਰਗੜ ਖਾਏਗਾ, ਅੱਗ ਨਹੀਂ ਲੱਗੇਗੀ, ਤਬਾਹ ਨਹੀਂ ਹੋਏਗਾ। ਤੇ ਉਤੋਂ ਉਹਨਾਂ ਨੇ ਉੱਤੇ ਉਹ ਲਾਤਾ ਜਿਹੜਾ ਨਾ ਇੱਕੋ ਹੀ ਉਹ ਨਿਕਲਣਾ ਹੈ, ਪੈਰਾਸ਼ੂਟ। ਉਹ ਨਿਕਲ ਜਾਂਦਾ ਵਾ ਉਹ। ਪੈਰਾਸ਼ੂਟ ਨਹੀਂ ਉਹ ਨਹੀਂ ਲੱਗ ਨਹੀਂ ਸਕਦਾ। ਨਾਲੇ ਉਹ ਮੈਂ ਅੱਗੇ ਦੇਖਿਆ ਸੀ, ਲੇਕਿਨ ਉਹਦੇ 'ਚ ਉਹ ਬੜੀਆਂ ਪ੍ਰੋਬਲਮਸ ਨੇ ਕਾਫੀ। ਉਸਤਾਦ ਜੀ ਹੁਣ ਨਵੇਂ ਜਿਹੜੇ ਜਹਾਜ਼ ਆਉਣੇ ਸਿਮ ਜਹਾਜ਼ ਆਉਂਦੇ, ਅਗਰ ਥੱਲੇ ਵੱਜੇ ਪੂੰ ਥੱਪੇ ਪੈਣ ਧੁੱਪੇ ਪੈਣਗੇ, ਹਾਂਜੀ ਸਪਰਿੰਗ ਲੱਗੇ। ਸਿਮ ਜਾ 7 ਰਫਟੀ ਜਾ ਉਹ ਜਿਹੜਾ ਦੂਸਰਾ ਜਹਾਜ਼ ਕੱਢਿਆ ਨਾ ਉਹਨਾਂ ਨੇ F99 ਕਿ F ਦੀ ਹਾਂਜੀ ਉਹਦਾ ਪਰਚਾ ਹੋਇਆ, ਕਹਿੰਦੇ ਉਹਨੇ ਥੋੜਾ ਦੂਜਾ ਜਹਾਜ਼ ਵੀ ਕੱਢ ਲਿਆ। ਨਹੀਂ 87 ਆ। ਅਗਰ ਖੁਦਾ ਨਾ ਖਾਸਤਾ ਕਿਸੇ ਵੀ ਜਹਾਜ਼ ਨੂੰ ਕੋਈ ਪ੍ਰੋਬਲਮ ਹੋਏਗੀ ਆਹੋ ਤੇ ਉਹ ਜਹਾਜ਼ ਵੱਡਾ ਜਹਾਜ਼ ਹੈ, ਉਹ ਸਾਰਾ ਭਾਰ ਆਪਣੇ ਮੋਢੇ ਥੱਲੇ ਜਾ ਕੇ ਲੈ ਲਏਗਾ। ਜਹਾਜ਼ਾਂ ਦੀ ਰੈਸਕਿਊ ਜਾ ਕੇ ਚੱਕ ਲਏਗਾ। ਉਹਨੇ ਫਿਰ ਜਾ ਕੇ ਆਰਾਮ ਨਾਲ ਲਾ ਦੇਣਾ। ਲਓ ਜੀ, ਸੋਸ਼ਲ ਮੀਡੀਆ ਨੇ ਕੀ ਬੰਦੇ ਪਾਗਲ ਕੀਤੇ, ਹੁਣ ਤੋਂ ਵੀਡੀਓ ਦੇਖ ਦੇ ਕੇ ਸਾਰਾ ਦੱਸੀ ਜਾਂਦੇ ਵੀ ਜਹਾਜ਼ ਚੱਕ ਲੇਗਾ। ਅਸਲ ਗੱਲ ਦਾ ਕਿਸੇ ਉਸਤਾਦ ਜੀ ਕਿੱਥੇ ਉੱਡੇਗਾ, ਉੱਥੇ ਰਹਿ ਹੀ 5 ਮਿੰਟ ਗਏ ਨੇ ਥੱਲੇ ਵੱਜਣ 'ਚ, ਉਹ ਪਤਾ ਨਹੀਂ ਕਿੱਥੇ ਖੜਾ ਵਾ, ਉਹ ਤਾਂ ਉਸ ਦਸਤੀ ਜਾਂ ਤੇ ਉਹਦੇ ਮਗਰ ਆਵੇ, ਨਹੀਂ ਮਗਰ ਨਹੀਂ ਆਉਂਦਾ ਬਲਕਿ ਉਹਨੂੰ ਲੈ ਹੀ ਚੁੱਕ ਕੇ ਜਾਵੇ ਜੀ। ਪੈਟਰੋਲ ਵੀ ਬਚੇ। ਇੱਕ ਗੱਲ ਤਸਦੀਕ ਕਰ ਦੇਣਾ, ਇਹ ਉਹਨੇ ਕਿਹਾ ਸੀ ਕਿ ਤਬਾਹ ਪਾਣੀ ਤੇ ਕਰਿਓ ਤਾਂ ਕਿ ਜਿਹੜੀਆਂ ਸਵਾਰੀਆਂ ਡਿੱਗਣ ਉਹ ਬਚ ਕੇ ਆਪਣੀ ਆਪਣੀ ਕਸ਼ਤੀ 'ਚ ਘਰਾਂ ਚ ਜਾਣ। ਇਹ ਹੋਇਆ ਸੀਗਾ। ਹੁਣ ਮੈਪ ਉਸ ਹਿਸਾਬ ਨਾਲ ਬਣਾਉਣ ਲੱਗੇ ਸਾਰੇ। ਲੇਕਿਨ ਉਸਤਾਦ ਜੀ 0.000 ਜਿੰਨੇ ਚਾਂਸ ਆ ਕਾਦੇ ਜਹਾਜ਼ ਕ੍ਰੈਸ਼ਿੰਗ ਦੀ, ਇੰਨਾ ਸੇਵ ਆ। ਹਾਂਜੀ ਬੜਾ ਸੇਫ ਤੇ ਉਚਾਈ ਦਾ ਜਿਹੜਾ ਡਰ ਆ ਉਹ ਮੈਂ ਤੈਨੂੰ ਕਹਿ ਰਿਹਾ, ਜਿਹੜੇ ਲੋਕ ਨੇ ਨਾ ਇਸ ਫੀਲਡ ਦੇ, ਹਾਂਜੀ ਉਹ ਕਹਿੰਦੇ ਨੇ ਤੁਸੀਂ ਤੂੰ ਆਪਣੇ ਘਰੋਂ ਮੋਟਰਸਾਈਕਲ ਤੇ ਇੱਥੇ ਹੋਣਾ, ਹਾਂਜੀ ਇਹ ਜ਼ਿਆਦਾ ਖਤਰਨਾਕ ਆ ਜਹਾਜ਼ ਦੇ ਸਫ਼ਰ ਨਾਲੋਂ। ਸਹੀ ਗੱਲ। ਇਹਦੇ 'ਚ ਜ਼ਿਆਦਾ ਚਾਂਸ ਆ ਤੈਨੂੰ ਕੁਝ ਹੋਣ ਦੇ, ਜਹਾਜ਼ ਦੇ ਇੰਨੇ ਘੱਟ ਚਾਂਸ ਆ। ਵੀ ਜਹਾਜ਼ ਨੇ ਨਾ ਕੋਈ ਜੰਪ ਪਾਉਣਾ ਜਿਹੜਾ ਬੰਦਾ ਘਰੋਂ ਆਫਿਸ ਕਾਰ ਤੇ ਜਾਂਦਾ ਨਾ, ਉਹਦੇ ਚਾਂਸਸ ਜ਼ਿਆਦਾ ਨੇ ਮਰਨ ਦੇ। ਉਹ ਜਿਹੜੇ ਲੇਕਿਨ ਉਸਤਾਦ ਜੀ ਐਕਸੀਡੈਂਟ ਦੇ। ਸਾਰੇ ਜਹਾਜ਼ ਦੇ ਇੰਨੇ ਘੱਟ ਨੇ। ਉਹ ਯਾਰ ਉਹ ਜਿਹਨੂੰ ਜਿਹੜਾ ਆਪਾਂ ਦੱਸਣ ਦੇ ਇਹਦੀ ਕਿਹੜਾ ਕੱਲ ਯੂਕੇ ਦੀ ਫਲੈਟ ਆ, ਇਹਦੇ ਪੈਦਲ ਦੇ ਚਾਂਸ ਜ਼ਿਆਦਾ ਮਰਨ ਦੇ। ਪੈਦਲ ਕਿਸੇ ਵਜੋਂ ਨੂੰ ਫਿਰਦਾ ਵਾ, ਇਹਦੇ ਕੋਲ ਕੱਖ ਵੀ ਨਹੀਂ ਹੈਗਾ। ਉਹ ਜਿਹੜਾ ਘੁੰਮਦੇ ਨਹੀਂ ਹੁੰਦੇ, ਜਿਹੜਾ ਹੁੰਦਾ ਉਹ ਜਿਹੜਾ ਘੁੰਮਦਾ ਹੁੰਦਾ, ਹੈਲੀਕਾਪਟਰ ਭਾਜੀ ਉਹ ਨਹੀਂ ਓਏ, ਉਹ ਜਿਹੜਾ ਘੁੰਮਦਾ ਉਹਨੂੰ ਕੀ ਕਹਿੰਦੇ ਨੇ? ਉਹ ਜਿਹੜਾ ਘੁੰਮਦਾ ਉਹਨੂੰ ਕੀ ਕਹਿੰਦੇ ਨੇ? ਪੈਰਾਸ਼ੂਟ। ਉਹ ਨਹੀਂ ਯਾਰ, ਲਾਟੂ ਰਡਾਰ ਹਾਂ ਲਾਟੂ ਲਾਟੂ ਘੁੰਮਦਾ। ਉਹ ਯਾਰ ਜਿਹੜਾ ਘੁੰਮਦਾ ਵਾ ਪੱਖਾ ਹੈਲੀਕਾਪਟਰ ਮਸਤ ਨਹੀਂ ਹੈਂਡਲ ਚੰਗੇ ਭਲੇ ਸਮਝਦਾਰ ਯਾਰ ਕੋ ਆਪਣੀ ਮਰਜ਼ੀ ਦਾ ਨਾਮ ਰੱਖ ਲਓ, ਸਾਡੀ ਸਮਝ ਨਹੀਂ ਆਉਣ ਡਿਆ। ਸ਼ਰਾਬੀ ਉਹ ਯਾਰ ਨਹੀਂ ਯਾਰ, ਉਹ ਜਿਹੜਾ ਘੁੰਮਦਾ ਨਹੀਂ ਹੁੰਦਾ, ਇੱਕ ਐਂ ਹੁੰਦਾ ਵਾ ਤੇ ਉਹ ਰਡਾਰ ਉਥੇ ਥੱਲੇ ਬੰਦੇ ਵੀ ਬੈਠੇ ਜੋ ਹੁੰਦੇ ਰਡਾਰ ਹੀ ਕਹਿੰਦੇ ਆ। ਰਡਾਰ ਉਹ ਜਿੱਥੇ ਲਾਹੌਰ ਕਰਾਚੀ ਇਸਲਾਮਾਬਾਦ ਲਿਖਿਆ ਹੁੰਦਾ ਫੜ ਕੇ ਲਿਆਣੇ ਇੰਜਨ ਰਡਾਰ। ਹਾਂਜੀ ਉਸਤਾਦ ਜੀ, ਪਾਇਲਟ ਜਿਹੜਾ ਹੁੰਦਾ ਨਾ ਉਸਤਾਦ ਜੀ, ਹੁਣ ਜਹਾਜ਼ ਚਲਾਉਣਾ ਸਭ ਤੋਂ ਈਜ਼ੀ ਸਵਾਰੀ ਜਿਹੜੀ ਜਹਾਜ਼ ਹੈ ਯੈਸ। ਚਲਾਉਣਾ। ਖੇੜੀ ਪਾ ਕੇ ਚੱਲ ਜਾਂਦਾ। ਨਹੀਂ ਖੇੜੀ ਪਾ ਕੇ ਨਹੀਂ ਚੱਲਦੇ, ਉਹ ਤਾਂ ਬੜਾ ਈਜ਼ੀ ਸਵਾਰੀ ਜਿਹੜੀ ਜਹਾਜ਼ ਹੈ, ਕਿਉਂਕਿ ਉਹ ਕਰੈਕਟਰ ਸਿੱਖਿਆ ਹੁੰਦਾ ਸਾਰਾ ਕੁਝ, ਉਹ ਦੱਸਦਾ ਬਟਨ ਦਬਾਏ, ਹੈਂਡਲ ਉੱਪਰ ਕਰੇ, ਹੈਂਡ ਬ੍ਰੇਕ ਖਿੱਚ ਰਹੇ, ਸਾਰਾ ਕ੍ਰੈਡਿਟ ਉਸ ਬੰਦੇ ਨੂੰ ਜਾਂਦਾ। ਉਹ ਜਿਹੜਾ ਉੱਥੇ ਬੈਠਾ ਹੁੰਦਾ ਉਹ ਘੁੰਮਣ ਵਾਲਾ ਦਫ਼ਤਰ ਚ ਕਾਲ ਕਰਦਾ, ਜਿਹੜਾ ਜਹਾਜ਼ 'ਚ ਅੰਦਰ ਬੈਠਾ, ਉਹਨੂੰ ਉਹ ਦੱਸੀ ਜਾਂਦਾ ਕਿ ਵੀ ਬਟਨ ਉੱਪਰ ਕਰੇ, ਅਬ ਇਹ ਬਟਨ ਇਹਦਾ ਮਤਲਬ ਤੂੰ ਉੱਥੇ ਬੈਠਾ, ਮੈਂ ਤੈਨੂੰ ਵੀ ਦੱਸੀ ਜਾਊ। ਦੱਸੀ ਜਾਊਗਾ, ਮੈਂ ਚਲਾ ਲਾਂਗਾ। ਉਸਤਾਦ ਜੀ ਇੱਕ ਸਵਾਲ ਪੁੱਛਣਾ, ਜਹਾਜ਼ ਦੇ ਹਾਰਨ ਹੁੰਦੇ? ਜੀ ਹੁੰਦੇ ਆ ਹੁੰਦੇ ਯਾਰ ਇੱਕ ਹੁੰਦੇ ਆ। ਵੀ ਸਵਾਰੀ ਆ। ਹਾਰਨ ਕਿਦਾਂ ਦਾ ਮਤਲਬ? ਯਾਨੀ ਕਿ ਜਿੱਦਾਂ ਨਿਊ ਖਾਨ ਦੇ ਬਸਰਾ ਤੂੰ ਸੁਣਿਆ ਕਦੀ ਵੱਜਦਾ ਹਾਰਨ ਜਹਾਜ਼ ਦਾ? ਸਾਜੇ ਸਵਾਲ ਹੋਇਆ ਸੀ ਕਿ ਮੈਂ ਤਾਂ ਪੁੱਛਿਆ। ਹੁੰਦਾ ਉਹ ਹੁੰਦਾ ਹਾਰਨ? ਸਾਇਰਨ ਟੈਪ ਕੁਝ ਹੁੰਦਾ ਹੋਏਗਾ, ਹਾਰਨ ਨਹੀਂ, ਸਾਇਰਨ ਟੈਪ ਕੁਝ ਹੁੰਦਾ ਹੈਗਾ।
ਉਹਦੀ ਦੇਣ ਵਾਸਤੇ ਕੋਈ ਵੇਵ ਟੈਪ ਹੋ ਸਕਦਾ ਕੋਈ pilot ਦੇ- ਹਾਰਨ ਕਿੱਥੇ ਯਾਰ ਉਹ ਹਾਰਨ ਇੱਕ ਮਿੰਟ ਭਾਜੀ ਕੀ ਪਾਇਲਟ ਦੇ ਸਾਈਡ ਤੇ ਇੱਥੇ ਹੁੰਦਾ ਪਾਪਾ ਨਹੀਂ ਇਹ ਝੂਠ ਬਾਤ ਪਤਾ ਕੀ ਹਾਰਨ ਤੋਂ ਪੁੱਤ, ਚੱਲਣ ਦਿੰਦਾ ਮੈਨੂੰ। ਇੱਥੋਂ ਕੁਝ ਸਿੱਖਣ ਨੂੰ ਲੋਕ ਧੀਆਂ ਭੈਣਾਂ ਬੱਚੇ ਸਾਡੇ ਤੋਂ ਸਿੱਖਦੇ ਆ। ਇਹਦਾ ਜਹਾਜ਼ ਦਾ ਹਾਰਨ ਇਸ ਤੋਂ ਨਹੀਂ ਲਾਇਆ ਗਿਆ, ਉਹਦੇ ਇੰਜਨ ਦਾ ਸ਼ੋਰ ਬਹੁਤ ਹੁੰਦਾ। ਹਾਂ ਹਾਰਨ ਦੀ ਆਵਾਜ਼ ਮਧੁਰਤਾ ਸੀ ਆਵਾਜ਼ ਸੀ ਕਿ ਉਹ ਮਿੱਟੀ ਗਈ, ਉਹ ਵਿੱਚ ਆਵਾਜ਼ ਨਹੀਂ ਖੁੱਲੀ। ਹਾਰਨ ਦੀ ਆਵਾਜ਼ ਵੈਸੇ ਕਿਉਂ ਨਹੀਂ ਚਾਹੀਦੀ ਖਲਾਜ ਹਾਰਨ ਮਾਰ ਇਲਾਜ ਨਹੀਂ ਚਾਹੀਦੀ, ਥੱਲੇ ਜੋ ਉੱਤਰਦਾ ਜਾ ਉਹਦੇ ਆਪਣੇ ਇੰਜਨ ਦੀ ਆਵਾਜ਼ ਬਹੁਤ ਹੁੰਦੀ। ਉਹ ਭਰਾਵਾ ਓਏ ਅਕਲ ਨਹੀਂ ਤੇ ਮੋਜਾਂ ਹੀ ਮੋਜਾਂ। ਕਰੋ ਮੌਜਾ ਕਰੋ। ਹਾਰਨ ਦੀ ਜਿਹੜੀ ਆਵਾਜ਼ ਹੈ ਨਾ, ਉਹ ਹਾਰਨ ਲਾਜ਼ਮੀ ਹੁੰਦਾ ਕਿ ਤਾਂ ਕਿ ਕੋਈ ਚੀਲ ਕਵਾ ਕੇ ਆਏ ਕਿ ਅੱਧੀ ਸਹੀ ਹੈ। ਜਿਹੜਾ ਹੈਗਾ ਵਾ ਨਾ ਇੰਜਣ ਦੀ ਆਵਾਜ਼ ਨਹੀਂ ਹੁੰਦੀ ਮਿੱਠੇ। ਇੰਜਣ ਦੀ ਆਵਾਜ਼ ਹੁੰਦੀ ਸਿਰਫ ਪਿੱਛੇ ਬੈਕ ਸਾਈਡ। ਪੱਖਿਆਂ ਦੀ ਆਵਾਜ਼ ਹੁੰਦੀ ਇੰਜਨ ਦੀ ਆਵਾਜ਼ ਪੱਖੇ ਇੰਜਨ 'ਚ ਹੀ ਲੱਗਿਆ, ਹੋਰ ਬੇਕੜਾ ਸਵਾਲ ਨਹੀਂ ਪੱਖੇ ਪਰਾਂ 'ਚ ਲੱਗੇ ਆ, ਸਾਈਡਾਂ ਤੇ ਲੱਗੇ ਆ ਉਹ ਪੱਖੇ। ਕਿੰਨੀ ਅਕਲਮੰਦ ਗੱਲ ਹੋਣ ਡਈ ਅੱਧੀ ਹੈ ਗੱਲ ਭਾਈ ਫੈਸਲ ਨੇ ਠੀਕ ਕੀਤੀ ਹੈ ਉਸਤਾਦ ਜੀ ਕਿ ਜਾਨਵਰਾਂ ਨੂੰ ਪਰੇ ਕਰਨ ਲਈ ਹਾਰਨ ਲੱਗੇ ਹੁੰਦੇ, ਲੇਕਿਨ ਉਹ ਪਾਪਾ ਉਹ ਉਹ ਨਹੀਂ ਬੜਾ ਰੀਜ਼ਨੇਬਲ ਜਾਵਨ ਦੀ ਆਵਾਜ਼ ਨਿਕਲਦੀ ਅੱਗੋਂ ਪਰਿੰਦੇ ਭਰੇ ਹੋਏ। ਪੀਏ ਦੇ ਜਿਹੜੇ ਹੈਗੇ ਆ ਅੱਜ ਬਟਨ ਲੈਣ ਸਿਰ ਲੱਗੇ ਹੁੰਦੇ ਆ, ਉੱਤੇ ਜਿਹੜਾ ਖਿੱਚਦੇ ਉਹ ਉਹਦੇ ਚ ਆਪਸ਼ਨ ਵੀ ਹੁੰਦੇ ਆ ਕਿ ਲੰਮੀ ਛੀ ਕਰਨੀ ਇੱਕ ਵਾਰੀ ਜਾਂ ਤੋੜ ਕੇ ਇੰਜ ਕਰਨੀ ਵੀ ਹੈਗੀ ਹਾਂ ਉਹਦੇ ਚ 4-5-6 ਆਪਸ਼ਨ ਹੁੰਦੇ ਹਾਂਜੀ ਉਹ ਭਾਜੀ ਉਹ ਹਾਰਨ ਹੀ ਲੱਗਾ, ਪੈਰਟ ਕਰਦਾ ਹੁੰਦਾ ਵਾ ਸ਼ੀਸ਼ਾ ਖੋਲ ਕੇ, ਤੁਸੀਂ ਹਾਰਨ ਸਮਝ ਜਾਂਦੇ। ਉਸਤਾਦ ਜੀ ਹਾਦਸਾ ਕਿਹੜੇ ਜਹਾਜ਼ਾਂ ਨੂੰ ਆਉਂਦਾ ਵਾ? ਲਓ ਜਿਹੜੇ ਯਾਰ ਇਹ ਪਿੱਛੇ ਜੇ ਸੁਣਿਆ ਸੀ ਕਤਰ 에ਅਰਲਾਈਨ ਦਾ ਸੀ ਕੋਈ। ਕਤਰ ਨੇ ਹਾਂਜੀ। ਕਤਰ ਦਾ ਹਾਲਾਂਕਿ ਕੀ ਦੁਨੀਆ ਦੀ ਲੈਵਲ ਉਹਦਾ ਭਲਾ ਕੀ ਹੋਇਆ, ਕੀ ਮਸਲਾ ਕੀ ਬਣਿਆ ਵਾ, ਉਹ ਤਬਾਹ ਹੋ ਗਿਆ। ਹਾਂ ਇਹ ਨਹੀਂ ਸੀ ਅੱਛਾ ਇਹ ਅਸਲ ਰੌਲਾ ਬਣਿਆ ਆ ਬਣਿਆ ਰੌਲਾ। ਉਹ ਹੋਇਆ ਪਤਾ ਕੀ ਸੀਗਾ, ਜਿਹੜਾ ਅੱਲਾ ਰਹਿਮ ਕਰੇ ਸਿਰਫ ਲਿਸਨ ਨਹੀਂ ਟੂ ਮੀ ਲਿਸਨ ਹੁੰਦਾ ਸੁਣਨਾ। ਲਿਸਨ ਦੇ ਵਿੱਚ ਪ੍ਰੋਬਲਮ ਆਉਂਦੀ 7015 ਕਿਲੋਮੀਟਰ, ਉਹ ਸਮਝਦੇ 11000 ਤੇ ਉਹ ਵਾਧਾ ਘਟਾ ਹੋ ਜਾਂਦਾ ਵਾ। ਸਾਜ ਜੀ ਮੇਰਾ ਇੱਕ ਸਵਾਲ ਆ ਤੁਹਾਡੇ ਨਾਲ, ਤੁਸੀਂ ਮੇਰਾ ਮੌਕਾ ਨਹੀਂ ਲੱਭਣ ਡਿਆ ਬੋਲਣ ਦਾ, ਹੁਣ ਮੈਂ ਮਸੀਂ ਜਗ੍ਹਾ ਲੱਭ ਕੇ ਬੋਲਿਆ। ਜਦੋਂ ਜਹਾਜ਼ ਉੱਡਦਾ ਆ ਹਾਂ ਜਦੋਂ ਉੜਦਾ ਆ ਜਦੋਂ ਜਹਾਜ਼ ਉੱਡਦਾ ਆ ਤੇ ਉਹਦੇ ਚੜਨ ਤੇ ਕੁਦਕੁਤਾਰੀਆਂ ਨਿਕਲਦੀਆਂ, ਤੇ ਜਦੋਂ ਉਤਰਦਾ ਵਾ ਉਦੋਂ ਕੁਦਕੁਤਾਰੀਆਂ ਨਿਕਲਦੀਆਂ। ਇਹਦੀ ਕੀ ਇਹ ਕਿਹਨੂੰ ਸਵਾਲ ਕੀਤਾ ਤੂੰ ਤੁਹਾਨੂੰ ਮੈਂ ਹੀ ਜਿਹੜਾ ਜਵਾਬ ਦੂੰਗਾ। ਹੋਰ ਨਾ ਬੋਲੇ। ਤੇਰੀ ਕੀ ਸਲਾਹ, ਸਾਡੇ ਦਿਮਾਗ 'ਚ ਨਹੀਂ ਇੰਜ ਆਉਂਦੇ। ਤੂੰ ਕਦੀ ਘੀਸੀ ਲਈ ਹੈ ਤਾਂ ਹਾਂਜੀ ਪੀਂਗ ਝੂਟੀ ਕਦੀ ਨਹੀਂ ਬੀਂਗ ਨਹੀਂ ਉਹ ਕੀ ਸੀ ਲਈ। ਵੱਡੀ ਪੀਂਗ ਇੱਕ ਜ਼ੋਰ ਨਾਲ ਝੂਟੀ ਕਦੀ ਹਾਂ ਰੱਸੀਆਂ ਵਾਲੀ। ਕਦੀ ਸਲਾਈਡ ਕੀਤਾ ਕਦੀ ਤੇ ਸੋਜ਼ੋ ਵਾਟਰ ਪਾਰਕ ਜੇ ਪਾਣੀ ਦਾ ਉੱਤੋਂ ਜਾਂ ਥੱਲੇ ਨਹੀਂ ਪਾਣੀ 'ਚ ਨਹੀਂ ਕੀਤਾ ਉਹ ਪਾਣੀ। ਵੈਸੇ ਕਦੀ ਉੱਤੋਂ ਇੰਜ ਥੱਲੇ ਆ ਕੀ ਹੁੰਦਾ ਵਾ ਉਦੋਂ ਇਦਾਂ ਲੱਗਦਾ ਕਿ ਖੂਨ ਸੇਮ ਇਦਾਂ ਹੀ ਹੁੰਦਾ ਉਹੀ ਕੰਡੀਸ਼ਨ ਹੁੰਦੀ ਜਲੂਮ ਹਾਂ ਲਓ ਜੀ ਆ ਸੀਗਾ ਖਿੱਚੀ ਪੈਂਦੀ ਆ। ਜਹਾਜ਼ ਨੂੰ ਕੀਸੀ ਨਾਲ ਪਛਾਵਤ ਦੇਤੀ ਜੀ। ਜਦੋਂ ਤੁਸੀਂ ਕਿੱਥੇ ਜਹਾਜ਼ ਕਿੱਥੇ ਕੀਸੀ। ਵਾਹ ਵਾਹ ਲੇਕਿਨ ਹੁਣ ਕਿਸੇ ਤੇ ਵੀ ਇੰਜ ਨਹੀਂ ਥੱਲੇ ਹੁੰਦੇ ਨਹੀਂ ਜੀ ਕੰਜ ਹੁੰਦੇ ਕੀਸੀ ਤੇ ਇੰਜ ਹੀ ਆਉਂਦੇ ਆ, ਲੇਕਿਨ ਜਹਾਜ਼ ਤੇ ਨਹੀਂ ਹੁੰਦੇ। ਨਹੀਂ ਜਹਾਜ਼ ਵੀ ਜਦੋਂ ਲੱਥਦਾ ਤਾਂ ਇੰਜ ਹੀ ਹੁੰਦਾ ਬਾਜੀ ਜਹਾਜ਼ ਏਦਾਂ ਆ ਜਾਵੇ ਮੈਨੂੰ ਫੜ ਲੈਣਾ, ਏਦਾਂ ਹੀ ਹੁੰਦਾ ਵਿੱਚ ਫਿਰ ਤਾਂ ਸਵਾਰੀਆਂ ਅੱਗੇ ਪਿੱਛੇ ਮੈਂ ਕਹਿੰਦਾ ਜਦੋਂ ਉਤਰਦੇ ਹੁੰਦੇ ਨਾ ਵਿੱਚ ਥੋੜੀ ਜਗ੍ਹਾ ਤੇ ਉਹ ਇੰਜ ਹੁੰਦੇ ਨੇ, ਤੁਹਾਨੂੰ ਪਤਾ ਲੱਗਦਾ ਕਿ ਉਹ ਜਹਾਜ਼ ਥੱਲੇ ਜਾ ਰਿਹਾ। ਹਾਂਜੀ ਜਹਾਜ਼ ਐ ਖੋਇਆ ਜਾ ਰਿਹਾ, ਐ ਆਸਤਾ ਥੱਲੇ ਆਉਣਾ। ਐਸਾ ਨਹੀਂ ਚੰਗਾ ਭਲਾ ਇੱਥੇ ਕੁਝ ਹੁੰਦਾ ਬੇਟੇ। ਦਾ ਕੁਝ ਜੋ ਥੱਲੇ ਵੱਜਦਾ ਉਦੋਂ ਹੁੰਦਾ ਵਾ, ਨਹੀਂ ਵਾਜਣ ਤੋਂ ਪਹਿਲੇ ਵੀ ਉਹ ਬਿਠੇ ਤੂੰ ਫਿਰ ਸਾਡੇ ਤਾਂ ਵੱਜਦਾ ਹੀ ਹੁੰਦਾ ਵਾ। ਨਹੀਂ ਤੂੰ ਫਿਰ ਗਿਆ ਨਹੀਂ ਉਸ ਜਹਾਜ਼ 'ਚ। ਚਬਲਾ ਮੈਂ ਪਹਿਲਾ ਸਫਰੀ ਵਾਲਾ ਜ਼ਿੰਦਗੀ ਦਾ ਪੀਐਚ ਸੀਗਾ, ਹਾਂ। ਤੇ ਮੈਂ ਉਦੋਂ ਹਵਾਈ ਹੁਣ ਸਫ਼ਰ ਬਹੁਤ ਸਹੀ ਹੋ ਗਿਆ ਵਾ। ਹੁਣ ਇਨਸ਼ਾਅੱਲਾ ਤਾਲਾ ਕੋਈ ਵੀ ਜਹਾਜ਼ ਦੁਨੀਆ ਦਾ ਨਾ ਕਿਸੇ ਨੂੰ ਸਾਡੀ ਕੁਛ ਨਹੀਂ ਹੁੰਦਾ, ਕਿਉਂਕਿ ਥੱਲੇ ਲਿਖਾ ਰਹੇ ਨੇ ਖੈਰ ਨਾ ਜਾ ਤੇ ਖੈਰ ਨਾ। ਉਸਤਾਦ ਜੀ ਪਿੱਛੇ ਨਾ ਨਹੀਂ ਉਹ ਤੈਨੂੰ ਸਮਝ ਆ ਗਈ ਮੈਂ ਕੀ ਕਹਿ ਰਿਹਾ ਹਾਂਜੀ। ਉਂਝ ਹੀ ਹੁੰਦਾ ਸੇਮ ਉਹ ਜਿਹੜੀ ਇੱਕ ਕਸ਼ਤੀ ਹੁੰਦੀ ਗਰਾਊਂਡ ਦੇ ਵਿੱਚ ਲੱਗੀ ਮੇਲਿਆਂ ਤੇ, ਉਹਦੇ 'ਚ ਵੀ ਉਹਦੇ ਤੁਸੀਂ ਨੁੱਕਰ ਤੇ ਬੈਠੇ ਹੋਵੋ ਤੇ ਜਦੋਂ ਥੱਲੇ ਆਉਂਦੀ ਹੈ ਉਦੋਂ ਹੁੰਦਾ ਨਾ ਕੁਝ ਖਿੱਚ ਪੈਂਦੀ। ਉਹ ਉਹੀ ਫਾਰਮੈਟ ਆ। ਹਾਂ ਇਹ ਮਿਸਾਲ ਦੀ ਕੋਈ ਬੜਾ ਖੇਡਿਆ ਯਾਰ ਮੈਂ ਬਹੁਤ ਯਾਰ। ਉਹ ਡਰੈਗਨ ਉਸਤਾਦ ਜੀ ਉਹ ਨੀਲਗਾਂ ਤੇ ਬੈਠੇ ਹੋ ਤੁਸੀਂ? ਨੀਲਗਾਂ ਤੇ ਬੈਠੇ ਹੋ? ਉਹ ਜਿਹੜੀ ਇੰਜ ਉਹ ਨੀਲ ਗਏ ਆ। ਆਹੋ ਜਿਹੜੀ ਸੁੱਟ ਉਹ ਕਿੱਥੇ ਬੈਠੇ ਹੋ ਤੁਸੀਂ? ਇੱਕ ਮਿੰਟ ਓਏ ਚੁੱਪ ਕਰ। ਬੈਲ ਮਾਰ ਕੇ ਰਾਦਾ ਗੱਲਾਂ ਵਾ, ਕਿੱਥੇ ਬੈਠੇ ਹੋ? ਇਹ ਕਿੱਥੇ ਬੈਠੇ ਹੋ ਦੱਸਣਾ ਜ਼ਰਾ। ਭਾਈ ਮੈਂ ਲਾਹੌਰ ਵੀ ਬੈਠਾ ਹਾਂ, ਫੈਸਲਾਬਾਦ ਵੀ ਬੈਠਾ, ਜਿਹੜੀ ਚੁੱਕ ਕੇ ਉਹ ਸਪਰਿੰਗ ਵਾਲੀ ਇੰਜਨ ਕਰਦੀ। ਹਾਂ ਮੈਂ ਉਹਦੀ ਗੱਲ ਕਰਨ ਲੱਗਾ। ਮੈਂ ਕਿਹਾ ਪਤਾ ਨਹੀਂ ਓਰੀਜਨਲ ਦੇ ਬੈ ਗਏ। ਨਹੀਂ, ਉਹ ਤਾਂ ਮਿਲਦੀ ਸਪੇਨ ਚੋਂ। ਉਹ ਭਰਾਵਾ ਨੀਲ ਗਾਏ ਨੇ ਜਿੰਨਾ ਚੱਕ ਮਾਰਦੀ ਉਹ ਵਸੀਟ ਗਏ ਆ, ਆਹ ਮਾਰਦੀ ਰੱਖ ਕੇ। ਅੱਛਾ ਫਿਰ ਉਸਤਾਦ ਜੀ ਉਹ ਇੰਜ ਹੋ ਜਾਂਦੀ, ਉਹ ਕਿੰਨਾ ਕੁਝ ਕਰਦੀ ਉਹ ਹੈ। ਇੰਜ ਵੀ ਹੋ ਜਾਂਦੀ, ਇੰਜ ਵੀ ਹੋ ਜਾਂਦੀ। ਤੇ ਡਿੱਗੇ ਸਾਜੀ ਤੁਸੀਂ ਉਹਦੇ ਤੋਂ ਕਿ ਆ ਡਿੱਗ ਪੈਂਦਾ ਬੰਦਾ ਤੇ ਪਹਿਲੀ ਵਾਰੀ। ਮੇਰਾ ਤਾਇਆ ਉਹਦੇ ਤੇ ਬੈਠਾ ਸੀ ਸਾਜੀ, ਘੰਟਾ ਉਹ ਕਰਦੀ ਰਹੀ ਕੋਸ਼ਿਸ਼, ਉਹ ਡਿੱਗਿਆ ਨਹੀਂ। ਉਹਨੇ ਉਹ ਕੋਈ ਦਾਦੀ ਦੀ ਤੇਰੀ ਉਹਨੇ ਕੋਈ ਸ਼ਾਇਦ ਪਤਾ ਹੀ ਉਹਨੇ ਸ਼ਾਇਦ ਨਹੀਂ ਸੀ ਕੋਈ ਸਾਈ ਜਨਮਨ, ਘੰਟਾ ਉਹਦੇ ਤੇ ਉਹ ਘੁਮਾਉਂਦੀ ਰਹੀ, ਬੜੇ ਉਹਨੇ ਜ਼ੋਰ ਲਾਏ, ਕਦੀ ਇੰਜ ਕਦੀ ਯਕਦਮ ਝਟਕਾ ਅੱਗੇ ਨੂੰ ਉੱਤੇ ਨੂੰ, ਉਹ ਬੰਦਾ ਡਿੱਗਿਆ ਨਹੀਂ। ਇਹਦਾ ਤਾਇਆ ਬੈਠਾ ਉਸਤਾਦ ਜੀ, ਉਹ ਪੱਥਰ ਵਾਲੀ ਗਾਂ ਦਾ ਵੀ ਗੋਇਆ ਨਿਕਲ ਗਿਆ। ਐਸਾ ਨੈਸ ਉਸਤਾਦ ਜੀ ਇਹ ਗੱਲ ਆ, ਸਵਾਲ ਇਹ ਆ ਕਿ ਤੁਸੀਂ ਕਦੀ ਆਪਣੀ ਜ਼ਿੰਦਗੀ 'ਚ ਫੁੱਲ ਉੱਚਾ ਪਹਾੜ ਕਿਹੜਾ ਚੜੇ? ਕੋਈ ਵੀ ਨਹੀਂ। ਨਹੀਂ ਚੜੇ ਤੇ ਸਾਜੀ
ਆਪਾਂ ਉੱਥੇ ਗਏ ਨਹੀਂ ਉੱਧਰ ਗਏ ਸੀ ਨੀ। ਨਾਰਾਇਣਗੰਜ ਜਦੋਂ ਆਪਾਂ ਗਏ ਉਹ ਗੱਡੀ ਚੜੀ ਸੀ ਤੁਸੀਂ ਉਚਾਈਆਂ ਦੇਖੀਆਂ ਹੀ ਨਹੀਂ ਹਲੇ ਗੱਡੀ ਤੇ ਕਿ ਪੈਦਲ? ਪੈਦਲ ਕੋਈ ਨਹੀਂ, ਬਹੁਤ ਘੱਟ ਨਹੀਂ ਚੜ੍ਹੇ। ਚਨਿਓਟ ਵੀ ਨਹੀਂ ਗਏ ਸਾਜ ਭਾਰਤੀ ਚੜੀ ਨਹੀਂ ਗਏ। ਮੈਂ ਜ਼ਿੰਦਗੀ 'ਚ ਕਦੀ ਚਨਿਓਟ ਹੀ ਨਹੀਂ ਗਿਆ। ਫਿਰ ਤੁਸੀਂ ਪਾਕਿਸਤਾਨੀ ਨਹੀਂ ਹੈਗੇ ਤੁਸੀਂ? ਨਹੀਂ ਗਿਆ, ਨਹੀਂ ਚਨਿਓਟ ਤੁਸੀਂ ਗਏ ਉਸਤਾਦ ਜੀ, ਨਹੀਂ ਗਿਆ। ਮੈਂ ਸਾਬਤ ਕਰ ਦੇਣਾ ਜੇ ਜਾਣਦੇ ਹੋ ਕਿ ਹੋ ਤੁਸੀਂ ਕਿੱਥੇ? ਨਹੀਂ ਫਿਰ ਚਨਿਓਟ ਗਏ ਹੋ। ਕਿੱਦਾਂ? ਸਾਈਕਲਾਂ ਤੇ ਜਦੋਂ ਗਏ ਸੀ ਮੁੰਡਿਆਂ ਨਾਲ ਮੇਲੇ ਤੇ ਇੱਕ ਰੋਡ ਸ਼ੋਅ ਕੀਤਾ ਸੀ ਉੱਥੇ ਥੀਏਟਰ ਜਾ ਕੇ, ਤੁਸੀਂ ਉਹ ਚਨਿਓਟ ਸੀ ਸੀਗਾ, ਨੰਦੂ ਲਾਲ ਸਾਹਿਬ ਸਨ। ਹਾਂ ਹਾਂ, ਉਹ ਰਾਤ ਨੂੰ ਆਪਾਂ ਗਏ ਸਾਂ ਤੇ ਉਹ ਚਨਿਓਟ ਗੱਡੀ 'ਚ, ਆਹੋ। ਥੀਏਟਰ ਦੇ ਅੱਗੇ ਰੁਕੇ ਸਾਂ ਆਹੋ। ਤੇ ਉੱਥੇ ਆ ਗਏ, ਏਦਾਂ ਗਏ ਆ, ਪਹਾੜੀ ਦੀ ਗੱਲ ਏਦਾਂ ਗਏ ਆ। ਲੇਕਿਨ ਉਹ ਚਨਿਓਟ ਜਾਣਾ, ਦਰਿਆ ਦੇਖਣਾ, ਪਹਾੜੀ ਦੇਖਣੀ, ਉਹ ਨਹੀਂ। ਨਹੀਂ ਫਿਰ ਇਹਦਾ ਮਤਲਬ ਲੇਟ ਨਾਈਟ ਗਏ ਸਾਂ, ਇੱਕ ਥੀਏਟਰ ਦੇ ਅੱਗੇ ਰੁਕੇ ਸਾਂ, ਉੱਥੇ ਡਾਡੀ ਥੱਕੀ ਟੁੱਟੀ ਸਾਂ। ਨਹੀਂ ਸਾਜ ਜੀ ਜਿਹੜਾ ਕਹਿੰਦੇ ਹਫਤਾ ਪੂਰਾ ਜਾਵੇ ਨਾ, ਮਹੀਨੇ 'ਚ 4 ਦਫਾ ਜਾਵੇ ਉੱਥੇ ਪਹਾੜੀ ਤੇ, ਚਲੋ ਰੰਗ ਗਲੋ ਕਰਨ ਲੱਗ ਪੈਂਦਾ। ਗਲੋ ਤੇਰੀ ਨਹੀਂ ਉਹ ਪਹਾੜੀ 골ਡਨ ਪਰਲਾ ਲੈਂਦੀ ਆ। ਇਹ ਹਕੀਕਤ ਬਾਤ ਆ। ਯਾਰ ਉੱਥੇ ਜਿਹੜਾ ਦਰਿਆ ਉੱਤੇ ਉਸਤਾਦ ਜੀ ਜਲਪਰੀਆਂ ਵੀ ਆ ਹਾਂਜੀ, ਕਿੱਥੇ ਦੇਖਿਆ ਨੂੰ ਚੱਲ ਪਈਆਂ ਉੱਥੇ ਦਰਿਆ ਤੇ ਜਿਹੜਾ ਚਨਿਓਟ ਦਰਿਆ ਵਾ ਚਵਲੇ ਜੀ ਉਹ ਸੱਚ ਜਹਾਜ਼ ਦੀ ਯਾਰ ਗੱਲ ਹੁੰਦੀ ਸੀ, ਮੈਨੂੰ ਇੱਕ ਸਵਾਲ ਹੋਰ ਆ ਗਿਆ। ਸਾਜ ਜੀ ਗੇਅਰ ਵੀ ਹੁੰਦੇ ਆ ਜਹਾਜ਼ ਦੇ, ਯਾਨੀ ਕਿ ਜਿੱਦਾਂ ਹੁਣ ਗੇਅਰ ਲਾਇਆ ਤੇ ਉੱਡ ਗਿਆ। ਹੁੰਦੇ ਆ ਮੇਰੇ ਖਿਆਲ। ਉਹ ਲੈ, ਇਹਨਾਂ ਮੈਨੂੰ ਨਹੀਂ ਪਤਾ, ਇਹਨਾਂ ਹੁੰਦੇ ਆ। ਮੈਂ ਪਾਇਲਟ ਆਣ ਲਾਮਾ ਉਸਤਾਦ ਜੀ ਇਹਦੇ ਇਹਦਾ ਨਾਲ ਹੀ ਪੈਰ 'ਚ ਹੀ ਹੁੰਦਾ ਵਾ ਇਹਦਾ ਭਾਜੀ 12 ਗੇਅਰ ਹੁੰਦੇ ਇਹਦੇ, ਠੀਕ ਆ? 12 ਗੇਅਰਾਂ 'ਚ ਤੁਸੀਂ ਥੱਲੇ ਲੈਂਡ ਕਰਨਾ ਜਹਾਜ਼। ਉਹ ਭਰਾਵਾ ਆਟੋ ਹੁੰਦਾ ਡੀਐਸ ਤੇ ਚੱਲਦਾ ਵਾ, ਬਸ ਤੁਹਾਨੂੰ ਇਹ ਨਹੀਂ ਪਤਾ। ਏਦਾਂ ਹੀ ਜਿੱਦਾਂ ਟੀਕਾ ਨਹੀਂ ਲੱਗਦਾ, ਹਾਂਜੀ ਕਈ ਡਾਕਟਰ ਹੁੰਦੇ ਉਹ ਪਤਾ ਨਹੀਂ ਲੱਗਦਾ ਕਿ ਟੀਕਾ ਲਾਤਾ ਉਹਨਾਂ ਨੇ। ਕਈ ਡਾਕਟਰ ਹੁੰਦੇ ਉਹ 3 ਦਿਨ ਤੱਕ ਬਾਅਦ ਵੀ ਉਹ ਜਗ੍ਹਾ ਦੱਸਦੀ ਰਹਿੰਦੀ ਵੀ ਠੀਕ। ਹਾਂਜੀ, ਐਨਜੀ ਪਾਇਲਟ ਦਾ ਹਿਸਾਬ ਆ ਲੈਂਡਿੰਗ ਦਾ। ਜਦੋਂ ਟਾਇਰ ਵੱਜਦੇ ਨਾ ਥੱਲੇ, ਹਰ ਪਾਇਲਟ ਦੀ ਲਹਿਦਾ ਸਮੂਥਨੈਸ ਆ। ਕਰਾਂਗੇ ਉੱਥੋਂ ਲੋਕੀ ਕਹਿੰਦੇ ਜਹਾਜ਼ ਚੱਲ ਰਿਹਾ ਹੈ। ਹਾਂਜੀ, ਲੋਕੀ ਪਾਇਲਟ ਦੀ ਤਾਰੀਫ ਕਰਨਗੇ, ਜਦੋਂ ਜਹਾਜ਼ ਲੈਂਡ ਕਰਦਾ ਨਾ, ਟਾਇਰ ਵੱਜਦੇ ਨੇ ਤੇ ਲੋਕੀ ਕਹਿੰਦੇ ਯਾਰ ਕਿਆ ਸਮੂਥ ਸੀ ਯਾਰ, ਇਹਨੇ ਕਿਆ landing ਲੈਂਡਿੰਗ ਕਰਾਈ ਆ। ਤੇ ਕਈ ਢਾ ਮਾਰਦੇ ਥੱਲੇ ਪੈਰ ਹੀ ਕੰਮ ਤੈਨੂੰ ਇੰਜ ਲੱਗਿਆ ਨੇ ਉੱਤੋਂ ਹੀ ਮਾਰ ਦਿੱਤਾ। ਕਿ ਟਰੈਕਟਰ ਦੇ ਵਿੱਚ ਇਹ ਵੀ ਸਕਿੱਲਸ ਹੁੰਦੀਆਂ ਨੇ ਪਾਇਲਟ ਦੀਆਂ, ਕਿ ਉਹ ਯਾਰ ਉਹ ਕੀ ਉਹਦੀ ਬਰੀਕੀ ਆ ਕਿ ਉਹਨੇ ਇੰਜ ਟਾਇਰ ਲਾਏ ਨੇ ਕਲਕਾ ਜਾਂ ਇੰਜ ਹੋਇਆ ਬਸ ਤੇ ਤੁਸੀਂ ਰੋਡ ਤੇ ਫਿਰ ਲੋਕੀ ਕਈ ਕਲੈਪ ਕਰਦੇ ਆ। ਹਾਂਜੀ ਕਲੈਪਿੰਗ ਹੁੰਦੀ, ਜਹਾਜ਼ਾਂ ਦੇ ਵਿੱਚ ਵੀ ਐਪਰੀਸ਼ੀਏਟ ਹੁੰਦਾ, ਕਲੈਪਿੰਗ ਹੁੰਦੀ ਹੈ ਉਹਨਾਂ ਦੀ ਬੜੀ ਕਲੈਪ। ਬੜੀ ਬੜੀ ਵਜ੍ਹਾ ਤੋਂ। ਉਹ ਜਿਹੜਾ ਉਹ ਪਾਇਲਟ Yes. ਸੀਗਾ, ਪਤਾ ਨਹੀਂ ਉਹਦਾ ਨਾਮ ਸੀ, ਸੇਠ। ਲੇਕਿਨ ਤੂੰ ਫੈਸਲਾਬਾਦੋਂ ਜਾਂ ਮਲਤਾਨੋਂ ਤੂੰ ਚੱਲ ਜਾ ਜਹਾਜ਼ 'ਚ ਬਹਿ ਕਿਤੇ, ਤੂੰ ਸਵਾਰੀਆਂ ਐਡੀਆਂ ਮਜ਼ੇਦਾਰ ਹੁੰਦੀਆਂ ਨਾ, ਵੀ ਕੈਂਚੀ ਚੱਪਲਾਂ ਪਾਈਆਂ ਨੇ, ਕੁਹਾਟੀਆਂ ਪਾਈਆਂ ਨੇ, ਸ਼ਲਵਾਰਾਂ ਕਮੀਜ਼ਾਂ ਪਾਈਆਂ ਨੇ, ਸਾਫੇ ਬੰਨੇ ਨੇ ਤੇ ਲੱਗੇ ਨੇ ਵਿੱਚ ਉੱਚੀ ਉੱਚੀ ਆਵਾਜ਼ 'ਚ ਤੋਰ ਲਾ ਇਹਨੂੰ। ਆਹੋ ਆਹੋ, ਵੀ ਕਿਸਮ ਜਹਾਜ਼ ਲੇਟ ਹੋ ਜਾਂਦਾ ਨਾ, ਯਾਨੀ ਪਾਇਲਟ ਨੂੰ ਜਿੰਦਾ ਪਿੱਛੋਂ ਸਿਗਨਲ ਨਹੀਂ ਹੋਣੇ ਕਲੀਅਰਨੈਸ ਦੇ, ਤੇ ਉਹ ਇੱਥੇ ਕਹੀ ਜਾਂਦੇ ਉਹ ਤੋਰ ਲਾ, ਇੱਥੇ ਖਿਲਾਰ ਲਿਆ ਹੁਣ। ਬਲੋ ਸਟੈਪ ਸੇਮ ਬਲੋ ਸਟੈਪ ਵਾਲਾ ਸਮਝਿਆ ਉਹਨਾਂ ਨੇ। ਇਹਨੂੰ ਪਏ ਚਿੱਤਰ ਉਸੇ ਜਹਾਜ਼ ਚੋਂ। ਉਹ ਜ਼ਰਾ ਲੇਟ ਸੀ ਉਸਤਾਦ ਜੀ, ਪਾਇਲਟ ਵੈਸੇ ਹੀ ਬੈਠਾ ਤੇ ਉੱਤਰ ਕੇ ਟਾਇਰ ਨਾਲ ਬਹਿ ਗਿਆ। ਇਹ ਰੋਸਟਾਂ ਜਿਹੜੀਆਂ ਇਹਨਾਂ ਜਹਾਜ਼ਾਂ ਦੀਆਂ ਨੇ ਤੇ ਉਹਨਾਂ ਜਹਾਜ਼ਾਂ ਦੀਆਂ ਫਰਕ ਆ। ਅੱਛਾ ਜੀ, ਇਹ ਕਤਰ ਏਅਰਲਾਈਨ ਚ ਜਾ ਰਹੇ ਤੁਸੀਂ, ਐਮਰਸ ਜਾ ਰਹੇ ਹੋ, ਸਰ ਪਲੀਜ਼ ਸੀਟ ਬੈਲਟ ਬੰਨ ਲੈ, ਠੀਕ ਹੈ ਸਰ ਪਲੀਜ਼ ਮੇਕ ਅ ਸੀਟ ਬੈਲਟ। ਤੂੰ ਕਹਿੰਦਾ ਓਕੇ। ਜਿਹੜਾ ਫੈਸਲਾ ਬਹੁਤ ਜਾਣਾ ਕਹਿੰਦਾ ਬੰਨ ਓਏ ਇਹਨੂੰ ਬੰਨ ਆ ਬੈਲਟ ਬੰਨ। ਉਹ ਵਿਚਾਰੀਆਂ ਖਿੱਚੀਆਂ ਇਦਾਂ ਦੀਆਂ ਹੁੰਦੀਆਂ ਨਹੀਂ, ਇੱਕ ਹਜ਼ਾਰਤਾ ਉਹਨਾਂ ਨੇ ਹੋ ਗਈਆਂ ਹਾਂ। ਆਪ ਬੈਠੇ ਨਾ, ਮੈਂ ਕਹਿ ਰਹੀ ਨੂੰ ਆਪ ਬੈਠੇ ਤਾਂ ਆਪਣੀ ਸੀਟ पे इधर किधर खड़े हैं इंज कहते, वो भी बाजी मैं इतने वो भी टैप ਉਸਤਾਦ ਜੀ ਝਾੜੀਆਂ ਉਹ ਪਾਈਏ ਇਹ ਜਾਣ ਕੇ ਇਹ ਉਦਾਂ ਦਾ ਕਰ ਦਿੰਦੇ ਉਸਤਾਦ ਜੀ ਜਿਹੜੀ ਉਹ ਉਹਨਾਂ ਨੂੰ ਵੀ ਪਤਾ ਇਹਨਾਂ ਨੂੰ ਕੁਝ ਨਹੀਂ ਕਹਿਣਾ। ਆਪ ਕੀ ਕਰ ਰਹੇ ਇਧਰ, ਬੈਠ ਜਾ ਇਧਰ। ਹਾਂ, ਤੇ ਦੂਜੇ ਜਹਾਜ਼ ਚ ਉਹੀ 에ਅਰ ਟ੍ਰੋਸਸ ਹੋਵੇ ਤੇ ਉਹ ਬੜੇ ਹਿਸਾਬ ਨਾਲ ਉਹਨੂੰ ਪਤਾ ਇਹਨੂੰ ਮੈਂ ਹਲਕਾ ਜਿਹਾ ਇਸ਼ਾਰਾ, ਬਲਕਿ ਉਹਨੇ ਪਹਿਲੇ ਤੇ ਉਹ ਕੰਮ ਕਰਨਾ ਹੀ ਨਹੀਂ। ਹਾਂਜੀ, ਇਹ ਸਾਡੇ ਵਾਲੇ ਪਾਸੇ ਆ ਵੀ ਇਸ ਟਾਈਮ ਉੱਠ ਕੇ, ਮਤਲਬ ਹਾਲੇ ਜਹਾਜ਼ ਉੱਥੇ ਹੀ ਖੜਾ ਵਾ, ਠੀਕ ਹੈ, ਜਹਾਜ਼ ਦੇ ਅੰਦਰ ਬੈਠੇ ਨੇ, ਬਹਿ ਗਏ 3.5 ਘੰਟੇ 에ਅਰਪੋਰਟ ਤੇ ਬਹਿ ਕੇ ਆਏ ਕਰੈਕਟਰ, ਜਹਾਜ਼ 'ਚ ਬੈਠੇ ਨੇ, ਜਹਾਜ਼ ਹਲੇ ਚੱਲਿਆ ਨਹੀਂ, ਮੈਂ ਪਿਸ਼ਾਬ ਕਰਨਾ। ਵੀ ਤੂੰ ਬਾਹਰ 3.5 ਘੰਟੇ ਬੈਠਾ ਰਿਹਾ, ਅੰਦਰ ਆ ਕੇ ਬੈਠਾ ਸੀਟ ਤੇ ਨਾ। ਅੱਛਾ, ਇਹੋ ਜਿਹੇ ਬੰਦੇ ਦੇ ਨਾਲ ਬਹਿਣ ਦਾ ਬੜਾ ਸਿਆਪਾ ਹੁੰਦਾ। ਯਾਨੀ ਅਗਰ ਉਹ ਬਾਰੀ ਵਾਲੀ ਸੀਟ ਤੇ ਬੈਠਾ, ਤੁਸੀਂ ਇੱਥੇ ਬੈਠੇ, ਉਹਨੇ ਹਰ 15 ਮਿੰਟ ਬਾਅਦ ਭਾਈ 1 ਮਿੰਟ ਜ਼ਰਾ ਉਹਨੇ ਪਾ ਕੇ ਉੱਥੇ ਕਦੀ ਪਿਸ਼ਾਬ ਕਰਨ ਚਲਾ ਗਿਆ, ਕਦੀ ਕੋਈ ਕਰੇ, ਉਹਨੇ ਟਿਕਣਾ ਹੀ ਨਹੀਂ, ਬਾਰੀ ਦੇਖ ਰਿਹਾ ਟਿਕਣਾ ਹੀ ਨਹੀਂ ਉਹਨੇ। ਕੌਣ ਹੈ ਉਸਤਾਦ ਜੀ? ਇੱਕ ਕਰੈਕਟਰ ਹੈ ਜਿਹਨੇ ਪਹਿਲੀ ਵਾਰੀ ਜ਼ਿੰਦਗੀ 'ਚ ਇੱਕ ਵਾਰੀ ਜਹਾਜ਼ 'ਚ ਬਹਿਣਾ, ਉਹਨੇ ਸਾਰਾ ਵਿਜ਼ਿਟ ਕਰਨਾ, ਤੇ ਉਹਨੇ ਆ ਕੇ ਫਿਰਨਾ ਖੱਜਲ ਕਰ ਦੇਣਾ। ਮੈਂ ਕਹਿੰਦਾ ਸਵਾਰੀ ਨੂੰ ਨਹੀਂ ਥਿਆ ਤੂੰ ਮੇਰੇ ਨਾਲ ਆ। ਹੁਣ ਕਈ ਸਵਾਰੀ ਹੈ ਨਾ, ਮੇਰੀ ਆਦਤ ਹੈ ਨਾ, ਮੈਂ ਜਾ ਕੇ ਸੀਟ ਤੇ ਬਹਿ ਗਿਆ ਤੇ ਬਹਿ ਗਿਆ ਬਸ, ਸਾਦਾ ਮਤਲਬ ਬਹਿ ਗਿਆ। ਹੁਣ ਕਈ ਇੰਨੇ ਖਿਜਾਉਂਦੇ ਨੇ ਕਿ ਮੈਂ ਕੋਈ ਲੈਪਟਾਪ ਫੜਿਆ ਜਾਂ ਕੋਈ ਚੀਜ਼ ਫੜੀ ਹੈ ਤੇ ਉਹ ਬਹਿ ਗਿਆ। ਹੁਣ ਆ ਬਹਿ ਗਿਆ ਮੈਂ, ਹੁਣ ਆ ਬੰਦਾ ਆਰਾਮ ਨਾਲ ਬੈਠਾ, ਮੈਂ ਬਹਿ ਗਿਆ, ਮਿੰਟ ਕੇ ਬਾਅਦ ਇੰਜ
ਯਾਨੀ ਉਹਨੇ ਤੈਨੂੰ ਆਪਣਾ ਸਾਹਸ ਦਵਾਈ ਜਾਣਾ ਕਿ ਵੀ ਮੈਂ ਨਾਲ ਤੇਰੇ ਬੈਠਾ ਹਾਂ। ਇਹ ਚੀਜ਼ ਕਰੀ ਜਾ ਰਿਹਾ। ਕੁਛ ਕਰੀ ਜਾਣਾ ਉਹਨੇ, ਤੇਰੀ ਕਦੀ ਮੋਢਾ ਇੰਜ ਹੋਣਾ ਤੇ ਉਹਦੇ ਵੱਲ ਤੂੰ ਵੇਖਣਾ ਤੇ ਉਹ ਕਦੀ ਇੰਜ ਕਰ ਰਿਹਾ ਕਦੀ ਇੰਜ, ਤੂੰ ਉੱਥੇ ਬਹਿ ਗਿਆ, ਅੱਛਾ ਚੱਲ ਠੀਕ। ਉਹਨੂੰ ਇਹ ਨਹੀਂ ਪਤਾ ਵੀ ਇੱਧਰੋਂ ਮੈਂ ਨਾਲ ਤੈਨੂੰ ਐ ਕਰ ਦਿੱਤਾ ਆਹ ਤੇ ਫਿਰ ਇੰਜ ਕਰ ਲਿਆ। ਫਿਰ ਯਾਨੀ ਇਹ ਸਵਾਰੀਆਂ ਹੁੰਦੀਆਂ ਕਿ ਬੱਸ ਵਾਲੇ ਸਾਹਿਬ ਟਿਕਣਾ ਹੀ ਨਹੀਂ ਉਹਨਾਂ ਨੇ। ਤੇ ਜਦੋਂ ਠੀਕ ਉਹਨਾਂ ਨੇ ਜਦੋਂ ਇਹ ਸਾਰਾ ਕਰ ਲੈਣਾ, ਜਹਾਜ਼ ਉੱਡਿਆ ਤੇ ਤੂੰ ਉਹਦੇ ਵੱਲ ਵੇਖਣਾ, ਤੂੰ ਐਂ ਪਿਆ ਦਾ ਉਹ ਪਿਆ ਉਹ ਐਸੇ ਐਸੇ ਬੀਲੇ ਕਰੈਕਟਰ, ਤੇਰੀ ਸੋਚ ਹੋਣੀ। ਤੇ ਉਤਰ ਕੇ ਸਾਰਿਆਂ ਨੂੰ ਦੱਸਦੇ ਆ ਕੋਈ ਸਫਰ ਜਹਾਜ਼ ਦਾ ਵਾਸ਼ਰੂਮ ਐਡੇ ਸਾਫ, ਜਿੰਨੀ ਵਾਰੀ ਮਰਜ਼ੀ ਬੁਲਾਓ, ਇੰਜ ਕਰੋ ਇੰਜ। ਲੇਕਿਨ 28 ਏਅਰਲਾਈਨ ਉਸਤਾਦ ਜੀ। ਹਾਂ ਲੇਕਿਨ ਅੱਛਾ ਜਹਾਜ਼ ਇੰਜ ਕਰਕੇ ਲੈਂਡ ਕੀਤਾ ਤੇ ਹਾਲੇ ਸਲੋ ਜਾ ਕੇ ਆਪਣੇ ਉੱਥੇ ਅੱਡੇ ਤੇ ਪਹੁੰਚਿਆ। ਅੱਡਾ ਕਹਿ ਲੋ, ਚਲੋ ਉੱਥੇ ਲੱਗਾ ਜਿੱਥੇ ਉਹਦੇ ਉਹ ਜਿਹੜਾ ਉਹਦਾ ਟਰੈਕ ਆਹੋ ਉਹ ਲੱਗਣਾ ਉਹਦਾ। ਤੇ ਖਲੋਤੇ ਨੇ ਪੈਗ ਫੜ ਕੇ ਅੱਜ ਪਹਿਲੀ ਉੱਠ ਜਾਂਦੇ ਆ। ਅਜ਼ਾਬ ਪਾਤਾ ਵਾ ਬੂਹੇ 'ਚ ਖੜੇ ਆ। ਬੂਹੇ ਤੋਂ ਪਹਿਲੇ ਫਸੇ ਪਏ ਨੇ, ਖਲੋਤੇ ਨੇ ਉੱਠ ਕੇ, ਬੈਗ ਵੀ ਲਾ ਲੈਣੇ ਆਪਣੇ ਤੇ, ਹਾਲੇ 15 ਮਿੰਟ ਬਾਅਦ ਜਾਣਾ ਵਾ ਦਰਵਾਜ਼ਾ ਖੁੱਲਣਾ। ਉਹ ਕਹੀ ਜਾ ਰਹੀ ਆ ਬੈਠੋ ਵੀ ਬਾਅਦ ਜਹਾਜ਼ ਦਾ ਦਰਵਾਜ਼ਾ ਨਾ ਉਹ ਖੁੱਲਣਾ ਵਾ ਤੇ ਜਿਹੜੇ ਸਭ ਤੋਂ ਅੱਗੇ ਬੈਠੇ ਨੇ ਉਹਨਾਂ ਨੇ ਜਾਣਾ। ਤੇ ਹੁਣ ਤੁਸੀਂ ਅਗਲੀ ਟਿਕਟ ਕਈ ਬੰਦੇ ਇਸ ਤੋਂ ਲੈਂਦੇ ਆ ਕਿ ਯਾਰ ਮੈਂ ਪੈਸੇ ਵੱਧ ਖਰਚ ਲੈਣਾ, ਇੱਕ ਤੇ ਮੈਂ ਜਾਂਦੇ ਬਹਿ ਜਾਵਾਂਗਾ, ਦੂਸਰਾ ਮੈਂ ਉਤਰ ਕੇ ਤੇ ਸਭ ਤੋਂ ਪਹਿਲੇ ਮੇਰਾ ਬੋਰਡਿੰਗ ਵੀ ਹੋ ਜਾਏਗੀ, ਸਭ ਤੋਂ ਪਹਿਲੇ ਸਾਰਾ ਕੰਮ ਹੋ ਜਾਏਗਾ। ਤੇ ਉਹ ਵਿਚਾਰਾ ਦਿਲ ਕਰਿਆ ਅੱਧ ਤੋਂ ਬਾਅਦ ਜਾ ਰਿਹਾ, ਉਹਦੇ ਅੱਗੇ ਨੰਗੀ ਜਾ ਰਹੇ, ਉਹਨੂੰ ਜਾਣ ਹੀ ਨਹੀਂ ਦੇ ਰਹੇ। ਜਿਹਨੇ ਸਭ ਤੋਂ ਪਹਿਲੇ ਆਣਾ ਹਾਂਜੀ ਉੱਠ ਕੇ ਖਲੋਤੇ ਨੇ, ਸਾਰੇ ਹੀ ਉੱਠ ਕੇ ਖਲੋ ਜਾਂਦੇ ਨੇ ਚੰਗੇ ਭਲੇ। ਉਹਦੇ 'ਚ ਥੋੜਾ ਜਿਹਾ ਇਹ ਵੀ ਰੌਲਾ ਬਣ ਜਾਂਦਾ ਕਿ ਉਹ ਬੈਠੇ ਨਾ ਅੱਕ ਜਾਂਦੇ ਆ, ਡਰ ਜਾਂਦੇ ਉਹ ਹੁਣ ਵਿਚਲੀ ਜਿਹੜੀ ਜਗ੍ਹਾ ਨਾ ਉਹਦੇ 'ਚੋਂ ਖਲੋ ਗਏ ਨੇ, ਜੋ ਮਰਜ਼ੀ ਇਹ ਰੋਸਸ ਕਹੀ ਜਾ ਰਹੀ, ਉਹ ਨਹੀਂ ਸੁਣ ਰਹੇ ਤੇ ਇੰਜ ਬੂਹਾ ਖੁੱਲਣਾ ਤੇ ਫਿਰ ਤਗੜ ਫਿਰ ਉਹਦੇ ਵਿੱਚ ਇੱਕ ਦੂਜੇ ਕੋ ਕੰਮ ਕਰਾਉਂਦੇ ਆ। ਹੁਣ ਫਸ ਗਏ ਨਾ ਸਾਰੇ ਤੇ ਨਾਲ ਦੇ ਨਾਲ ਭਾਜੀ ਉਹ ਬੈਗ ਲੈਣਾ, ਉਹ ਫੜਾਈ ਉਹ ਦੂਜਾ ਲਾ ਕੇ ਤੈਨੂੰ ਫੜਾ ਰਿਹਾ, ਤੁਹਾਡਾ ਵਾ ਇੱਕ ਦੂਜੇ ਦਾ ਕੰਮ ਕਰ ਰਹੇ ਸਾਰੇ। ਤਰਤੀਬ ਪੁੱਠੀ ਹੋ ਜਾਂਦੀ। ਹਾਂ ਤਰਤੀਬ ਪੁੱਠੀ ਹੋ ਜਾਂਦੀ। ਇਹ ਬੜਾ ਹੁਣ ਮੈਂ ਕਦੀ ਗਿਆ ਨਹੀਂ ਦੂਜਾ ਇੰਟਰਨੈਸ਼ਨਲ, ਹੁਣ ਮੈਨੂੰ ਨਹੀਂ ਪਤਾ ਇੰਟਰਨੈਸ਼ਨਲ ਚ ਕੀ ਹੁੰਦਾ, ਉਹ ਫਰੈਂਕੀ ਜਾਂਦਾ ਵਾ। ਮੇਰੇ ਕੋਲ ਪੁੱਛ ਲਓ, ਐਡੀ ਕਿਹੜੀ ਗੱਲ। 28 ਏਅਰਲਾਈਨ, ਹਾਏ 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 29 ਏਅਰਲਾਈਨ। 28 ਸਾਜੀ ਤੁਹਾਡਾ ਨਾਲ- ਉਹ ਤੇ ਭਾਈ ਜੀ ਜਹਾਜ਼ ਦੇ ਉੱਤੇ ਨਾ ਸੀਟ ਜਿਹੜੀ ਤੁਹਾਡੀ ਅਗਲੀ ਹੈ, ਉੱਥੇ ਇੱਕ ਟੀਵੀ ਲੱਗਾ, ਤੁਸੀਂ ਜੋ ਮਰਜ਼ੀ ਖੇਡੋ, ਇੱਕ ਮੈਪ ਲੱਗਾ, ਉਹ ਤੁਹਾਨੂੰ ਸਾਰੀ ਬਾਹਰ ਦੀ ਲੋਕੇਸ਼ਨ ਦੱਸ ਰਹੀ, ਥੱਲੇ ਦੀ ਲੋਕੇਸ਼ਨ ਦੱਸ ਰਹੀ ਹੈ ਕਿ ਤੁਸੀਂ ਇਸ ਟਾਈਮ ਇੱਥੇ ਭਾਵੇਂ ਉਹ ਜਹਾਜ਼ ਵੱਡੇ ਹੁੰਦੇ ਨੇ, ਜਿਹੜੇ ਸਾਡੇ ਆ ਫੇਰੇ ਲਾਉਂਦੇ ਨਾ ਦੂਸਰਾ ਤੀਸਰਾ ਦੁਬਈ ਤੋਂ ਪਾਕਿਸਤਾਨ ਦੀ, ਹਾਂਜੀ ਇਹ ਜਹਾਜ਼ ਛੋਟੇ ਨੇ, ਹਾਂਜੀ ਇਹਨਾਂ ਦੇ ਅੱਗੇ ਕੁਝ ਨਹੀਂ ਲੱਗਾ। ਇਹਨਾਂ ਦੀਆਂ ਸੀਟਾਂ ਨਾਲੋਂ ਡੈਵੋ ਦੀਆਂ ਸੀਟਾਂ ਜ਼ਿਆਦਾ ਅੱਛੀਆਂ ਨੇ। ਬਹੁਤ ਅੱਛੀਆਂ ਵਾ। 28 ਏਅਰਲਾਈਨ ਦੀ ਗੱਲ ਕਰਨੇ, ਮੈਂ ਤਾਂ ਉੱਥੇ ਲੰਮਾ ਪੈ ਗਿਆ ਜਹਾਜ਼ ਦੀਆਂ ਸੀਟਾਂ ਨਾਲ। ਹਾਂਜੀ ਯਾਰ ਖੜ ਹੁੰਦੀ ਪੂਰੀ। ਯਾਨੀ ਕਿ ਤੂੰ ਮੈਂ ਨਾਰਮਲ 3 ਜਣੇ ਅਸੀਂ ਬਹਿ ਸਕਦੇ, ਹਾਂਜੀ ਥੋੜਾ ਜਿਹਾ ਭਾਰਾ ਬੰਦਾ ਆ ਜੇ ਤੇ ਅਜ਼ਾਬ ਆ। ਇਹ ਜ਼ਿਆਦਾ ਨਹੀਂ ਏਦਾਂ ਦੀਆਂ ਸੀ। ਹਾਂਜੀ ਕੋਸਟਰ ਟਾਈਪ ਜੀ, ਉਹ ਕੋਸਟਰ ਖੁੱਲੀ ਹੁੰਦੀ ਸੀਟ, ਕੋਸਟਰ ਦੀ ਸੀਟ ਤੇ ਮਤਲਬ ਫੈਸਲ ਨਾਲੋਂ ਵੀ ਤੂੰ ਕਹਿ ਲਾ ਕਿ ਇੱਕ ਬੰਦਾ 21 ਆ, ਹਾਂਜੀ ਉਹ ਕੋਸਟਰ ਤੇ ਬਹਿ ਜਾਏਗਾ। ਜਿਹੜੀਆਂ ਜਹਾਜ਼ ਦੀਆਂ 3 ਸੀਟਾਂ ਨਾ, ਉਹਦੇ ਵਿੱਚ ਅਗਰ ਫੈਸਲ ਬੈਠਾ ਨਾ ਤੇ ਫੈਸਲ ਵਰਗੇ 3 ਬੰਦੇ ਨੇ ਤੇ ਉਹ ਅਜ਼ਾਬ 'ਚ ਨੇ। ਮਹਿਰਾਨ ਟੈਪ ਪਿੱਛੋਂ ਹਾਂਜੀ ਨਹੀਂ ਉਸਤਾਦ ਜੀ ਬਿਲਕੁਲ ਸਹੀ ਕਹਿ ਰਹੇ ਆ। ਟੈਪ ਸੀ। ਹਾਂ ਮੈਂ ਸਹੀ ਕਹਿ ਰਿਹਾ ਤੈਨੂੰ। ਯਾਰ ਭਾਈ ਫੈਸਲ ਗਵਾਵਾ, ਭਾਈ ਫੈਸਲ ਨੂੰ ਪੁੱਛਿਓ, ਜੋ ਅਸੀਂ ਫਸਟ ਟਾਈਮ ਬੈਠੇ ਆ। ਯਾਰ ਮੈਂ ਐਮਰੇਟਸ ਵੀ ਸਫ਼ਰ ਕੀਤਾ ਵਾ, ਉਹ ਮਾਸ਼ਾਅੱਲਾ ਕਿੰਨਾ ਸੋਹਣਾ, ਉਹਨੇ ਟੋਪੀ ਜੀ ਲਈ ਹੁੰਦੀ। ਐਮਰੇਟਸ ਤੂੰ ਸਫ਼ਰ ਕੀਤਾ? ਹਾਂਜੀ ਹਾਂਜੀ ਸਾਜੀ ਉਮਰੇ ਤੇ ਗਿਆ ਸੀਗਾ। ਤੇ ਜਦੋਂ ਅਸੀਂ ਪਹਿਲੀ ਵਾਰੀ ਗਏ ਆ ਨਾ ਪੀਆਈ ਦੇ ਵਿੱਚ, ਰੋਟੀ ਕਿਤੇ 30 ਨੂੰ ਦੱਸ ਬਾਲਟੀ ਲੈ ਕੇ ਫਿਰਨ ਡਿਆ ਨੱਕ ਹੱਥ ਨਾਲ। ਹਸਪਤਾਲ ਆ ਗਿਆ। ਉਹ ਚੱਲ ਏਡਾ ਵੀ ਨਹੀਂ ਯਾਰ, ਗੱਲ ਯਾਰ ਉਹ ਏਡਾ ਖੂਬਸੂਰਤ ਸਫ਼ਰ ਯਾਰ। ਭਾਜੀ ਇਹ ਸਾਰੀ ਭਲਾ ਇਹ ਸੱਚ ਕਿਹੜੀ ਸੀਗੀ? ਆਵਾ ਯੂਸ ਆਵੇ ਫਿਰ ਹੁਣ ਮੈਂ ਕਹਿੰਦੀ ਰੋਟੀ ਖਾਣੀ ਯੂਸ ਪੀ ਲਾ ਹੁਣ ਤੋਂ ਤੇ। ਯਾਰ ਇਹ ਕਿਹੜੀ ਏਅਰਪੋਰਟ ਓਏ ਚੱਲ ਇਹ ਕਿਹੜੀ ਏਅਰਪੋਰਟ ਮਾਰਨ ਡਿਆ ਵਾ। ਯਾਰ ਤਾਜੀ ਐਮਰੇਟਸ ਵਾਲੀ ਨੇ ਬੜੀਆਂ ਕਿਤੇ ਡੇਰੇ ਤੇ ਬੈਠਾ ਉਹਨਾਂ ਨੇ ਟਾਵਲ ਜਿਹਾ ਮੈਨੂੰ ਟਾਵਲ ਜਿਹਾ ਐਮਰੇਟਸ ਵਾਲੀ ਨੇ ਟਾਵਲ ਜਿਹਾ ਉਹ ਦੱਸਦੀਆਂ ਵੀ ਸੀਗੀਆਂ ਵੀ ਇਹ ਤੁਸੀਂ ਨਾ ਤਲਾਬਤ ਲਾਉਣੀ, ਜੋ ਮਰਜੀ ਐਲਸੀਡੀ ਲੱਗੇ ਸੀ ਵੀ ਆ ਕਰ ਕੋ ਓਕੇ ਹਾਲੇ। ਤੇ ਜਿਹੜੀ ਹੁਣ ਜਦੋਂ ਪਹਿਲੀ ਵਾਰੀ ਅਸੀਂ ਪੀਆਈ 'ਚ ਬੈਠੇ ਆ, ਇਹ ਰੋਸਟਰ ਆਉਣ ਡਈ ਮੇਰੇ ਨਾਲ ਉੱਥੇ ਥਰਮੋਸ ਲੈ ਕੇ, ਤੇ ਮੈਂ ਕਿਹਾ ਪਲੀਜ਼ ਗਿਵ ਮੀ ਕੱਪ, ਤੇ ਮੈਂ ਹੁਣ ਇੰਗਲਿਸ਼ ਬੋਲੇ ਕਹਿੰਦਾ ਹਾਂ ਹੁਣ ਤਾਂ ਤੂੰ ਲਈ ਹਲੇ ਆ ਹੁਣ ਤਾਂ ਤੂੰ ਲਈ ਆ ਨਾਲ ਕਹਿੰਦੀ ਮੋਟੇ ਤੂੰ ਪੀ ਲਈ ਆ ਨਾਲ ਤੈਨੂੰ ਕਹਿੰਦੀ ਮੋਰੇ ਤੂੰ ਪੀ ਲਿਆ। ਉਸਤਾਦ ਜੀ ਜਿਹੜੀ 28 ਏਅਰਲਾਈਨ ਐਡੀ ਸੀਟ ਹੁੰਦੀ ਉੱਥੇ, ਕਿੰਨੀ? ਐਡੀ ਸੀਟ। ਤੁਸੀਂ ਖੁੱਲੇ ਡੁੱਲੇ ਹੋ ਗਏ ਨਹੀਂ ਕਿ ਬੋਰਾ ਵੀ ਰੱਖਦਾ ਦੇ ਨਾਲ। ਜਹਾਜ਼ ਦਾ ਮਜ਼ਦਾ ਵੀ ਉਹ ਨਹੀਂ ਐਡੀ ਸੀਟ ਸਾਜੀ ਹੁੰਦੀ। ਇਸੇ ਸਵਾਲ ਦੇ ਨਾਲ ਇਹਨੇ ਨੂੰ ਪੁੱਛ ਜਦੋਂ ਪਹਿਲੀ ਵਾਰੀ ਗਿਆ ਉਦੋਂ ਜਦੋਂ ਜਹਾਜ਼ ਨੇ ਐਟਮਾਂ ਕੀਤੀਆਂ ਉਹ ਯਾਰ ਲਾਹੌਰ ਫੈਸਲਾਬਾਦ ਤੋਂ ਉਹਨੇ 6 ਚੱਕਰ ਕੱਢੇ ਤੇ ਕਹਿੰਦਾ ਮੌਸਮ ਦੀ ਖਰਾਬੀ। ਸਟਾਰਟ ਲੈਂਡਿੰਗ, ਐਂਡ ਉਹਨੇ ਐਲਾਨ ਕੀਤਾ ਤੇ ਫਿਰ ਕਹਿੰਦਾ ਅਪ, ਫਿਰ ਉੱਪਰ ਚਾੜ ਲਿਆ, ਕਹਿੰਦਾ ਸੌਰੀ ਹਮੇ ਰਨਵੇ ਨਜ਼ਰ ਨਹੀਂ ਆਇਆ ਧੁੰਦ ਕੀ ਵਜ੍ਹਾ ਸੇ। ਫਿਰ ਉਹ ਇੰਜ ਕਰਕੇ ਚੱਕਰ ਕੱਢਣ ਲੱਗ ਪਿਆ, ਫਿਰ ਉਸਤਾਦ ਜੀ ਉਹਨੇ ਲੈਂਡਿੰਗ ਸ਼ੁਰੂ ਕੀਤੀ, ਫਿਰ ਉਹਨੇ ਉੱਪਰ ਚਾੜ ਲਿਆ।
ਫਿਰ ਉਹਨੇ ਕਿਹਾ ਸੀ ਕਿ ਅਸੀਂ ਹੋ ਸਕਦਾ ਤਾਂ ਲਾਹੌਰ ਜਾ ਲਾਹੌਰ ਜਾਈਏ ਫਿਰ ਲਾਹੌਰ ਵੀ ਰਾਹ 'ਚ ਹਲਕੀ ਜਿਹੀ ਉਹਨੇ ਰੁਕਾਵਟ ਪਾਈ ਕਿ ਜੇ ਲਾਹੌਰ 99 ਨਜ਼ਰ ਨਾ ਨਾ ਵੀ ਅਸੀਂ ਗਾਂ ਸਲਾਮਾਬਾਦ ਜਾਵਾਂਗੇ ਜੇ ਕਹਿੰਦਾ ਸਲਾਮਾਬਾਦ 99 ਨਾ ਨਜ਼ਰ ਆਇਆ ਫਿਰ ਤੁਹਾਨੂੰ ਅਸੀਂ ਵਾਪਸ ਦੁਬਈ ਲਾਉਣਾ ਵਾ ਫਿਰ ਕੱਲ ਹੀ ਆਵਾਂਗੇ ਉਹ ਅਸੀਂ ਡਰ ਗਏ ਨਹੀਂ ਕਹਿੰਦਾ ਜੇ ਦੁਬਈ ਇਸਲਾਮਾਬਾਦ ਨਜ਼ਰ ਆਇਆ ਫਿਰ ਅਸੀਂ ਬੂਹੇ ਖੋਲ ਦਿਆਂਗੇ ਫਿਰ ਛਾਲ ਆਏਂਗੇ। ਉਸਤਾਦ ਜੀ ਇਹ ਵੀ ਜ਼ਿਆਦਤੀ ਨਹੀਂ। ਹੁਣ ਜਿੱਥੇ ਉਹ ਹੁਣ ਮਿਸਾਲ ਦੇ ਤੌਰ ਤੇ ਉਹ ਕਰੈਕਟਰ ਮੈਨੂੰ ਕਹਿੰਦਾ ਯਾਰ ਤੁਸੀਂ ਖੁਸ਼ ਨਸੀਬ ਹੋ, ਤੁਸੀਂ ਫੈਸਲਾਬਾਦ ਜਾਣਾ ਸੀ ਤੇ ਲਾਹੌਰ ਉਤਰ ਗਏ ਹੋ। ਕਹਿੰਦਾ ਪਿਛਲੇ ਦਿਨਾਂ 'ਚ ਇੱਕ ਕਰੈਕਟਰ ਨੂੰ ਸਾਦਕਾਬਾਦ ਲੈ ਗਏ, ਉੱਧਰ ਲੈ ਗਏ ਨੇ, ਉਹ ਵਿਚਾਰੇ ਅਗਲਾ ਦਿਨ ਵੀ ਪੈ ਗਿਆ। ਯਾਰ ਉਹਨਾਂ ਨੇ ਜਾਨ ਵੀ ਤੇ ਹੁਣ ਬਚਾਉਣੀ ਨਾ, ਕਿ ਹੁਣ ਉਹਦੇ ਸਾਦਕਾਬਾਦ ਦੀ ਚੱਕਰ 'ਚ ਨਹੀਂ 99 ਨਜ਼ਰ ਆ ਰਿਹਾ ਤੇ ਰਿਸਕ ਲੈ ਲੈਣਾ। ਅਕਲ ਨਾਲ ਵੀ ਕੰਮ ਲਵੋ, ਪਾਗਲ ਨੇ। ਤੇ ਫਿਰ ਮੈਨੂੰ ਉਸ ਤੋਂ ਬਾਅਦ ਮੈਨੂੰ ਉਹ ਕਿਉਂ ਬੱਸ 'ਚ ਭੇਜ ਰਹੇ ਨੇ, ਡੈਵੋ 'ਚ ਕਿਉਂ ਭੇਜ ਰਹੇ ਨੇ? ਯਾਰ ਉਹ ਮੈਨੂੰ ਜਹਾਜ਼ 'ਚ ਭੇਜਣ। ਉਹ ਬੱਸਾਂ ਹੁੰਦੀਆਂ ਵਾ ਨਹੀਂ ਯਾਰ ਇਹ ਨਹੀਂ ਗੱਲ, ਇਹ ਨਹੀਂ ਬਣਦੀ। ਇਹ ਤਾਂ ਤੁਸੀਂ ਖੁਸ਼ ਨਸੀਬ ਆ ਭਰਾਵਾ। 에어ਪੋਰਟ ਲਾਇਆ ਉਸ ਤੋਂ ਹਫ਼ਤੇ ਪਹਿਲੇ ਨਹੀਂ ਕਹਿਣਾ ਇਹਨਾਂ ਨੇ ਮੋਟਰ ਨੇ ਤਲਾ ਤੇ ਸਾਰੇ। ਮਕਸਦ ਇਹ ਤੁਹਾਨੂੰ ਪਾਕਿਸਤਾਨ ਲੈ ਆਏ ਲਾਹੌਰ, ਉਹਨਾਂ ਨੇ ਚਲੋ ਸੇਫ ਲੈਂਡਿੰਗ ਕਰ ਲਈ ਹੈ। ਹੁਣ ਤੁਸੀਂ ਉੱਥੇ ਜੀ ਮੈਨੂੰ ਉੱਥੇ ਲੈ ਗਏ, ਜੀ ਮੈਨੂੰ ਉੱਥੇ ਲੈ ਕੇ ਜਾਹਲ, ਇਹ ਨਹੀਂ ਸਮਝ ਆਉਂਦੀ ਉੱਥੇ ਪਾਗਲ ਦੇ ਪੁੱਤਰ ਲੈ ਗਏ। ਉਹਦਾ ਸਾਰਾ ਸੈਟਅਪ ਉੱਥੇ ਆ, ਉਹ ਸਾਰਾ ਕੁਝ ਚੇਂਜ ਕਰਕੇ ਉੱਥੇ ਕਿਉਂ ਲੈ ਕੇ ਗਿਆ? ਉਹਨੂੰ ਨਹੀਂ 99 ਨਜ਼ਰ ਆਏ, ਪਾਇਲਟ ਦਾ ਨਹੀਂ ਹਿਸਾਬ ਲੱਗ ਰਿਹਾ ਜਾਂ ਕੋਈ ਹੋਰ ਮਸਲਾ ਬਣ ਗਿਆ। ਕਿਸ ਟਾਈਮ ਜਹਾਜ਼ 'ਚ ਉਹਨੂੰ ਪਤਾ ਲੱਗ ਜਾਂਦਾ ਕਿ ਜਹਾਜ਼ ਮੇਰਾ, ਹੁਣ ਜਿਹੜੇ ਲੌਂਗ ਸਫ਼ਰ ਕਰਦੇ ਨੇ ਨਾ, ਰੋਜ਼ ਇਦਾਂ ਹੁੰਦਾ, ਰੋਜ਼ ਇੱਕ ਵਾਰੀ ਨਹੀਂ, ਕਿਸੇ ਦਿਨ ਰੋਜ਼ ਇਦਾਂ ਹੁੰਦਾ ਕਿ ਕੋਈ ਨਾ ਕੋਈ ਜਹਾਜ਼ ਦੇਖ ਰਿਹਾ ਕਿ ਮੇਰੀ 18 ਘੰਟੇ ਦੀ ਫਲਾਈਟ ਆ, 16 ਘੰਟੇ ਦੀ, 14 ਘੰਟੇ ਦੀ, ਲੇਕਿਨ ਮੈਂ 6 ਘੰਟੇ ਹੋ ਗਏ ਨੇ, ਲੇਕਿਨ ਮੈਨੂੰ ਜਹਾਜ਼ 'ਚ ਲੱਗ ਰਿਹਾ ਕਿ ਕੋਈ ਥੋੜੀ ਜਿਹੀ ਡਿਸਟਰਬਿੰਗ ਹੈ। ਉਹ ਲਾਗੇ 에어ਪੋਰਟ ਤੇ ਲਾ ਲੈਂਦੇ, ਉਹ ਤੋਂ ਸੈੱਟ ਕਰਕੇ ਫੇਰ ਉੜਦੇ। ਇਦਾਂ ਅਕਸਰ ਹੁੰਦਾ। ਉਹ ਭਾਜੀ ਮੈਂ ਉਹੀ ਉਹ ਤੂੰ ਕਹਿੰਦੇ ਉਹ ਲੈ ਕੇ ਛੱਤ ਕਾ ਬਾਹਰ ਲੈ ਕੇ, ਉਹ ਪਾਗਲ ਆ। ਉਹਨੇ ਉਹ ਕਦੋਂ ਸਭ ਤੋਂ ਮਜ਼ੇਦਾਰ ਆ, ਪਿੱਛੇ ਜੇ ਮੈਂ ਖਬਰ ਸੁਣੀ ਸੀ ਕਿਹੜੀ PIA ਦੀ, UK ਤੋਂ, ਕੀ ਕਿ 2 ਵਜੇ ਦੀ ਫਲਾਈਟ ਆ, ਇੱਕ ਮਿਸਾਲ ਆ, ਤੇ ਤੁਸੀਂ 에어ਪੋਰਟ ਪਹੁੰਚਣਾ ਵਾ 11 ਵਜੇ, ਯਾਨੀ 12 1 2 3 ਘੰਟੇ ਪਹਿਲੇ। ਓਕੇ, ਤੁਸੀਂ 11 ਵਜੇ ਪਹੁੰਚਣਾ ਵਾ ਤੇ 2 ਵਜੇ ਦੀ ਫਲਾਈਟ ਆ, ਤੇ ਉਹ 11:30 ਵਜੇ ਜਹਾਜ਼ ਉਡਾ ਕੇ ਲੈ ਗਿਆ ਪਾਕਿਸਤਾਨ। ਆ ਤੂੰ ਕਸਮਿਆ ਦੇਖ ਬਾਤ ਆ ਮੇਰਾ ਪਹਿਲੇ ਲੈ ਗਿਆ? ਹਾਂ 6 ਮਹੀਨੇ 8 ਮਹੀਨੇ 3 ਘੰਟੇ ਪਹਿਲੇ। ਆਹੋ ਟੀਵੀਆਂ ਤੇ ਚੱਲੀ ਖਬਰ। ਬਹੁਤ ਅੱਛਾ। ਉਹਦੀ ਕੀ ਉਸਤਾਦ ਜੀ ਉਹ 2 ਘੰਟੇ ਪਹਿਲੇ ਜਹਾਜ਼ ਉਡਾ ਕੇ ਲੈ ਗਿਆ। ਲੋਕੀ ਉਸ ਫਲਾਈਟ ਤੇ ਆ ਰਹੇ ਆ 에어ਪੋਰਟ 'ਚ, ਤੇ ਉਹ ਉੱਡਿਆ ਵਾ। ਖਾਲੀ ਲੈ ਕੇ ਉੱਡ ਗਏ। ਤੇ ਕਹਿੰਦਾ ਯਾਰ ਯਾਰ ਪੋਸੀਬਲ ਕਿਸ ਤਰ੍ਹਾਂ ਵੇ ਯਾਰ? ਯਾਰ ਮੈਂ ਤੈਨੂੰ ਦਿਖਾਉਣਾ ਯਾਰ, ਆ ਪਿੱਛੇ ਜੇ ਦੀ ਗੱਲ ਆ, ਬੜੀ ਮਸ਼ਹੂਰ ਹੋਈ ਹੈ ਯਾਰ। ਆਹੋ ਟੀਵੀ 'ਚ ਆਇਆ ਯਾਰ, ਕਿ ਉਹ ਉਹਨਾਂ ਨੇ ਕਿਹਾ ਜੀ ਉਹਨੂੰ ਪਤਾ ਨਹੀਂ ਕੀ ਸਮਝ ਨਹੀਂ ਆਈ, ਜਾਂ ਉਹਦਾ ਕੋਈ ਪਤਾ ਨਹੀਂ ਕੋਈ ਮਸਲਾ, ਤੇ ਉਹਨੇ ਉਹ ਘਰੇਲੂ ਰੌਲਾ ਸੀ। ਜਿਹੜਾ ਮੁੰਡਾ ਜਿਹੜੇ ਮੁੰਡੇ ਨੇ ਲਾਹੌਰੋਂ ਕਰਾਚੀ ਜਾਣਾ ਸੀ, ਹੁਣ ਜਦੇ ਲਾਤਾ ਜਦੇ ਲੈ ਗਿਆ, ਹੁਣ ਜਦੇ ਲਾਇਆ। ਓਏ ਆ ਮੰਨਣ ਵਾਲੀ ਗੱਲ, ਜਿਹੜਾ ਜਹਾਜ਼ ਉੱਡਣ ਵਾਲਾ ਵਾ ਨਾ ਮਿੱਠਾ ਜੀ, ਕਮ ਤੋਂ ਕਮ 34 ਜਗ੍ਹਾ ਤੋਂ ਕਲੀਅਰ ਹੁੰਦਾ ਜਹਾਜ਼, ਕੋਈ 1-2 ਜਗ੍ਹਾ ਵੀ ਨਹੀਂ। ਉਹ ਫਿਰ ਪਹਿਲੇ ਸਫਾਈ ਵਾਲੇ ਨੇ ਮਾੜਾ ਲੈ ਲਿਆ ਵਿੱਚੋਂ। ਅੱਛਾ ਭੈਣ, ਮੈਂ ਤੁਹਾਨੂੰ ਹੁਣ ਦੱਸਦਾ, ਠਹਿਰ ਜੀ, ਮੈਂ ਤੁਹਾਨੂੰ ਦਿਖਾਉਣਾ। ਮੈਂ ਟੀਵੀ ਤੇ ਵੀ ਦੇਖਿਆ, ਇਹਦਾ ਬੜੀ ਖੱਪ ਪਈ ਸੀ ਕਿ ਯਾਰ ਇਹ ਕਿੱਦਾਂ ਹੋ ਸਕਦਾ। ਮੈਂ ਆ ਪਰੇਸ਼ਾਨ। ਪਾਕਿਸਤਾਨੀ ਪਾਇਲਟ ਹੋਵੇ ਤੇ ਉਹਨੇ ਇਜਾਜ਼ਤਾਂ ਲੈਣੀਆਂ ਨੇ। ਇੱਥੇ ਸਕੇ ਪਿਓ ਦੀ ਇਜਾਜ਼ਤ ਨਾਲ ਨਹੀਂ ਕੰਮ ਕਰਦੇ। ਉਸਤਾਦ ਜੀ ਥਾਈ ਵਾਲਿਆਂ ਨੇ ਨਾ ਮੈਨੂੰ ਕੀ ਕਿਹਾ, ਮੈਂ ਨਾ ਮੇਰੇ ਨਾਲ ਮੇਰਾ ਯਾਰ ਸੀ, ਮੈਂ ਕਿਹਾ ਮੈਂ ਸਿਗਰਟ ਪੀਣਾ ਜਹਾਜ਼ 'ਚ। ਹਾਂ, ਕਹਿੰਦਾ ਫੈਸਲ ਸਾਹਿਬ ਤੁਸੀਂ ਸਿਗਰਟ ਬਹੁਤ ਦੂਰ ਦੀ ਗੱਲ, ਤੁਸੀਂ 10 ਚਾਹਾਂ ਪੀ ਲਓ, ਮੈਂ ਦੂਸਰੀ ਵਾਰੀ ਚਾਹ ਨਹੀਂ ਦੇਣਗੇ। ਮੈਂ ਕਿਹਾ ਮੈਂ 10 ਵਾਰੀ ਪੀਆਂਗਾ। ਸ਼ਰਤ ਲੱਗ ਗਈ ਉਸਤਾਦ ਜੀ ਲੱਖ ਰੁਪਏ ਦੀ। ਮੈਂ ਉਸਤਾਦ ਜੀ ਕਿਹੜੇ ਜਹਾਜ਼ 'ਚ? ਥਾਈ 에ਅਰਲਾਈਨ। ਆਹੋ ਮੈਂ ਪੜਮ ਕਰਕੇ ਬੈਲ ਮਾਰੀ ਤੇ ਉਹ 에ਅਰ ਹੋਸਟਰ ਆਈ ਮੈਨੂੰ ਰੋਲ, ਕਹਿੰਦੀ ਕੀ ਵਾਟ ਇਜ਼ ਦਿਸ? ਕੀ ਗੱਲ ਆ? What is this? ये क्या है? What is problem? ਮੈਂ ਕਿਹਾ ਆਈ ਵਾਂਟ ਸਮੋਕਿੰਗ। ਕਹਿੰਦੀ ਨੋ 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 ਨੋ। ਮੈਂ ਕਿਹਾ ਇਟਸ ਓਕੇ, ਓਪੀਨੀਅਨ 1 ਟੀ। ਓਕੇ, ਉਹ ਮੇਰੇ ਲਈ ਚਾਹ ਲੈ ਕੇ ਆਈ। ਉਸਤਾਦ ਜੀ ਮੈਂ 10 ਵਾਰੀ ਚਾਹ ਮੰਗਾਈ, ਉਹਨੇ ਮੈਨੂੰ 10 ਵਾਰੀ ਅੱਛਾ ਤੈਨੂੰ ਪਤਾ ਵਾ ਕੀ? ਜਾਪਾਨ ਦੇ ਕੋਈ ਬਹੁਤ ਸਾਰੇ ਜਹਾਜ਼ ਐਸੇ ਨੇ ਜਿਨ੍ਹਾਂ 'ਚ ਲਾਓ ਆ ਸਿਗਰਟ। ਬਹਿ ਗਏ। ਹਾਂਜੀ ਹਾਂਜੀ, ਸਾਡੇ ਪਾਕਿਸਤਾਨੀਆਂ 'ਚ ਵੀ ਹੈ, ਲਾਓ ਸ਼ੀਸ਼ਾ ਖੋਲ ਕੇ ਪੀ ਲਓ, ਕਹਿੰਦੇ ਕੋਈ ਰੌਲਾ ਨਹੀਂ। ਯਾਰ ਮੇਰਾ ਇੱਕ ਯਾਰ ਮੇਰੇ ਨਾਲ ਮੁਹੱਬਤ ਕਰਦਾ, ਅੱਲਾ ਉਹਦੀ ਜ਼ਿੰਦਗੀ ਕਰੇ। ਭਾਜਨ ਬਹੁਤ ਸਾਰੀਆਂ ਫਲੈਟਾਂ ਨੇ ਜਿਨ੍ਹਾਂ 'ਚ ਲਾਓ ਆ। ਅੱਛਾ ਜੀ। ਹਾਂਜੀ 에ਅਰਪੋਰਟ ਤੇ 5000 ਰੁਪਏ ਉਹਨੇ ਟੈਕਸ ਦਿੱਤਾ ਜੁਰਮਾਨਾ। ਮੈਨੂੰ ਕਹਿੰਦਾ ਪੀ ਸਿਗਰਟ ਜਿੰਨੇ ਮਰਜ਼ੀ ਫੈਸਲ। ਮੈਂ ਸਿਗਰਟ ਪੀਣ ਡਿਆ ਵਾਂ, ਇੱਕ ਕਰੈਕਟਰ ਆਇਆ, ਉਹਨੇ ਮੈਨੂੰ ਫੜ ਲਿਆ, ਕਹਿੰਦਾ ਉਹਨੂੰ ਛੱਡ, ਕੀ ਗੱਲ? ਕਹਿੰਦਾ ਇਹ ਸਿਗਰਟ ਪੀ ਰਿਹਾ। ਕਹਿੰਦਾ ਜੀ ਜੁਰਮਾਨਾ। ਉਹਨੇ ਉਸਤਾਦ ਜੀ ਪੇਪਰ ਜਿਹਾ ਕੱਢਿਆ, 5000 ਰੁਪਏ ਜੁਰਮਾਨਾ ਦਿੱਤਾ, ਪੇਪਰ ਤੇ ਸਾਈਨ ਕੀਤੀ, ਮੈਂ ਸਿਗਰਟ ਪੀ ਰਿਹਾ। ਇੱਕ ਹੋਰ 에ਅਰਪੋਰਟ ਤੇ ਉਤਰਿਆ, ਉੱਥੇ ਵੀ ਮੈਂ ਸਿਗਰਟ ਪੀ ਰਿਹਾ, ਮਲੇਸ਼ੀਆ। ਹਾਂਜੀ। ਫਿਰ ਥਾਈਲੈਂਡ ਮੈਂ ਸਿਗਰਟ ਪੀਣਾ ਸੀਗਾ, ਮੈਂ ਕਿਹਾ ਮੈਂ ਇੱਥੇ ਵੀ ਸਿਗਰਟ ਲਾਵਾਂ। ਕਹਿੰਦਾ ਇੱਕ ਮਿੰਟ ਇੱਥੇ ਨਾ ਲਾਈ। ਮੈਂ ਕਿਉਂ? ਕਹਿੰਦਾ ਉਹ ਸਾਹਮਣੇ ਪੜਿਆ ਨਹੀਂ 10 ਸਾਲ ਕੈਦ ਵੀ ਇੱਥੇ ਲਿਖੀ ਆ। ਇੱਥੇ ਕੱਲਾ ਜੁਰਮਾਨਾ ਨਹੀਂ, ਜੁਰਮਾਨਾ ਲਾਈ ਗਿਆ। ਜੁਰਮਾਨਾ ਦੇ ਦਾਂਗੇ ਲੇਕਿਨ ਕੈਦ ਤਾਂ ਪੈ ਨਹੀਂ ਗੱਲ। ਤੇ ਲੇਕਿਨ ਇਹਨੇ ਵੀ ਕਿਹਾ ਕੋਈ ਗੱਲ ਨਹੀਂ। ਉਹਨੇ ਕਹਾ ਹਾਂਜੀ, ਕਹਿੰਦਾ ਜੁਰਮਾਨਾ। ਉਹਨੇ ਕਹਾ ਜੀ ਆ ਲਓ 5000। ਤੇ ਨਾਲ ਹੀ ਉਹਨੇ ਕਿਹਾ ਘੜੀ। ਆ ਜਾਓ। ਹਾਂਜੀ ਕਿੱਧਰ? ਉਹਨੇ ਕਿਹਾ ਥੱਲੀ ਲਈ ਲੈਣ ਵੀ ਪੜੋ। ਉਹਨੇ ਉਹ ਨੱਸ ਕੇ ਆਇਆ, ਅੱਲਾ ਦੀ ਕਸਮ ਹੈ। ਮੈਂ ਸਿਗਰਟ ਲਾਇਆ ਤੇ ਉਹ ਨੱਸ ਕੇ ਆਇਆ ਮੇਰੇ ਕੋਲ। ਬੰਦ ਕਰ। ਉਹਨੇ ਬੰਦ ਕਰਕੇ ਉਸਤਾਦ ਜੀ ਸਿੱਟ ਦਿੱਤਾ ਸਿਗਰਟ ਦਾ। ਯਾਰ ਤੂੰ ਪਾਗਲ ਹੈ। ਨਹੀਂ ਮੈਂ ਵੇਪ ਉਸਤਾਦ ਜੀ ਗੇਮ ਪਾ ਲੈਣਾ ਹੁੰਦਾ ਜਹਾਜ਼ 'ਚ। ਸਾਨੂੰ ਰਹਿਣ ਦਿਓ। ਵੇਪ
ਉਹਦੀ ਸਮੈਲ ਵੀ ਬੜੀ ਹਾਂ ਉਹਨੂੰ ਮੈਂ ਕਰਕੇ ਨਾ ਹੌਲੀ ਉਸਤਾਦ ਜੀ ਦੀ ਸੂਈ ਵੀ ਹੜੀ ਸੀ, ਕਦੇ ਮੈਂ ਜ਼ਿਪੋ ਦਾ ਲੈਟਰ ਲੈ ਕੇ ਜਾਣਾ, ਕਦੇ ਅਸੀਂ ਨਹੀਂ ਜਾਣ ਦੇਣਾ। ਨਹੀਂ ਲਿਆਏ ਸੀ ਸਾਜੀ ਮੈਂ ਲੈ ਆਂਦਾ ਸੀ। ਲੈ ਆਏ ਸੀ ਲੇਕਿਨ ਖੱਪ ਕੁ ਪਈ ਆ। ਨਹੀਂ ਹੁਣ ਮੈਨੂੰ ਪਤਾ ਲੱਗ ਗਿਆ ਹੁਣ ਸਾਰਾ, ਉਹਨਾਂ ਨੂੰ ਪਤਾ ਲੱਗ ਗਿਆ ਹੁਣ। ਮੈਂ ਉਹ ਜ਼ਿਪੋ ਦੇ ਵਿੱਚ ਨਾ ਇੱਕ ਮੇਰੇ ਨਾਲ ਪਿੱਛੇ ਜੇ ਮੈਂ ਐਡਾ ਸੋਹਣਾ ਬਿਜਲੀ ਦਾ ਲਿਆ, ਉਹ ਜਿਹੜਾ ਬਕਸੀ 3 ਸੂਚ ਜਿਹੜਾ ਹੁੰਦਾ ਐਕਸਟੈਂਸ਼ਨ, ਹਾਂਜੀ ਲੀਡ ਬੜੀ ਸੋਹਣੀ ਮੈਂ ਨਾ ਮੰਗਵਾਈ ਉੱਥੋਂ ਨੂਨ ਤੋਂ, ਤੇ ਏਡੀ ਮੈਂ ਕਿਹਾ ਇਹ ਉਹਦੇ 'ਚ ਨਾ ਫਸ ਕੇ ਹੁੰਦੇ, ਸੋਚਿਆ ਨਹੀਂ ਉਹ ਲੂਜ਼ਿੰਗ ਨਹੀਂ ਹੁੰਦੀ, ਤੇ ਮੈਂ ਬੈਗ 'ਚ ਰੱਖਿਆ ਤੇ ਉਹਨੇ ਉਹ ਕੱਢ ਕੇ ਨਾ ਉਹਨੇ ਬੈਗ 'ਚੋਂ ਕੱਢ ਕੇ ਉਹਨੇ ਚੁੱਕ ਕੇ ਅੰਦਰ ਉਹ ਬਾਸਕਟ 'ਚ ਮਾਰਿਆ। ਮੈਂ ਨੱਸਾ ਹੀ ਗਿਆ, ਮੈਂ ਉਹ 'ਚੋਂ ਕੱਢ ਕੇ ਲਿਆਂਦਾ ਤੇ ਉਹਨੂੰ ਮੈਂ ਕਿਹਾ ਇਹਨੂੰ ਇਹ ਕਿਉਂ ਫੇਂਕਾ, ਉਰਦੂ ਮਤਲਬ ਉੱਥੇ ਸਮਝਦੇ ਉਹਨਾਂ ਸਾਰਿਆਂ ਨੂੰ, ਕਹਿੰਦੀ ਵਾਪਡਾ। ਉਹ ਮੈਂ ਕਿਹਾ ਵਾਪਡਾ ਜਦੋਂ ਇਹਦਾ ਸੋਚ ਲੱਗਣਾ ਉਦੋਂ ਇਹਦੇ 'ਚ ਕਰੰਟ ਆਉਣਾ, ਉਸ ਤੋਂ ਪਹਿਲੇ ਮਿੱਟੀ ਆ ਜਿਵੇਂ ਬਾਕੀ ਚੀਜ਼ਾਂ ਨਾ, ਮੈਂ ਜੁੱਤੀ ਬੂਟ ਸੀ, ਮੈਂ ਕਿਹਾ ਜਿਵੇਂ ਆ ਨਾ ਉਵੇਂ ਹੀ ਆ ਵਾ, ਇਹਦੇ ਅੰਦਰ ਨਾ ਬੈਟਰੀ ਆ ਨਾ ਇੱਧਰ ਕੁਛ ਨਹੀਂ, ਤੈਨੂੰ ਸਿਰਫ ਇਹ ਲੱਗਾ ਕਿ ਬਿਜਲੀ ਦੀ ਚੀਜ਼ ਆ ਤੂੰ ਸਿੱਟਦੀ 250 ਦਿਰਹਮ ਦੀ। ਉਹ ਇੱਕ ਪਿੱਛੋਂ ਆਇਆ ਤੇ ਉਹਨੇ ਮੈਨੂੰ ਕਿਹਾ, ਤੇ ਉਹਨੇ ਦੱਸਿਆ ਕਿ ਇਸ ਤਰ੍ਹਾਂ, ਉਹ ਕਹਿੰਦਾ ਨਹੀਂ ਠੀਕ ਕਹਿ ਰਿਹਾ ਕਿ ਇਹਦਾ ਸੋਚ ਲੱਗਣਾ ਤੇ ਇਹਦੇ 'ਚ ਕਰੰਟ ਆਉਣਾ, ਤੂੰ ਸਿਰਫ ਉਤੋਂ ਡੱਬਾ ਦੇਖਿਆ ਬਿਜਲੀ ਦੀ ਚੀਜ਼ ਦਾ ਤੂੰ ਸਿੱਟ ਦਿੱਤਾ। ਬਹੁਤ ਅਤਾਈ ਬੈਠੇ ਨੇ ਉੱਥੇ, ਹਾਂਜੀ ਬੜੇ ਵੱਡੇ ਰਿਪੋਰਟਾਂ ਦੇ, ਉਹਨਾਂ ਨੂੰ ਪਤਾ ਹੀ ਨਹੀਂ ਇਹ ਚੀਜ਼ ਕੀ ਹੈ। ਤੇ ਬੈਟਰੀ ਵਾਲੀ ਚੀਜ਼ ਜਿਹੜੀ ਉਹ ਦਿਲ ਕਰੇ ਉੱਤੋਂ ਲੱਗੇ ਨਾ ਤੇ ਤੈਨੂੰ ਕਹਿਣ ਲੈ ਜਾ, ਉਹ ਇਹ ਕੀ થઈ ਗਿਆ। ਤੇ ਮੈਂ ਉਹ ਚੋਂ ਕੱਢ ਕੇ ਲਿਆ ਆਪ। ਮੈਂ ਕਿਹਾ ਭਾਈ ਮੈਂ ਕਿਹਾ ਇਹਨੂੰ ਕਿਉਂ ਸਿੱਟਿਆ, ਇਲੈਕਟ੍ਰਿਕ ਨਹੀਂ ਜਾਣਦਾ। ਮੈਂ ਕਿਹਾ ਇਲੈਕਟ੍ਰਿਕ ਹੈ ਹੀ ਨਹੀਂ ਹੈ, ਇਲੈਕਟ੍ਰਿਕ ਤੇ ਉਹ ਇਹਦੇ 'ਚ ਕੋਈ ਬੈਟਰੀ ਹੋਵੇ, ਸੈੱਲ ਹੋਵੇ, ਕੋਈ ਇਹਦੇ 'ਚ ਕੋਈ ਚੀਜ਼ ਐਸੀ ਹੋਵੇ ਜਿਹਦੇ ਅੰਦਰ ਸਟੋਰੇਜ ਹੋਵੇ ਕਿ ਮੈਂ ਕਹਾਂ ਜੀ ਸਪਾਰਕ ਹੋ ਸਕਦਾ, ਇਹਦੇ ਅੰਦਰ ਹੈਗਾ ਹੀ ਕੁਛ ਨਹੀਂ, ਖਾਲੀ ਆ। ਆਹੋ ਇਹ ਜਿਹਦੇ ਮੈਂ ਕਿਹਾ ਬੂਟ ਸੀ ਮੇਰੇ ਕੋਲ ਨਾ, ਬੂਟ ਪੈਰ, ਮੈਂ ਕਿਹਾ ਲਾਈਕ ਦਿਸ ਸੇਮ ਸੇਮ ਜਿੱਦਾਂ ਆ ਵਾ ਉਦਾਂ ਹੀ ਆ, ਫਿਰ ਇਹਨੂੰ ਵੀ ਸਿੱਟ, ਹਾਂ ਸਾਦਾ ਹੀ ਸਾਰਾ ਬੈਕ ਸਾਈਡ ਤੇ। ਮੈਂ ਕਿਹਾ ਮੇਰੇ ਕੋਲ ਉਸਤਾਦ ਜੀ ਤੇ ਜ਼ਿਪੋ ਦਾ ਸੇਮ ਰੋਲਾ, ਜ਼ਿਪੋ ਨੂੰ ਖੋਲੋ, ਜ਼ਿਪੋ ਦੀ ਬੈਕ ਸਾਈਡ ਤੇ ਜਿਹੜਾ ਇੰਜ ਕਰਨ ਦੇ ਨਾਲ ਉਹ ਏਡਾ ਕਿ ਨਹੀਂ ਸਿੱਕਾ ਪੈਂਦਾ, ਸਿੱਕਾ ਕੱਢ ਦੋ ਜ਼ਿਪੋ ਮਿੱਟੀ ਹੈ ਸਾਰੀ, ਰਸਤੇ ਇੰਜ ਕਰੀ ਜੋ ਭਾਵੇਂ ਚੱਲੇਗਾ ਨਹੀਂ ਚੱਲਣਾ ਕਿਦਾਂ, ਉਹਦੀ ਉਹ ਸ਼ੋਲਾ ਹੀ ਨਹੀਂ ਪੈਂਦੀ। ਉਹ ਗੇਮ ਹੀ ਹੈ ਨਹੀਂ ਅੰਦਰ ਹਾਂ ਉਹ ਸਿੱਕਾ ਹੀ ਕੱਢ ਲੈ, ਉਹ ਸਿੱਕਾ ਕੱਢ ਲੈਂਦੇ ਅਕਸਰ ਵਿੱਚ ਪਤਾ ਹੁੰਦਾ ਕਈਆਂ ਲੋਕਾਂ ਨੂੰ ਕਿ ਯਾਰ ਹੁਣ ਓਰੀਜਨਲ ਜ਼ਿਪੋ ਆ 35-40 ਹਜ਼ਾਰ ਰੁਪਏ ਦਾ, 50 ਹਜ਼ਾਰ ਦਾ, ਲੱਖ ਦਾ, 2 ਲੱਖ ਦਾ, 10 ਲੱਖ ਰੁਪਏ ਦਾ ਜ਼ਿਪੋ। ਹਾਂ ਲੈਟਰ ਆਉਣ ਤੋਂ ਪਹਿਲੇ ਨਾ ਤੇਰੀ ਸੋਚ ਆ, ਲੈਟਰ ਕਿੱਥੇ ਤੁਰਿਆ ਫਿਰਦਾ, ਗੋਲਡ ਲੱਗੇ ਉੱਤੇ, ਉਹਦੇ ਹੀਰੇ ਸਟੋਨ ਲੱਗੇ ਨੇ। ਲਾਉਣਾ ਸਿਗਰਟ ਹੀ ਉਸਤਾਦ ਜੀ, ਹਲਕਾ ਜਿਹਾ ਮਾਚਿਸ ਨਾਲ ਲਾ ਕੇ ਵੀ ਲਾ ਲਓ। ਉਹ ਨਹੀਂ ਇਹ ਖੁਫੀਆ ਵਾਲੇ ਸਿਸਟਮ ਹੈ। ਸਿਗਰਟ ਬੰਦਾ ਲਾਵੇ ਹੀ ਨਾ, ਆਹੋ ਤੇ 10 ਲੱਖ ਵੀ ਨਾ ਲਾਵੇ। ਹਾਂ ਉਹ ਇੱਕ ਲੈਟਰ ਨਹੀਂ ਸਿਗਰਟ ਲਾਵੇ ਹੀ ਨਾ, ਜਿਹੜਾ ਕਹਿੰਦਾ ਨਾ ਸਿਗਰਟ ਨਾ ਲਾ ਲਈ ਆਪਣੇ ਆਪ ਨੂੰ, ਅੱਗੇ ਚਾਹ ਲਾਈ ਇੰਜ ਬੰਦਾ ਫਿਰ ਲਾਵੇ ਹੀ ਨਾ, ਫਿਰ ਹੋਰ ਪਿੱਛੇ ਚਲਾ ਜਾ। ਲੇਕਿਨ ਉਸਤਾਦ ਜੀ ਭਾਵੇਂ 10 ਲੱਖ ਦਾ 20 ਲੱਖ ਦਾ, ਜੋ ਇੰਜ ਤੀਲੀ ਦਾ ਸ਼ਿਕੰਜਾ ਬਣਾਉਣ ਦਾ ਮਜ਼ਾ ਨਾ ਉਹ ਨਹੀਂ ਹੈ। ਫਿਰ ਸੋਹਣਿਆ ਨਹੀਂ ਫਿਰ ਜਿਹੜਾ ਫਿਰ ਜ਼ਿਪੋ ਦਾ ਠੱਕ ਕਰ ਗਿਆ ਹੁੰਦਾ ਨਾ ਉਹਦਾ, ਤੁਸੀਂ ਤੀਲੀ ਤੇ ਉਹ ਗਰੀਬ ਲੋਕ ਤੁਹਾਡਾ ਮੁਕਾਬਲਾ ਅਸੀਂ ਕਰ ਹੀ ਨਹੀਂ ਸਕਦੇ। ਮੇਰੀ ਗੱਲ ਜ਼ਿਪੋ ਸਾਈਡ ਤੇ ਜਿਹੜਾ ਹਮ ਲੋग आपसे नहीं मुकाबला कर सकते। ਉਸਤਾਦ ਜੀ ਮੈਂ ਜਿਹੜਾ ਇੰਜ ਕਰਕੇ ਦੇਖਦੇ ਥੱਲੋਂ ਲਾਉਣਾ ਲੰਮੇ ਪੈ ਕੇ चिमटे ना कोला फड़ के ਕੋਲਾ ਨਾਲ ਹੀ ਚਿੰਬੜਿਆ ਰਹਿ ਜਾਂਦਾ ਸਿਗਰਟ। ਮੈਂ ਤੁਹਾਨੂੰ ਦੱਸਦਾ ਉਸਤਾਦ ਜੀ, ਪੱਖਾ ਬੰਦ ਕਰਕੇ ਲੋਕ ਸਿਗਰਟ ਲਾਉਂਦੇ ਨਾ ਤੀਲੀ ਨਾਲ, ਕਈ ਪੱਖੇ ਦੇ ਵਿੱਚ ਲਾਉਂਦੇ ਨੇ ਬੁੱਕ ਬਣਾ ਕੇ। ਅੱਛਾ ਕਈ ਤੀਲੀ ਬਾਲ ਕੇ ਗੱਲਾਂ ਕਰਦੇ ਨੇ, ਤੀਲੀ ਬਾਲੀ ਨਾ ਤੀਲੀ ਬਲ ਰਹੀ ਨਹੀਂ, ਫੇਰ ਹੈ ਮੈਂ ਤੈਨੂੰ ਇਹ ਗੱਲ ਕਹੀ ਤੇ ਜਦੋਂ ਐਂਡ ਤੇ ਹੈ ਨਾ ਤੀਲੀ ਬਲੀ ਤੇ ਗੱਲਾਂ ਕਰ ਰਹੇ ਉਹਨਾਂ ਨੂੰ ਕੌਨਫੀਡੈਂਸ ਹੁੰਦਾ, ਕਾਰੀਗਰੀ। ਕਈ ਬੰਦੇ ਉਸਤਾਦ ਜੀ ਸਿਗਰਟ ਪੀਂਦੇ ਆ, ਉਹ ਉੱਥੇ ਤੱਕ ਪੀਂਦੇ ਜਦੋਂ ਇੱਥੋਂ ਫੜੀ ਸੜ ਲੱਫੂ। ਕਈ ਸਿਗਰਟ ਲਵਾਉਣ ਵਾਲੇ ਦਾ ਮਜ਼ਾ ਦੇਖਣਾ ਦਾ, ਕਈ ਆ ਸਿਗਰਟ ਲਵਾ ਉਹਨੇ ਸਿਗਰਟ ਫੜਨਾ ਨਾ ਉਹਦਾ ਚਿਗੜਿਆ ਕਰਨਾ ਪਹਿਲੇ ਜਾ ਇੰਜ ਦਾ, ਤੇ ਕਈ ਇੰਜ ਲਾਉਂਦੇ ਨੇ ਉਹਦੇ ਸਿਗਰਟ ਚ ਸਿਗਰਟ ਤੋੜਨੇ ਤੇ ਉਹਦਾ ਸਿਗਰਟ ਬਰਬਾਦ ਕਰ ਦਿੰਦੇ, ਉਹਦਾ ਬਰਬਾਦ ਕਰ ਦਿੰਦੇ। ਉਸਤਾਦ ਜੀ ਬੰਦੇ ਨੇ ਨਾ ਆਪਣਾ ਟਾਰਗੇਟ ਰੱਖਿਆ ਜੀ, ਉਹ ਇੱਕ ਸਿਗਰਟ ਲੈਂਦਾ ਦੁਕਾਨ ਤੋਂ, ਉਹਨੇ ਨਾ ਜਾਂਦੇ ਸਾਰੇ ਉਹਦੀ ਡੱਬੀ ਫੜਨੀ, ਤੀਲੀ ਵਾਲ ਕੇ ਕਹਿਣਾ ਇੱਕ ਸਿਗਰਟ ਦੇ ਦੇ, ਤੇ ਉਹ ਨਹੀਂ ਦੇ ਰਿਹਾ, ਕਹਿੰਦਾ ਤੀਲੀ ਮੁੱਕਣ ਤੋਂ ਪਹਿਲੇ ਸਿਗਰਟ ਦੇਣਾ ਨਹੀਂ ਤੇ ਨਾ ਦੇ। ਉਹਨੇ ਫਟਾਫਟ ਡੱਬੀ ਚੋਂ ਕੱਢ ਕੇ ਸਿਗਰਟ ਦੇਣਾ, ਫਿਰ ਉਹਨੇ ਲਾ ਕੇ ਦੋ। ਬਾਕੀ ਕਈ ਬੰਦੇ ਐਸੇ ਨੇ 40 ਸਾਲ ਹੋ ਗਏ ਉਹਨਾਂ ਨੂੰ ਸਿਗਰਟ ਪੀਂਦੇ ਆ, ਰੋਜ਼ ਇੱਕ ਰੋਟੀ ਤੋਂ ਬਾਅਦ ਪੀਣਾ ਤੇ ਉਹੀ ਪੀਣਾ, 40 ਸਾਲ ਹੋ ਗਏ। ਇਹ ਫਿਰ ਸਮੋਕਿੰਗ ਨਹੀਂ ਆਉਂਦਾ, ਨਹੀਂ ਪੀਂਦੇ ਇਹ ਮੈਂ ਬਾਦ ਆਦਮੀ ਗੈਸ ਪੂਸ ਯਾਨੀ 2 ਸਿਗਰਟ ਦਿਹਾੜੀ ਦੇ ਪੀਣੇ ਨਾ, ਤੇ 20 ਸਾਲ ਹੋ ਗਏ 2 ਹੀ ਪੀ ਰਹੇ, 3 ਨਹੀਂ। ਤੁਹਾਨੂੰ ਪਤਾ ਸਮੋਕਿੰਗ ਦਾ ਨੁਕਸਾਨ ਆ, ਫਾਇਦੇ ਵੀ ਆ। ਹਾਂ ਹੁਣ ਦੱਸੋ ਫਾਇਦਾ ਕੀ ਆ? ਯਾਰ ਸਿਗਰਟ ਦਾ ਕੋਈ ਫਾਇਦਾ ਨਹੀਂ। ਉਹਦਾ ਜਿਹਦਾ ਵੇਚਣ ਡਿਆ ਉਹਦਾ ਕੋਈ ਫਾਇਦਾ ਨਹੀਂ, ਉਹਨੂੰ ਪੈਸੇ ਆਉਂਦਾ। ਅੱਛਾ ਮੈਂ ਤੈਨੂੰ ਜੈਨੂਇਨ ਗੱਲ ਦੱਸਾਂ, ਉਹਨੂੰ ਵੀ ਕੋਈ ਫਾਇਦਾ ਨਹੀਂ, ਸਿਗਰਟਾਂ 'ਚੋਂ ਕੁਝ ਨਹੀਂ ਬਚਦਾ, ਲਓ ਜੀ ਬੋਤਲ 'ਚੋਂ ਕੁਝ ਨਹੀਂ ਬਚਦਾ, ਪਾਨ ਦੇ ਪੱਤੇ 'ਚੋਂ ਪੈਸੇ ਬਚਦੇ, ਪਾਨ 'ਚੋਂ ਪੈਸੇ ਬਚਦੇ। ਇਹ ਫਿਰ ਐਵੇਂ ਚੱਲੀਆਂ ਆ ਰਹੀਆਂ, ਬੰਦ ਕਰ ਦਿਓ। ਬੰਦ ਪੁੱਛ ਲਾ ਜਾ ਕੇ, ਜਿਹਨੂੰ ਮਰਜ਼ੀ ਪੁੱਛ ਲਓ ਕਿ ਤੁਹਾਨੂੰ ਸਿਗਰਟ 'ਚੋਂ ਕੀ ਬਚਦਾ, ਪੁੱਛੀ ਭਲਾ। ਵੇਚਣ ਵਾਲੇ ਨੂੰ ਨਹੀਂ, ਲੇਕਿਨ ਬਣਾਉਣ ਵਾਲੇ ਨੂੰ। ਚਲੋ ਸਿਗਰਟਾਂ ਦੀ ਬਹੁਤੀ ਨਾ ਗੱਲ ਕਰੋ, ਬੱਚੇ ਵੀ ਵੇਖਦੇ ਸ਼ੁਰੂ ਰਹਿਣ ਦਿਓ। ਅੱਛਾ ਉਸਤਾਦ ਮੈਂ ਤੁਹਾਨੂੰ ਦੱਸਣਾ ਪਾਕਿਸਤਾਨੀ ਵੀ ਇੰਪੋਰਟਡ ਹੀ ਹੁੰਦੇ। ਉਸਤਾਦ ਜੀ ਮੇਰਾ ਤੁਹਾਡੇ ਨਾਲ ਇੱਕ ਸਵਾਲ ਆ,
ਹੁਣ ਇੱਥੇ ਬੈਠਾ ਮੈਂ ਜਿਹੜੇ ਸਿਗਰਟ ਤੈਨੂੰ ਕਹਾਂ ਬਾਹਰੋਂ ਸਿਗਰਟ ਲਿਆ ਤੇ ਮੈਂ ਇੱਥੇ ਬੈ ਕੇ ਇੰਪੋਰਟ ਹੀ ਕੀਤਾ ਸਿਗਰਟ, ਬਾਹਰੋਂ ਗਏ ਇੰਪੋਰਟਡ ਹੀ ਆ, ਤੂੰ ਬਾਹਰੋਂ ਨਹੀਂ ਲੈ ਕੇ ਆਇਆ। ਬਾਹਰੋਂ ਲੈ ਕੇ ਵਾਹ 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 ਕੀ ਬਾਤ। ਜਿਹੜਾ ਤੂੰ ਜੇਬ ਵਿੱਚੋਂ ਕੱਢ ਕੇ ਦਵੇ ਉਹ ਲੋਕਲ ਆ। जी मेरा एक मिनट से इस बच्चे का सवाल सवाल ਜੀ का ਨੋ जवाब ਸਾਹਿਬ, ਨੋ ਨਹੀਂ ਸਾਹਿਬ। ਮੇਰਾ ਇੱਕ ਸਵਾਲ ਆ ਉਸਤਾਦ ਜੀ, ਅਗਰ ਤੁਹਾਨੂੰ ਇੰਗਲਿਸ਼ ਮੁਲਕ ਰਹਿਸ਼ ਦਿੱਤੀ ਜਾਏ ਹਾਂ ਤੇ ਤੁਸੀਂ ਕਿਹੜਾ ਮੁਲਕ ਸਿਲੈਕਟ ਕਰੋਗੇ? ਹਾਂ अच्छा सवाल होंगे ਅਰੇ ਨੋ ਨਹੀਂ ਸਾਹਿਬ, ਰਹਿਸ਼ ਵਾਸਤੇ ਨਾ, ਸੇਫਟੀ ਵਾਸਤੇ, ਜਿਹਦੇ ਚ ਤੁਹਾਡੀ ਫੈਮਿਲੀ ਵੀ ਨਾਲ ਆ, ਉਹ ਮੈਨੂੰ ਸਭ ਤੋਂ ਜ਼ਿਆਦਾ ਸੇਫਟੀ ਦੁਬਈ ਚ ਲੱਗੀ, ਯੂਏਈ ਚ। ਓਕੇ ਪਹਿਲੀ ਗੱਲ ਤੇ ਇਹ ਹੈ, ਅਗਰ ਤੁਸੀਂ ਲੈਵਲ, ਕਿਉਂਕਿ ਉਹ ਨੈਸ਼ਨੈਲਿਟੀ ਨਹੀਂ ਦਿੰਦੇ, ਇਸ ਤੋਂ ਉਹਦੀ ਥੋੜੀ ਜਿਹੀ ਪ੍ਰੋਬਲਮ ਕਿ ਤੁਸੀਂ 50 ਸਾਲ ਬਾਅਦ ਵੀ ਪਰਾਏ ਹੀ ਆ। ਪਰਾਈ ਅੱਜ ਹੀ ਉਹਨਾਂ ਨੇ ਵੀਜ਼ੇ ਬੰਦ ਕਰਤੇ ਨਾ ਤੇ ਮਿੱਟੀ ਆ। ਖਤਮ। ਬੜੇ ਬੰਦੇ 25 ਸਾਲ ਤੋਂ ਦੁਬਈ ਆ ਜਾ ਰਹੇ ਸੀ, ਹੁਣ ਬੈਠੇ ਤੇ ਉਹ ਸੋਚ ਰਹੇ ਯਾਰ ਅਸੀਂ ਹੱਕ ਵੀ ਨਹੀਂ ਹਾਂ, ਸਹੀ ਸਾਡਾ ਹਿਸਾਬ। ਸਹੀ ਗੱਲ। ਲੇਕਿਨ ਕੁਝ ਮੁਲਕ ਨੇ ਨੈਸ਼ਨੈਲਿਟੀ ਦਿੰਦੇ ਨੇ, ਉਹਦੇ ਵਿੱਚ ਹੁਣ ਹਰ ਮੁਲਕ ਦੇ ਵਿੱਚ ਕੁਝ ਏਰੀਆ, ਯੂਕੇ ਦੇ ਵਿੱਚ ਕੁਝ ਬੜੇ ਪੀਸਫੁਲ ਏਰੀਆ ਨੇ, ਯੈਸ ਕੁਝ ਏਰੀਆ ਨੇ ਤੂੰ ਉੱਥੇ ਵੈਸੇ ਡਰ ਜਾਵੇਂ, ਉੱਥੇ ਹਰ 2 ਮਿੰਟ ਬਾਅਦ ਲੜਾਈ ਹੁੰਦੀ, ਹਰ 2 ਮਿੰਟ ਬਾਅਦ ਛੁਰੀਆਂ ਚਾਕੂ ਚੱਲਦੇ ਨੇ। गंदे सोटे ਅਮਰੀਕਾ ਦੇ ਵਿੱਚ ਐਸੇ ਇਲਾਕੇ ਨੇ ਪੁਲਿਸ ਨਹੀਂ ਵੜਦੀ, ਉੱਥੇ ਪੁਲਿਸ ਦੀ ਗੱਡੀ ਨਹੀਂ ਜਾਂਦੀ, ਜਿਹੜੀ ਜਾਂਦੀ ਉਹ ਮਾਰ ਦਿੰਦੇ। ਪੁਲਿਸ ਨਹੀਂ, ਅਮਰੀਕਾ 'ਚ ਪੁਲਿਸ ਨਹੀਂ ਜਾਂਦੀ ਨਾਗਾ ਵਾਲਾ ਹੈ, ਉੱਥੇ ਤਾਂ ਨਾਗਾ ਮਾਂਗਾ ਮੰਡੀ। ਨਹੀਂ ਸਾਜੀ ਪੁਲਿਸ ਵੀ ਜਾਣ ਲੱਗਿਆ ਨਾ ਪੂਰੇ ਹੋਸ਼ੋ ਹਵਾਸ ਨਾਲ ਤਰੀਕੇ ਨਾਲ ਜਾਂਦੀ ਆ ਕਿ ਅਸੀਂ ਇਸ ਇਲਾਕੇ 'ਚ ਵੜਨ ਲੱਗੇ। ਇਦਾਂ ਦੇ USA 'ਚ ਇਦਾਂ ਦੇ ਇਲਾਕੇ ਹੈਗੇ, ਕੁਝ ਐਸੇ ਇਲਾਕੇ ਨੇ ਪੀਸਫੁਲ ਨੇ ਪੂਰੇ। ਇੰਜ ਹਾਂ, ਇੰਜ ਇਸ ਤੋਂ ਤੁਹਾਡੇ ਮਤਲਬ ਇਹ ਹੈ ਕਿ ਮੁਲਕ ਮੈਂ ਕੋਈ ਵੀ ਚੂਜ਼ ਕਰ ਲਵਾਂ, ਅੱਗੋਂ ਉਸ ਮੁਲਕ 'ਚ ਮੈਂ ਕਿੱਥੇ, ਕਿਹੜੇ ਸ਼ਹਿਰ, ਕਿਹੜੇ ਸਿਟੀ ਕਿੱਥੇ ਰਹਿਣਾ, ਇਹ ਵੀ ਬੜਾ ਮੈਨੇ ਰੱਖਦਾ। ਨਹੀਂ ਮੇਰਾ ਖਿਆਲ ਜੀ ਜਿਹੜਾ ਯੂਕੇ ਜਿਹੜਾ ਨਾ ਯੂਕੇ, ਉਸਤਾਦ ਜੀ ਮੇਰਾ ਉਹ ਹਕੀਕਤ ਦੇ ਵਿੱਚ ਇੱਕ ਦੋਸਤ ਹੈਗਾ, ਉਹਦੇ ਪੁੱਤਰ ਨੇ ਉਹਦੇ ਤੇ ਪਰਚਾ ਕਰਾਤਾ। ਉਹਨੇ ਮੇਰੇ ਅੱਬੂ ਨੇ ਮੈਨੂੰ ਕਹਿੰਦਾ ਚਪੇੜਾ ਮਾਰ। ਹਾਂ ਇਹ ਉਹ ਰਾਈਟਸ ਤੇ ਤੁਹਾਡੇ ਦੁਬਈ ਦੇ ਵਿੱਚ ਤੈਨੂੰ ਮੈਂ ਇੱਕ ਜਗ੍ਹਾ ਤੇ ਖਿਲਾਰਨਾ, ਤੂੰ ਕਹਿਣਾ ਉਸਤਾਦ ਜੀ, ਔਰ ਵਾਕਈ ਦੁਨੀਆ 'ਚ ਉਦਾਂ ਦਾ ਨਜ਼ਾਰਾ ਹੋਣਾ ਹੀ ਨਹੀਂ। ਦੁਨੀਆ 'ਚ, ਪੂਰੀ ਦੁਨੀਆ 'ਚ ਉਂਝ ਦਾ, ਯਾਨੀ ਤੂੰ ਲਾਈਕ ਸ਼ੇਖ ਜ਼ਾਇਦ ਰੋਡ ਤੇ ਖੜਾ ਨਾ ਤੇ ਤੂੰ ਇੰਜ ਵਿਊ ਲੈਣਾ ਨਾ, ਪੂਰੀ ਦੁਨੀਆ 'ਚ ਉਹਦੇ ਨਾਲ ਦਾ ਰੋਡ ਨਹੀਂ ਹੈਗਾ। ਅੱਛਾ ਠੀਕ ਹੈ ਜੀ। ਠੀਕ 15 ਮਿੰਟ ਮੈਂ ਡਰਾਈਵ ਕਰਕੇ ਦੁਬਈ ਦੇ ਵਿੱਚ ਇੱਕ ਜਗ੍ਹਾ ਤੇ ਤੈਨੂੰ ਖਿਲਾਰਨਾ, ਤੂੰ ਕਹਿਣਾ ਉਸਤਾਦ ਜੀ ਮੈਂ ਕਸਮ ਖਾਣਾ ਹੈ ਗੁਲਾਮਾਬਾਦ ਆ। ਆਹੋ ਦੁਬਈ ਦੇ ਵਿੱਚ ਦੁਬਈ ਦੇ ਵਿੱਚ ਹਰ ਮੁਲਕ ਹਾਂ, ਤੂੰ ਕਹਿਣਾ ਗੁਲਾਮਾਬਾਦ ਆ, ਔਰ ਗੁਲਾਮਾਬਾਦ ਨਾਲੋਂ ਵੀ ਮਾੜਾ ਵਾ, ਉੱਥੇ ਵੀ ਸੜਕ ਬਣੀ ਹੁੰਦੀ, ਇੱਥੇ ਤੇ ਸੜਕ ਵੀ ਨਹੀਂ ਬਣੀ। ਜੀ ਗੁਲਾਮਾਬਾਦ ਦੁਬਈ ਨੂੰ ਛਿੱਤਰ ਮਾਰੇ, ਗੁਲਾਮਾਬਾਦ ਤੁਸੀਂ ਮੈਨੂੰ ਲੱਗਦਾ ਦੁਬਈ ਨੇ ਕੀ ਉਹਦਾ ਕੀਤਾ ਵਾ ਯਾਰ, ਉਹਨੂੰ ਦੁਬਈ ਨੇ ਉਹਦਾ ਕੀ ਵਿਗਾੜਿਆ? ਬਦਤਮੀਜ਼ੀ ਕੀਤੀ ਦੁਬਈ ਨੇ। ਗ੍ਰੇਸਾਂ ਨਿਕਲੀਆਂ ਮੈਂ ਇੱਕ ਗੱਲ ਕਰ ਰਿਹਾ ਨਾ, ਗੁਲਾਮਾਬਾਦ ਤੋਂ ਮੁਰਾਦ ਇੱਕ ਭਾਈ ਤੁਸੀਂ ਗੁੱਸਾ ਕਰ ਗਏ, ਤੁਸੀਂ ਭਾਈ ਇਹ ਲਾ ਲਓ, ਪਿੰਡ ਲਾ ਲਓ। ਯਾਨੀ ਤੂੰ ਕਹੇਗਾ ਹੀ ਕਿ ਨਹੀਂ ਕਿ 20 ਮਿੰਟ ਬਾਅਦ ਮੈਂ ਉਸੇ ਹੀ ਮੁਲਕ ਦੇ 20 ਮਿੰਟ ਦੇ ਫਾਸਲੇ ਤੇ ਕਿਤੇ ਖੜਾ। ਉਸਤਾਦ ਜੀ ਹਰ ਮੁਲਕ ਦਾ ਮਾਲ ਲੱਦਿਆ ਜਾਂਦੇ ਆ, ਪਿਕਪਾਂ ਤੇ ਬੋਰੇ ਲੱਦੇ ਜਾ ਰਹੇ ਨੇ, ਸੜਕ ਟੁੱਟੀ ਆ, ਸਾਈਕਲਾਂ ਦੇ ਲੋਕੀ ਫਿਰਨ ਦੇ, ਸੇਮ ਦੁਬਈ ਦੇ ਵਿੱਚ ਹੀ। ਜ਼ਰਾਈ ਏਰੀਆ ਲੇਕਿਨ ਰੌਲਾ ਕੀ ਆ ਕਿ ਉਹ ਜਿੱਥੇ ਸ਼ੇਖ ਜ਼ਾਇਦ ਰੋਡ ਤੇ ਖੜੇ ਹੋ ਕੇ ਤੂੰ ਅਗਰ ਪੁਲਿਸ ਨੂੰ ਫੋਨ ਕੀਤਾ ਨਾ ਹਾਂਜੀ ਕਿ ਮੇਰੇ ਨਾਲ ਮਸਲਾ ਬਣ ਗਿਆ, ਤੇ ਉਹ 5 ਮਿੰਟ ਚ ਆਈ ਆ, ਉਸ ਟੁੱਟੇ ਰੋਡ ਤੇ ਖਲੋ ਕੇ ਕਰਨਗੇ, ਉੱਥੇ ਵੀ 5 ਮਿੰਟ ਚ ਆਏਗੀ। ਇਹ ਮਜ਼ਾ ਟੁੱਟੇ ਦੇ ਕਿਦਾਂ 5 ਮਿੰਟ ਚ ਆ ਜਾਏਗੀ। ਆਓ ਉੱਥੇ ਤੇ 4 ਚ ਆ ਜਾਂਦੀ ਹੈ, ਕਿਉਂਕਿ ਉਹ ਵੀ ਉੱਥੇ ਲੱਗੇ ਲੱਗੇ ਫਿਰ ਰਹੇ ਹੁੰਦੇ। ਸ਼ੇਖ ਜ਼ਾਇਦ ਤਾਂ ਰਸ਼ ਹੁੰਦਾ, ਉਹਨਾਂ ਨੂੰ ਟਾਈਮ ਲੱਗਦਾ। ਸਹੀ ਗੱਲ ਹੈ ਤੇਰਾ, ਪੁੱਠੇ ਪੱਖੇ ਵਰਗਾ ਮੂੰਹ ਤੇਰਾ। ਉਸਤਾਦ ਜੀ ਬੜੀ ਸਾਜੀ ਦੇਰ ਕਿੰਨੇ ਡੀ ਟਾਈਮ ਲੰਘ ਗਿਆ ਤੁਸੀਂ। ਘੁੱਟੀ ਕੁੱਪੀ। ਹਾਂਜੀ ਬੜਾ ਕਹਿੰਦੇ ਆ। ਹਰ ਮੁਲਕ ਦਾ ਹਰ ਇਲਾਕਾ ਰਾਤੀ ਮੈਂ ਦਾਦੀ ਵਾਲੇ ਕਰੈਕਟਰ 'ਚ ਬੈਠਾ ਨਾ, ਮੈਂ ਦੋਵਾਂ ਨੂੰ ਕਿਹਾ, ਮੈਂ ਕਿਹਾ ਮਿੱਠੇ ਘੁੱਟੀ ਕੁੱਪੀ ਹੁੰਦੀ ਉਹ, ਓਏ ਫੈਸਲ ਦੋਵੇਂ ਘੁੱਟੀ ਕੁੱਪੀ, ਓਏ 2 ਘੁੱਟੀਆਂ ਕੁੱਪੀਆਂ ਹੁੰਦੀਆਂ। ਤੇ ਇੱਕ ਸਵਾਲ ਸੀ ਛੋਟਾ ਜਿਹਾ, ਇਹ ਆਪਣਾ ਸਾਲਮ ਕਰਾ ਸਕਦੇ ਜਾਂ ਤੁਸੀਂ? ਰੱਖੇ ਹੋਏ ਲੋਕਾਂ ਨੇ। ਜੈਟ ਪ੍ਰਾਈਵੇਟ ਨਹੀਂ, ਉਹ ਪ੍ਰਾਈਵੇਟ ਜੱਟ ਲੈਦਾ ਵਾ, ਉਹ ਤਾਂ ਆਪਣਾ ਖਰੀਦਣਾ ਪੈਂਦਾ ਨਾ। ਸਾਲਮ ਇੱਕ ਜਿਹੜਾ ਜਿੱਦਾਂ ਆਪਾਂ ਰਕਸ਼ਾ ਕਰਾ ਲਈਦਾ, ਉਹ ਇੱਕ ਵਾਰੀ ਸਾਲਮ ਕਰਾਉਣਾ ਨਾ, ਦੂਜੀ ਵਾਰੀ ਤੈਨੂੰ ਕਿਸੇ ਨੇ ਸਾਲਮ ਨਹੀਂ ਦੇਣਾ। ਇੱਕ ਵੱਡੀ ਗੱਲ ਕਰਨੀ ਹੈ, ਅੰਬਾਨੀ ਦਾ ਸਾਲਮ ਤੈਨੂੰ ਬੰਨਣਾ ਪੈਣਾ, ਤੇ ਉਸ ਤੋਂ ਬਾਅਦ ਤੂੰ ਸਾਲਮ ਕਰਾ ਸਕਦਾ। ਸਾਲਮ ਤੇਰੀ ਪਹਿਲੇ ਸਾਲਮ ਗਲੋਚ ਹੋਏਗੀ, ਫਿਰ ਸਾਲਮ ਲੈ ਜੀ ਮੇਰਾ ਸਵਾਲ ਇੱਥੇ ਹੀ ਆ, ਮੈਂ ਇੱਕ ਹੋਰ ਤੁਹਾਡੇ ਨਾਲ ਸਵਾਲ ਕਰਾਂਗਾ। ਅਕਸਰ ਮਤਲਬ ਵੱਧੇ ਨੋਟ ਹੁੰਦੇ ਆ ਸਾਡੇ ਕੋਲ ਇੱਥੇ ਪਾਕਿਸਤਾਨ 'ਚ, ਯਾਨੀ ਕਿ ਵੀ ਯਾਰ 5000 ਦੀ ਭਾਨ ਲੈ ਕੇ ਮੈਂ ਮਿੱਠੇ ਨੂੰ 1000 ਰੁਪਏ ਦੇਣਾ। ਉਹ ਕਦੀ ਤੁਹਾਡੇ ਨਾਲ ਉੱਥੇ ਇਦਾਂ ਹੋਇਆ ਵੀ ਕਈ ਯਾਨੀ ਦਿਰਹਮ ਵੱਧੇ ਆ ਤੇ ਖੁੱਲੇ ਨਹੀਂ ਲੱਭ ਰਹੇ ਤੇ ਤੁਹਾਡੀ ਸ਼ਾਇਰ ਰੁਕੀ ਹੋਈ ਹੈ, ਤੇ ਉਹ ਬੰਦਾ ਕਹਿੰਦਾ ਸਜਾਦ ਸਾਹਿਬ ਪਹਿਲੇ ਭਾਨ ਲੈ ਕੇ ਹਾਂ ਜਿੱਦਾਂ ਦੇ ਰਕਸ਼ੇ ਵਾਲੇ ਨੂੰ ਕਹਿੰਦੇ ਯਾਰ ਇੰਜ ਦੇ ਨਹੀਂ ਘਟਿਆ ਨਹੀਂ, ਉਹਨੇ ਆਪਣੇ ਹਿਸਾਬ ਨਾਲ ਠੀਕ ਕੀਤਾ ਉਹ ਹਿਸਾਬ। ਸਾਈਡ ਦੇ ਹੁੰਦੇ ਆ। ਉੱਥੇ ਚਵਾਨੀਆਂ ਵੀ ਚੱਲਦੀਆਂ, ਢੋਲੀਆਂ ਵੀ। ਅੱਛਾ ਹਾਂ ਘੱਟ ਤੋਂ ਘੱਟ ਵੀ ਜਾਊਗਾ। ਹਾਂ ਪਈ 'ਚ ਵੱਡਾ ਨੋਟ ਕਿੰਨੇ ਵਾਲਾ ਵਾ? ਉਹ ਤੂੰ ਛੱਡ ਦੇ, ਤੂੰ ਇਹ ਦੱਸ ਕੁਵੈਤ ਦਾ ਸਭ ਤੋਂ ਵੱਡਾ ਨੋਟ ਕਿੰਨੇ ਵਾਲਾ ਹੋਣਾ ਤੇਰੇ ਸਾਹਮਣੇ? ਬੋਲੇ ਕੋਈ ਨਾ। ਕੁਵੈਤ ਸੁਣਿਆ ਨਾਮ ਕੁਵੈਤ? ਹਾਂਜੀ। ਉਹਦਾ ਵੱਡੇ ਤੋਂ ਵੱਡਾ ਨੋਟ ਜਿਹੜਾ ਜਿੱਦਾਂ ਸਾਡਾ 5000 ਵਾਲਾ ਵਾ, ਦੁਬਈ 1000 ਵਾਲਾ ਵਾ,
1000 ਦਿਰਹਮ ਦਾ ਨੋਟ ਆ ਪੂਰਾ। ਅੱਛਾ ਕੁਵੈਤ ਦਾ ਕਿੱਡਾ ਹੋਣਾ? ਫੁੱਲ ਵੱਡਾ। ਫੁੱਲ ਵੱਡਾ। ਤੁਹਾਨੂੰ ਸ਼ਾਇਦ ਗੈਸ ਕਰਨਾ, ਗੈਸ ਇਹ ਕਰਨਾ। ਮੈਨੂੰ ਇਸ਼ਾਰੇ ਕਰਨ ਦੇ ਨਹੀਂ ਯਾਰ ਦੇਖ ਗੈਸ ਕਰਨਾ। ਉਸਤਾਦ ਜੀ 20000 ਵਾਲਾ ਨੋਟ ਤੇ ਹੋਣਾ ਜਿਹਨੇ ਫੁੱਲ ਵੱਡਾ ਉਹਨਾਂ ਦੇ ਵਿੱਚ। ਯਾਨੀ ਕਿ ਦੁਬਈ ਦਾ 1000 ਰੁਪਏ। ਤੈਨੂੰ ਫਿਰ ਉਹਦੀ ਕਰੰਸੀ ਦਾ ਨਹੀਂ ਪਤਾ ਲੈ। ਉਸਤਾਦ ਜੀ ਹੁੰਦੇ ਨੇ ਨੋਟ ਨਹੀਂ ਯਾਰ, ਤੈਨੂੰ ਕੁਵੈਤ ਦੀ ਕਰੰਸੀ ਕਿੰਨੀ? ਕੁਵੈਤ ਦਾ 1 ਰੁਪਏ ਇੱਥੇ ਦਾ ਕਿੰਨਾ ਵਾ? 600 ਮੈਂ ਤੈਨੂੰ ਪਹਿਲੇ ਕਿਹਾ, ਜਦੋਂ ਮੈਂ ਉਹਦੇ ਨਾਲ ਉਧਰ ਮੂੰਹ ਕਰਕੇ ਗੱਲ ਕਰ ਰਿਹਾ ਤੈਨੂੰ ਉਹਦੇ ਨਾਲ ਮੈਂ ਗੱਲ ਕਰ ਰਿਹਾ। ਨਹੀਂ ਯਾਰ, ਇਹ ਉਦਾਂ ਹਟਦਾ ਨਹੀਂ ਯਾਰ, ਉਸਤਾਦ ਜੀ ਤੁਹਾਡਾ ਨਿਸ਼ਾਨੇ ਤੋਂ ਮੈਨੂੰ ਡਰ ਹੈ। ਉਦਾਂ ਇਹ ਹਟਦਾ ਨਹੀਂ। ਉਹਨਾਂ ਨੂੰ ਪਿੰਜ ਦਿਓ, ਲੇਕਿਨ ਮੈਨੂੰ ਸੇਵ ਕਰਨਾ ਬਸ। ਨਹੀਂ ਤੂੰ ਹੋਇਆ ਤੂੰ ਭਈਆ ਮੈਨੂੰ ਵੀ। ਤੂੰ ਐਵੇਂ ਕਹੀ ਜਾ। ਅੱਛਾ ਦੱਸ, ਇੱਕ ਬੰਦੇ ਨਾਲ ਮੈਂ ਗੱਲ ਕਰ ਰਿਹਾ, ਲੋਕ ਦੇਖ ਰਹੇ ਨੇ, ਉਹਨਾਂ ਦੀ ਇੱਕ ਤਵੱਜੋ ਹੋਈ ਆ ਕਿ ਯਾਰ 2 ਬੰਦੇ ਗੱਲ, ਤੂੰ ਵਿੱਚ ਕਰਕੇ ਤੇ ਸਾਰਾ ਕੰਮ ਤੈਨੂੰ ਅਕਲ ਮੌਤ ਹੀ ਨਹੀਂ ਗਈ। ਤੈਨੂੰ ਪਿਆਰ ਨਾਲ ਵੀ ਹੁਣ ਨਹੀਂ ਮੈਂ ਕਰਨਾ ਪਿਆਰ। ਤੁਸੀਂ ਇਹ ਦੇਖੋ, ਮੈਂ ਚੁੱਪ ਬੈਠਾ ਸੀ, ਮੈਨੂੰ ਪਤਾ ਸੀ, ਮੈਨੂੰ ਬੇਭਾ ਗੱਲਾਂ ਆਈਆਂ। ਤੈਨੂੰ ਪਤਾ ਕੁਵੈਤ ਦਾ 1 ਰੁਪਿਆ ਇੱਥੇ ਦੇ ਕਿੰਨੇ ਪੈਸੇ ਬਣਦੇ? ਉਸਤਾਦ ਜੀ ਸਭ ਤੋਂ ਜ਼ਿਆਦਾ ਡਾਲਰ ਆ, ਉਸ ਤੋਂ ਥੱਲੇ ਕੁਵੈਤ ਹੋਣਾ ਫਿਰ। ਉਹ ਡਾਲਰ ਸੀ ਹੈ ਜੀ ਹਲੇ ਉੱਤੇ। ਹਾਂਜੀ ਸਭ ਤੋਂ ਤੇ ਡਾਲਰ ਆ ਬਾਜੀ। ਉਧਰ ਯਾਰ ਸਾਜ ਨੇ ਦੱਸਿਆ ਚਲੋ ਵੀ ਜੀ, ਆ। ਡਾਲਰ ਤੀਜੇ ਨੰਬਰ ਤੇ। ਤੁਸੀਂ ਹੁਣ ਚਲੋ ਯਾਰ ਉਧਰ ਸਾਜ ਨੇ ਪਿਛਲੇ ਦਿਨ ਦੱਸਿਆ। ਚਲੋ ਜੀ, 2 ਕਰੰਸੀਆਂ ਜਿਹੜੀਆਂ ਡਾਲਰ ਤੋਂ ਵੀ ਉੱਪਰ ਆ। ਨਹੀਂ ਤੁਸੀਂ ਇੱਕ ਦੱਸੋ ਪਾਉਂਡ ਔਰ ਉਹ ਇੱਕ ਭਾਈ ਜੀ, ਕੁਵੈਤੀ ਕੁਵੈਤ ਦਾ 1 ਰੁਪਿਆ ਇੱਥੇ ਦੇ ਕਿੰਨੇ ਬਣਦੇ? 668 ਰੁਪਏ ਦਾ। ਓਕੇ, ਤੁਸੀਂ ਦੱਸੋ ਜੀ। ਸਾਜ ਜੀ ਕੋਈ ਹੈਗਾ ਵਾ 300 ਹੈਗਾ, 300 400 ਹੋਣਾ। ਡਾਲਰ ਕਿੰਨੇ ਦਾ ਵਾ? ਡਾਲਰ 287 ਰੁਪਏ ਦਾ। ਇਹ 300 ਦਾ ਕਿੰਨੇ ਦਾ ਹੋਣਾ? ਹਾਂਜੀ ਯਾਰ ਪਤਾ ਨਹੀਂ ਅੱਛਾ, ਉਸਤਾਦ ਜੀ ਸਭ ਤੋਂ ਚਲੋ ਕਿੱਡਾ ਨੋਟ ਹੋਣਾ ਵੱਡੇ ਤੋਂ ਵੱਡਾ ਕੁਵੈਤ ਦਾ? ਕੁਵੈਤ ਦਾ ਵੱਡੇ ਤੋਂ ਵੱਡਾ ਨੋਟ ਸਾਜੀ 500 ਰੁਪਏ ਵਾਲਾ। ਸਾਜ ਜੀ 100। ਰੋਂਗ। ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਕੁਵੈਤ ਦਾ ਨੋਟ ਵੱਡਾ ਜਿਹੜਾ ਸਭ ਤੋਂ ਵੱਡਾ ਨੋਟ ਕੁਵੈਤ ਦਾ ਕਿੱਡਾ ਹੋਣਾ? ਕੁਵੈਤੀ ਦਿਰਹਮ ਜਿਹੜਾ ਸਭ ਤੋਂ ਵੱਡਾ ਹੈ, ਉਸ ਤੋਂ ਕੁਵੈਤੀ ਦਿਨਾਰ ਹੁੰਦਾ, ਦਿਰਹਮ ਨਹੀਂ ਹੁੰਦਾ। ਕੁਵੈਤ ਦਾ ਵੱਡਾ ਜਿਹੜਾ ਇੱਕ ਨੋਟ ਕਿੰਨੇ ਦਾ ਹੋਣਾ? 40000 ਰੁਪਏ ਦਾ। ਯਾਰ ਤੁਸੀਂ ਕਿੱਥੇ ਜ਼ਿੰਦਗੀ ਕਰਤੀ ਯਾਰ, 40000 ਰੁਪਏ ਦਾ ਜਿਹੜਾ ਹੁੰਦਾ। ਦੱਸੋ। 40000 ਦਾ ਪ੍ਰਾਈਸ, ਮਿੱਠੇ ਨੂੰ ਪਤਾ, ਮਿੱਠੇ ਨੂੰ। 100 ਦਾ, ਇੱਕ ਮਿੰਟ ਆ ਜਾ। 200 ਦਾ। ਹਾਂਜੀ, ਸਰ ਅਸੀਂ ਦਲਾਇ ਦੇ ਨਾਲ ਗੱਲ ਕਰਨ ਵਾਲੇ ਬੰਦੇ ਆ, ਅਸੀਂ ਦੌੜਨ ਵਾਲੇ। ਸਭ ਤੋਂ ਵੱਡਾ ਨੋਟ ਕੁਵੈਤ ਦਾ, ਉਸ ਤੋਂ ਬਾਅਦ ਓਮਾਨੀ ਰਿਆਲ ਆ ਜੀ, ਫਿਰ ਬਾਕੀ ਕਰੰਸੀ। ਕਿੰਨਾ ਵਾ? ਕਿੰਨੇ ਦਾ ਵਾ? ਕਿਹੜਾ ਕੁਵੈਤ ਦਾ ਵੱਡਾ ਨੋਟ ਕਿੰਨੇ ਵਾਲਾ ਵਾ? 100 ਇਹਦਾ 200? ਵੀ ਉੱਡਾ ਹੀ ਸ਼ਾਇਦ ਆ ਜਿਹਦਾ ਸਾਰਿਆਂ ਦਾ ਨਹੀਂ, ਅਮਾਉਂਟ ਕਿੰਨੀ ਹੈ? ਹਾਂਜੀ ਅਮਾਉਂਟ ਹਾਂ ਕਿੰਨੀ ਹੈ? ਅਮਾਉਂਟ ਜਿੰਨੇ ਦਾ ਤੁਸੀਂ ਪੈਸੇ ਦੇਣੇ ਉਹਨਾਂ ਤੁਹਾਨੂੰ ਉਹਨੇ ਦੇ ਦੇਣੇ ਆ। ਪਾਕਿਸਤਾਨ ਚ 5000 ਵਾਲਾ ਨੋਟ ਤੋਂ ਵੱਡਾ ਨੋਟ? ਹੈਗਾ 5000 ਤੋਂ ਵੱਡਾ ਨੋਟ ਹਾਂਜੀ। ਕਿਹੜਾ ਵਾ? ਕੁਵੈਤੀ ਆ। ਪਾਕਿਸਤਾਨ ਚ 5000 ਤੋਂ ਵੱਡਾ ਨੋਟ? 750 ਦਾ ਪ੍ਰਾਈਸ ਬੌਂਡ। ਪਾਕਿਸਤਾਨ ਚ 5000 ਤੋਂ ਵੱਡਾ ਨੋਟ ਕਿਹੜਾ ਵਾ? ਹਾਂਜੀ, ਉਹ ਤਾਂ ਕੋਈ ਵੱਡਾ ਨੋਟ ਨਹੀਂ। ਨਹੀਂ, ਇਦਾਂ ਕੁਵੈਤ ਚ ਕਿਹੜਾ ਆਖਰੀ ਵੱਡਾ ਨੋਟ ਆ? ਆਖਰੀ ਹਾਂ, ਆਖਰੀ ਵੱਡਾ ਨੋਟ ਕਿਹੜਾ ਵਾ ਜਿਸ ਤੋਂ ਬਾਅਦ ਵੱਡਾ ਨੋਟ ਕੋਈ ਨਹੀਂ? ਪਹਿਲੇ ਨੰਬਰ ਤੇ ਕੁਵੈਤੀ ਕਰੰਸੀ ਆ। ਉਹਦਾ ਨੋਟ ਕਿਹੜਾ ਵੱਡਾ ਸਭ ਤੋਂ? ਉਹਦਾ ਨੋਟ ਕੁਵੈਤ ਦਾ ਓਏ ਆਹੋ ਕੁਵੈਤ ਦਾ, ਗੋਜਰੇ ਦਾ ਨਹੀਂ ਪੁੱਛਦੇ। ਕਿੰਨੇ ਦਾ? 10000 ਦਾ। ਰੋਂਗ। ਰੋਂਗ। ਗਲਤ। 1000 ਤੁਸੀਂ ਦੱਸੋ ਜੀ। ਉਸਤਾਦ ਜੀ 50 ਰੁਪਏ ਦਾ। ਇਹਨਾਂ ਫਰਕ, ਇਹਨਾਂ ਫਰਕ ਨਹੀਂ ਹੋ ਸਕਦਾ। ਹੁਣ 50 ਦਾ ਹੋਇਆ ਵਾ। ਕਿੰਨੇ ਸਾਲ ਉਹਦਾ 20 ਰੁਪਏ ਦਾ ਨੋਟ ਰਿਹਾ? ਉਹ ਸਭ ਤੋਂ ਵੱਡਾ ਸਭ ਤੋਂ ਵੱਡਾ 20 ਰੁਪਏ ਦਾ ਨੋਟ ਸੀ। ਨਹੀਂ ਕੀ ਗੱਲ, ਕੁਵੈਤ ਚ ਕੁਵੈਤ ਰੁਪਏ ਦਾ ਵਾ ਉਹ। ਹਾਂ, ਨਹੀਂ ਕੁਵੈਤ ਚ ਕਾਗਜ਼ ਹੈ ਨਹੀਂ। ਨਹੀਂ ਯਾਰ ਓਏ ਤਦ ਹੀ ਉਹਨਾਂ ਦੀ ਕਰੰਸੀ ਜ਼ਿਆਦਾ ਵਾ। ਕਾਗਜ਼ਾਂ ਦਾ ਕੀ ਰੌਲਾ? ਜਿਹੜੇ ਕਾਗਜ਼ ਤੇ ਉਹ 50 ਲਿਖਦੇ ਉੱਥੇ 500 ਵੀ ਲਿਖ ਸਕਦੇ ਉਸੇ ਕਾਗਜ਼ ਤੇ। ਨਹੀਂ ਸਾਜ 100 ਵਾਲਾ ਵੀ ਨਹੀਂ। ਨਹੀਂ, ਕਿਉਂ? ਉਹ ਬਹੁਤ ਜ਼ਿਆਦਾ ਪੈਸੇ ਬਣ ਜਾਂਦੇ ਆ। ਅੱਜ ਮੈਨੂੰ ਸਮਝ ਲੱਗ ਗਈ ਕਿ ਉਹਨਾਂ ਦੀ ਕਰੰਸੀ ਕਿਉਂ ਹੈ ਵੀ ਆ, ਕਿਉਂ? ਕਿਉਂਕਿ ਸ਼ਾਰਟ ਮਿਲਦੇ ਹੀ ਨਹੀਂ 50 ਤੋਂ ਵੱਧ। ਨਹੀਂ ਉਹ ਮਾੜੇ ਬਹੁਤ ਆ ਵਿਚਾਰਿਆਂ ਕੋਲ, ਕਰੰਸੀ ਛਾਪਣ ਜੋਗੇ ਪੈਸੇ ਹੈ ਨਹੀਂ। ਜੀ 50 ਮਾੜੇ ਆ। 50 ਰੁਪਏ ਜਾਨੀ ਮਾਮੂਲ ਦੀ ਯਾਰ। ਹੁਣ ਸਾਡੇ ਤੇਰੀ ਦੁਆ ਨਾ, ਜਿੰਨਾ ਅਸਲੀ ਛਪਣ ਡਿਆ ਉਹਨਾਂ ਡਬਲ ਜਾਲੀ ਛਪਿਆ ਸਾਡੇ ਇੱਥੇ। ਸਾਡੇ ਨਿਆਣੇ 50 ਖਰਚ ਲੈਂਦੇ ਦਿਹਾੜੀ 'ਚ। 750 ਰੁਪਏ ਦਾ ਆ ਰਿਹਾ ਡਾਲਰ। ਉਹਦਾ ਬਣਦਾ ਕਿੰਨਾ ਭਲਾ 1 ਰੁਪਈਆ? 900 ਦੇ ਲਗਭਗ ਆਈ ਸੀ, ਰੌਂਡ ਬੌਂਡ ਬਣਦਾ। ਇੱਕ 900 ਦਰਮ, ਹਾਂ ਇੱਕ ਦਿਨਾਰ। ਇੱਕ ਦਿਨਾਰ 200 ਰੁਪਏ ਦਾ ਹੋ ਗਿਆ। ਦੁਬਈ ਦਾ ਕਿੰਨਾ ਵਾ? 77 ਰੁਪਏ ਦਾ। 70 ਰੁਪਏ। ਹਾਂਜੀ ਉਹਦਾ ਕਿੰਨਾ ਵਾ? 950 ਦਾ। ਹਾਂ ਓਮਾਨੀ ਰਿਆਲ ਵੀ ਬੜਾ ਮਹਿੰਗਾ ਵਾ ਉਹ ਵੀ। 10 ਦੁਬਈ ਦੇ ਦਿਰਹਮ ਹੋਣ ਤੇ ਇੱਕੋ ਬਣਦਾ। 3 ਡਾਲਰ ਹੋਣ ਤੇ ਇੱਕੋ ਬਣਦਾ। ਵੀਜ਼ਾ ਵੀ ਮਹਿੰਗਾ ਹੀ ਹੋਣਾ ਸਾਜ ਜੀ। ਬਹੁਤ ਨਹੀਂ ਮਹਿੰਗਾ। ਸਸਤਾ ਤਨਖਾਹ ਕਿੰਨੀ ਭਲਾ ਉੱਥੇ? ਇੰਨੀ 200 250 300 400 500? ਬਸ ਹਾਂਜੀ, ਉੱਤੇ ਦੀ। ਨਹੀਂ ਘੱਟ ਆ ਬਹੁਤ। ਇਸ ਤੋਂ ਘੱਟ ਆ ਭਾਜਨ। 100 ਰੁਪਈਆ ਹੋਵੇ ਨਾ ਉੱਥੇ ਦਾ, ਇੱਥੇ ਤਾਂ 90000 ਬਣ ਗਿਆ। 90 ਦਾ 95000 200 ਰੁਪਈਆ ਤੇਰੀ ਤਨਖਾਹ ਹੋਵੇ ਤੇ 2 ਲੱਖ ਰੁਪਈਆ ਬਣ ਗਿਆ ਸਿੱਧੀ ਸਿੱਧੀ। ਤੇ ਉੱਥੇ 200 ਸਵਾ 200 250 ਤਨਖਾਹ ਵਾ। ਓਏ ਕੁਵੈਤ ਤਾਂ ਮੇਰੇ ਹਿਸਾਬ ਨਾਲ ਭਾਣ ਤੁਸੀਂ ਜਰਾ ਦੁਬਾਰਾ ਚੈੱਕ ਕਰੋ, 50 ਰੁਪਏ ਵਾਲਾ ਨਹੀਂਗਾ, 20 ਰੁਪਏ ਵਾਲਾ ਨੋਟ ਆ ਵੱਡੇ ਵਾਲਾ, ਵੱਡੇ ਤੋਂ ਵੱਡਾ 20 ਰੁਪਏ ਦਾ। ਹਾਂਜੀ, ਬੱਚਾ ਜੇ 20 ਰੁਪਏ ਦਾ ਨੋਟ ਆ ਕੁਵੈਤ ਦਾ। 20 ਤੋਂ ਵੱਡਾ ਨੋਟ ਨਹੀਂਗਾ। ਹਾਈਐਸਟ ਨੋਟ ਜਿਹੜਾ ਨਾ 20 ਰੁਪਏ ਦਾ। ਤੇ ਉਸਤਾਦ ਜੀ ਉੱਥੇ ਤੇ ਉਹ ਜਿਹੜੇ ਹੈ ਵਿਚਾਰੇ ਵਧਾਈਆਂ ਵਾਲੇ, ਉਹਨਾਂ ਨੂੰ ਤੇ ਨੁਕਸਾਨ ਹੁੰਦਾ ਰੋਟੀ ਪੇ। ਨਹੀਂ ਉਹਦੇ ਚ 5 ਪੈਸੇ ਚੱਲਦੇ ਨੇ। 1 ਪੈਸਾ, 2 ਪੈਸੇ, 10 ਪੈਸੇ, 20 ਪੈਸੇ, 50 ਪੈਸੇ।
ਆਨੇ ਠੀਕ ਪਏ ਥਦੀਆਂ ਮਿਲਦੀਆਂ ਉੱਥੋਂ ਜੀ। ਯਾਰ ਉੱਥੇ ਇੱਕ ਚੀਜ਼ ਆ ਪਾਕਿਸਤਾਨੀ 100 ਰੁਪਏ ਦੀ, ਇੱਕ ਮਿਸਾਲ ਕਿ ਮਾਚਸ ਦੀ ਡੱਬੀ ਤੁਸੀਂ ਲੈ ਲਈ, ਉਹ ਤੂੰ 1 ਦਿਨਾਰ ਉਹਨੂੰ ਦੇਣਾ, ਉਹਨੇ ਤੈਨੂੰ ਕਿੰਨੇ ਦਿਨਾਰ, ਇੱਕ ਹੈ ਦਿਨਾਰ यहाँ सब है बीमार यहाँ, ਵਾਪਸ ਹੀ ਕਿਲੋ ਕਰ ये दिनार मैं किस किस को दूं? ਨਹੀਂ ਤੇ ਉਸਤਾਦ ਜੀ ਉੱਥੇ ਜਿਹੜੀਆਂ ਵੇਲਾਂ ਮੂਲਾਂ ਚੱਲਦੀਆਂ ਨੇ ਤੇ ਉਹ ਹੈ ਨਹੀਂਗਾ ਸੀਨ ਕਹਿੰਦੇ। ਪੱਕੇ ਜਾਏ ਤੇ ਉਹ ਨਹੀਂ ਹੁੰਦੇ। नहीं वो ठीपे मारते पैसे मुठा। ਉਸਤਾਦ ਜੀ ਸਿਰਫ ਕੁਵੈਤ ਨੂੰ ਤੇਲ ਦਾ ਹਵਾਲਾ ਵਾ ਜਾਂ ਉਹਦੀ ਕਰੰਸੀ ਠੀਕ ਆ, ਬਸ ਬਾਕੀ ਕੁਵੈਤ ਹਾਨੋ ਰੈਟ ਉਹ ਓਮਾਨੀ ਰਿਆਲ ਵੀ ਨੈਸ਼ ਆ ਪੂਰਾ। ਬਹੁਤ ਬਹੁਤ ਹਾਂ, ਐ ਤਾਂ ਹੀ ਦੇਖਦੇ ਡਾਲਰ ਦੀ ਵੈਲਿਊ ਇਹ ਹੈ ਕਿ ਡਾਲਰ ਇੰਟਰਨੈਸ਼ਨਲ ਕਰੰਸੀ ਹੈ। ਰੌਲਾ ਇਹ ਹੈ, ਡਾਲਰ ਇਸ ਤੋਂ ਮੇਨ ਗਿਣਿਆ ਜਾਂਦਾ ਕਿ ਦੁਨੀਆ 'ਚ ਇੰਟਰਨੈਸ਼ਨਲ ਕਿਤੇ ਵੀ ਕੋਈ ਐਕਸਚੇਂਜ ਆ ਨਾ ਹਿਸਾਬ ਕਿਤਾਬ ਲਾਉਣਾ, ਉਹ ਡਾਲਰ ਦੇ ਹਿਸਾਬ ਤੋਂ ਲਾਉਂਦੇ ਆ। ਡਾਲਰ ਵੱਧਦਾ ਤੇ ਸਭ ਕੁਝ ਉਹਦੇ ਪਰੇ ਡਾਲਰ ਘਟਦਾ, ਉਹ ਇਹ ਹਿਸਾਬ ਆ। ਉਸਤਾਦ ਜੀ ਕਹਿੰਦੇ ਵਰਲਡ ਬੈਂਕ ਜਿਹੜਾ ਵਾ ਪਾਕਿਸਤਾਨ 'ਚ ਬਣਨਾ ਸੀਗਾ। ਆਹੋ ਫੈਸਲਾਬਾਦ ਬੰਦਾ ਸੀ ਚਾਲਤੇ। ਹਾਂ ਨਹੀਂ ਯੂਕੇ ਦਾ ਤੁਹਾਨੂੰ ਫਰੈਂਕੀ ਆ ਜਾ ਉਰੇ ਆ ਜਾ ਇੱਥੇ ਆ ਬਾਤ ਸੁਣੇ। ਆ ਜਾ, ਸਾਡਾ ਯਾਰ ਹੈ ਫਰੈਂਕੀ ਯੂਕੇ ਚੋਂ, ਤੁਹਾਨੂੰ ਦੱਸੇ, ਤੁਹਾਨੂੰ ਯੂਕੇ ਦੇ ਇਲਾਕੇ ਦੱਸਦਾ ਕਿੱਦਾਂ ਕਿੱਦਾਂ ਦੇ ਆ ਜਾ ਫਰੈਂਕੀ ਉਰੇ ਆ ਜਾ ਪਹਿਲੇ ਇੱਕ ਗਾਣਾ ਸੁਣ ਲਿਆ ਨਾ, ਇੱਧਰ ਆਓ ਜੀ, ਇੱਧਰ ਫਰੈਂਕੀ ਹਾਂ ਓਏ ਗਾਣਾ ਗਾਉਣ ਵਾਲੇ ਨਹੀਂ। ਆ ਜਾ ਫਰੈਂਕੀ ਭਾਈ ਇੱਧਰ ਆਓ ਮੇਰੇ ਕੋਲ, ਇੱਧਰ ਨਹੀਂ ਰਹਿਣ ਦੋ, ਰਹਿਣ ਤੁਹਾਡੇ ਕੋਲ ਰਹਿਣ। ਵੈਲਕਮ ਟੂ ਟੀ ਟਾਈਮ। ਵੈਲਕਮ ਟੂ ਟੀ ਟਾਈਮ। ਫਰੈਂਕੀ ਆ ਗਿਆ ਜੀ। ਮੈਂ ਬੜੀਆਂ ਫਿਲਮਾਂ ਦੇਖੀਆਂ ਜਿਸ ਚ ਸੁਲਤਾਨ ਰਹੀ ਸਾਹਿਬ ਤੁਹਾਨੂੰ ਬੁਰਾ ਭਲਾ ਕਹਿ ਰਹੇ ਹੁੰਦੇ, ਓਏ ਫਰੈਂਕੀ। ਓਏ ਉਹ ਫਰੰਗੀ ਆ। ਫਰੈਂਕੀ ਕਿੰਨੀ ਦੇਰ ਹੋ ਗਈ ਤੈਨੂੰ ਉੱਥੇ? ਉਹਦੇ 30 ਸਾਲ ਹੋ ਗਏ ਉਸਤਾਦ ਜੀ ਅਲਹਮਦੁਲਿਲਾ। ਫਰੈਂਕੀ ਪਿਓਰ ਫੈਸਲਾਬਾਦੀ ਆ, ਨਸੀਰਾਬਾਦ ਦਾ ਨਸੀਰਾਬਾਦ, ਮਹਿੰਦੀ ਮੱਲਾ, ਪਿੱਛੇ ਮਹਿੰਦੀ ਮੱਲੇ ਦੇ ਮਹਿੰਦੀ ਮੱਲੇ ਦੇ ਨਾਲ ਨਸੀਰਾਬਾਦ ਆ। ਫਾਟਕ ਲੰਘ ਕੇ। ਅੱਛਾ, ਉਹ ਇਲਾਕਿਆਂ ਦਾ ਦੱਸ, ਜਿਹੜੇ ਯੂਕੇ ਇਲਾਕੇ ਜਿਹੜੇ ਮੈਂ ਗੱਲ ਕਰ ਰਿਹਾ ਸੀ। ਹਾਂਜੀ, ਆਪਣੇ ਇੰਗਲੈਂਡ ਦੇ ਵਿੱਚ ਕਾਫੀ ਇਲਾਕੇ ਆ ਜਿਹੜੇ ਇੱਥੇ ਦੇ ਪਾਕਿਸਤਾਨ ਦੇ ਇਲਾਕਿਆਂ ਤੋਂ ਵੀ ਬੜੇ ਮਾੜੇ ਮਾੜੇ। ਮਤਲਬ ਉਹ ਫੀਲ ਉਹਨਾਂ ਦੀ ਉਹ ਹੁੰਦੀ ਕਿ ਤੁਸੀਂ ਉੱਥੇ ਹੀ ਕਿਤੇ ਫਿਰ ਰਹੇ ਆ। ਉਹ ਤੁਸੀਂ ਡਰਾਈਵ ਕਰਦੇ ਨਾ, ਤੁਹਾਨੂੰ ਇਦਾਂ ਲੱਗਦਾ ਕਿ ਮਾਈਨ ਝੁਕੀ ਫਿਰਦੇ ਪਏ। ਹਾਂ ਸਹੀ ਗੱਲ ਆ। ਬਾਹਰ ਉਹਦੇ ਮੈਟਰਸ ਬਾਹਰ ਸੁੱਟੇ, ਫਰਨੀਚਰ ਬਾਹਰ ਸੁੱਟਿਆ, ਗੰਦ ਪਾਇਆ, ਉਦਾਂ ਹੀ ਰਬਿਸ਼ ਕੂੜਾ। ਪਏ ਆ, ਕੋਈ ਪਤਾ ਨਹੀਂ। ਲੜਾਈਆਂ ਹੋ ਰਹੀਆਂ ਨੇ, ਗਿਰਬਾਨ ਫੜੇ ਇੱਕ ਦੂਜੇ ਦੇ। ਬਿਲਕੁਲ ਹਾਂਜੀ ਹਾਂਜੀ। ਉਹ ਹਿੱਸਾ ਯੂਕੇ 'ਚ ਨਹੀਂ ਆਉਂਦਾ ਹੋਣਾ ਫਿਰ। ਉਹ ਯੂਕੇ 'ਚ ਹੀ ਆ। ਯੂਕੇ ਚ ਹੀ ਯਾਰ, ਇੰਗਲੈਂਡ ਦੇ ਅੰਦਰ ਆ। ਬਰਮਿੰਗਮ ਹੋ ਗਿਆ, ਬ੍ਰੈਡਫੋਰਡ ਹੋ ਗਿਆ, ਲੰਡਨ ਹੋ ਗਿਆ। ਉਹ ਫਿਲਮਾਂ ਭਾਈ ਚ ਜੋ ਵੀ ਆ ਤੁਸੀਂ ਨਹੀਂ ਤੇ ਉਹ ਗਵਰਨਮੈਂਟ ਨੇ ਉਹਨਾਂ ਨੂੰ ਕਹਿੰਦੀ ਕੁਝ ਵੀ ਆ, ਤੁਸੀਂ ਕੀ ਕਰ ਰਹੇ? ਗਵਰਨਮੈਂਟ ਨੇ ਜੁਰਮਾਨਾ ਰੱਖਿਆ ਵਾ, ਇਦਾਂ ਦਾ ਕੰਮ ਕਰੋ ਤੁਹਾਨੂੰ ਜੁਰਮਾਨਾ ਪੈਂਦਾ। ਲੇਕਿਨ ਉਹ ਕੀ ਕਰਦੇ ਆ, ਜਿੱਥੇ ਆਪਣੀ ਕਮਿਊਨਿਟੀ ਜ਼ਿਆਦਾ ਹੋ ਜਾਂਦੀ ਨਾ, ਇੰਡੀਅਨ ਹੋ ਗਏ, ਏਸ਼ੀਅਨ, ਪਾਕਿਸਤਾਨੀ ਜਾਂ ਬੰਗਾਲੀ, ਉਹ ਇੰਨੇ ਜ਼ਿਆਦਾ ਹੋ ਜਾਂਦੇ ਆ, ਪੁਲਿਸ ਫੇ ਬੋਲਣ ਨਹੀਂ ਕਰਦੀ, ਕਹਿੰਦੇ ਆਪਸ ਚ ਰਹੇ, ਇਹਨਾਂ ਨੂੰ ਚੂਹੇ ਪੈਣੇ ਇੱਥੇ। ਹਾਂ, ਉਹਨਾਂ ਤੇ ਹੀ ਸੁੱਟ ਦਿੰਦੇ ਆ। ਉਹਨਾਂ ਦੀ ਗੱਲ ਉਹਨਾਂ ਦੀ ਪਾ ਦਿੰਦੇ ਆਪਸ 'ਚ ਨਾਮ ਇਹਨਾਂ ਨੂੰ ਪੈਣੇ, ਇਹਨਾਂ ਨੂੰ ਛੱਡ ਦੋ ਅੱਛਾ ਟੂ ਵੀ ਫਰੈਂਕੀ ਜੀ ਇੱਕ ਗੱਲ ਆ। ਜੀ। ਉਹ ਟੂ ਵੀ ਫਰੈਂਕੀ ਨਹੀਂ, ਫਰੈਂਕੀ ਉਹਦਾ ਨਾਮ ਆ। ਓਏ ਯਾਰ ਅੱਛਾ ਇਹ ਨਾਮ ਆ ਹਾਂ। ਫਰੈਂਕੀ ਭਾਈ। ਸਭ ਤੋਂ ਅੱਛਾ ਸ਼ਹਿਰ ਕਿਹੜਾ ਵਾ? ਰਿਹਾਇਸ਼ ਵਾਸਤੇ ਰਿਹਾਇਸ਼ ਵਾਸਤੇ ਅਗਰ ਯੂਕੇ ਦੇ ਵਿੱਚ ਯੂਕੇ 'ਚ। ਸਕਾਟਲੈਂਡ ਚ ਅਗਰ ਮੈਂ ਕਹਿ ਜਾਵਾਂ ਤੇ ਐਡਮਰਾ ਐਡਮਰਾ ਬਹੁਤ ਅੱਛਾ, ਬਹੁਤ ਅੱਛਾ, ਸਕਾਟਲੈਂਡ ਬਹੁਤ ਅੱਛਾ ਪਿਆਰਾ। ਉਹਦੇ ਤੁਸੀਂ ਕਿਤੇ ਫਲੈਗ ਮੁਰਸਲ ਚੋਂ ਬਾਹਰ ਆਓ। ਨਹੀਂ ਭਾਈ ਜਿੱਥੇ ਤੁਸੀਂ ਕਹਿੰਦਾ ਥੁੱਕਬਾ ਬਾਹਰ ਫਰਨੀਚਰ ਪਿਚਕਾਰੀਆਂ। ਉੱਥੇ ਹੀ ਲੈ ਜਾਓ, ਕੋਈ ਰੌਲਾ ਨਹੀਂ। ਅੱਛਾ। ਸੈੱਟ ਹੋ ਜਾਣਗੇ। ਉਸਤਾਦ ਜੀ ਹਰ ਬੰਦਾ ਇੱਥੇ ਮਿਹਨਤ ਕਰਦਾ 15 ਸਾਲ 20 ਸਾਲ ਲਾ ਕੇ ਕਮਾਈ ਇਕੱਠੀ ਕਰਕੇ ਤੇ ਬਾਹਰ ਨਿਕਲ ਜਾਂਦਾ ਤੇ ਬਾਅਦ ਚ ਉਧਰ ਨਹੀਂ ਇੰਜ ਕੌਣ ਕਰਦਾ? ਪੁੱਠੀ ਗੱਲ ਕਰਤੀ। ਇੱਥੋਂ ਲੋਕੀ ਉਧਾਰ ਪੈਸੇ ਪੈੜ ਕੇ ਕਰਜ਼ੇ ਚੁੱਕ ਕੇ ਬਾਹਰ ਜਾਂਦੇ, ਉੱਥੇ ਜਾ ਕਮਾਈ ਕਰਦੇ ਆ। ਨਹੀਂ ਤੇ ਜੇ ਇੱਥੇ ਕਰਜ਼ਾ ਚੁੱਕ ਕੇ ਆਪਣਾ ਬਿਜ਼ਨਸ ਜਿਹਨੂੰ ਇੱਥੇ ਸਾਰਾ ਕੁਝ ਸੈੱਟ ਆ, ਉਹਨੇ ਅੰਬ ਲੈ ਜਾਣਾ। ਬਾਜੀ ਬੈੱਡ ਦੇ ਢੋਰ ਫੈਸਲ ਭਾਈ, ਤੁਸੀਂ ਮੈਨੂੰ ਨਾ ਦਵੋ ਮਹੀਨੇ ਦੀ ਤਨਖਾਹ, ਮੈਨੂੰ 7 ਲੱਖ ਰੁਪਇਆ ਦਿਓ, ਮੈਂ ਇੱਥੇ ਸ਼ਿਫਟ ਹੋ ਜਾਂਦਾ। ਤੁਸੀਂ ਮੈਨੂੰ 4 ਦਿਓ, ਮੈਂ ਸਾਰਾ ਕੁਝ ਛੱਡ ਕੇ ਤੁਹਾਡੇ ਵੱਲ ਆ ਜਾਣਾ। ਐਡੀ ਕਿਹੜੀ ਇਹ ਗੱਲ ਸਾਰੇ ਦੁਖੀ ਆ ਭਾਈ, ਤੁਸੀਂ ਸਿਰਫ 2 ਲੱਖ ਦੇ ਸਵੇਰੇ ਹੋਣਾ। ਮੇਰਾ ਇੱਕ ਸਵਾਲ ਆ ਫਰੈਂਕਲੀ ਭਾਈ। ਫਰੈਂਕਲੀ ਕੁਐਸਚਨ ਫਰੈਂਕੀ ਭਾਈ। ਹਾਂਜੀ, ਹਾਂ, ਜਦੋਂ ਤੁਸੀਂ ਬਾਹਰ ਨਿਕਲਦੇ ਆ ਯਾਨੀ ਉੱਥੋਂ ਦਹੀਂ ਭੱਲੇ ਮਿਲਦੇ? ਦਹੀਂ ਭੱਲੇ ਮਿਲਦੇ 40 ਮੀਲ ਦੂਰ ਜਾ ਕੇ। ਪਾਨ ਮਿਲਦੇ ਉੱਥੋਂ, ਸੜਕਾਂ ਦੇ ਥੁੱਕੇ ਨੇ ਪਾਨ। ਇਹ ਨਾ ਹਾਂਜੀ, ਪਾਨ ਵੀ ਮਿਲਦੇ ਆ, ਹਰ ਸ਼ੈ ਮਿਲਦੀ ਯਾਰ। ਗੋਲ ਗੱਪੇ ਮਿਲਦੀਆਂ ਨੇ, ਗਡੇਰੀਆਂ ਗੰਢੇਰੀਆਂ ਮਿਲਦੀਆਂ। ਸਹੀ ਗੱਲ ਆ। ਨਹੀਂ ਬੰਦਾ ਆਪਣਾ ਤੁਸੀਂ ਕੀ ਸਮਝਿਆ ਯੂਕੇ ਨੂੰ? ਮੈਂ ਤਾਂ ਕੱਖ ਵੀ ਨਹੀਂ ਲਓ। ਜਦੋਂ ਯੂਕੇ ਦਾ ਖਿਆਲ ਆਉਂਦਾ, ਉਹ ਪੈਪਾਂ ਵਾਲਾ ਕਲੱਬ, ਕਸੀਨੋ। ਹਾਂ, ਉਹ ਵੀ ਉਹ ਤੇ ਇੱਥੇ ਵੀ ਹੈਗਾ ਵਾ। ਔਰ ਨਾਲੇ ਮੈਂ ਗੱਲ ਕਰਦਾ, ਜਦੋਂ ਤੁਸੀਂ ਮਿਸਾਲ ਤੌਰ ਤੇ ਕੋਈ ਇਦਾਂ ਦੇਸੀ ਚੀਜ਼ ਲੈਣੀ ਹੁੰਦੀ ਹੈ ਤੇ ਉਹਨੂੰ ਜਾ ਕੇ ਯਾਨੀ ਰੋਹ, ਤੁਸੀਂ ਕਹਿ ਰਹੇ ਸੀ ਅੱਗੇ ਰੋਹ ਵਾਲਾ ਗੰਨਾ ਹਾਂ, ਉਹਦੇ ਬਿੱਲ ਨਾਲ ਲੱਗਾ, ਲੰਡਨ ਲੱਗਾ ਲੱਗਾ ਬੰਦਾ, ਉਹਨੂੰ ਕਹਿੰਦਾ ਹਾਊ ਮਚ ਪ੍ਰਾਈਸ ਰੋਹ। ਹਾਂ ਤੇ ਠੀਕ ਆ, ਕੋਈ ਰੋਲ ਨਹੀਂ। ਉਹ ਸਿੱਖਨੇ ਨਾ ਪੰਜਾਬੀ ਚ ਗੱਲ ਕਰ। ਉਹਨੂੰ ਕਹਿੰਦੇ ਗੰਨਾ ਜੂਸ। ਗੰਨਾ ਵਾਟਰ। ਦਿਲ ਮੰਨੇ, ਤੁਹਾਡੇ ਜ਼ਿਹਨ ਚ ਆਵੇ, ਕੋਈ ਸਮਝ ਆਵੇ, ਜਵਾਬ ਦੇ ਦੇਣਾ। ਐਡਾ ਕੋਈ ਖਾਸ ਕੰਮ ਨਹੀਂ ਹੈ। ਸਮੋਸੀਆਂ ਫਰੈਂਕੀ ਤੂੰ ਨਾ 2 ਤੋਂ 3 ਮਿੰਟ ਇਹਦੇ ਨਾਲ ਇੰਗਲਿਸ਼ ਚ ਇੰਟਰਵਿਊ ਕਰਨਾ ਸਾਰਾ। 2-3 ਮਿੰਟ ਇਹਦੇ ਨਾਲ ਕਰਨਾ। 2-3 ਮਿੰਟ ਇੰਗਲਿਸ਼ ਚ ਇਹਨਾਂ ਦਾ। ਹਾਂ ਇੰਗਲਿਸ਼ ਫੁੱਲ। ਚਲੋ ਜੀ, ਚਲੋ ਨਵੀਂ ਸਵਾਲ ਪੁੱਛ ਲਈ। ਹਾਂ ਜੋ ਮਰਜੀ। ਇਹਦੀ ਤੂੰ ਜਾਣਦਾ ਹੀ ਹੈ ਨਾ, ਇਹਦੀ ਜ਼ਾਤ ਇਹਦਾ ਘਰ ਬਾਹਰ ਹੀ ਆ, ਤੂੰ ਇਹਨੂੰ ਪੁੱਛਣਾ ਘਰ ਦੇ ਬਾਰੇ ਸਾਰਾ ਜੋ ਮਰਜੀ। ਸਾਰਾ ਪੜਿਆ ਨਾ ਕਰ ਦੇਣਾ ਵਾ। ਚਲੋ ਜੀ, ਚਲੋ 1 2 3 ਚਲੋ ਘਰ ਦੇ ਬਾਰੇ ਚ ਨਹੀਂ ਭਾਜੀ, ਸਿੱਧਾ ਕਿਤੇ How are WhatsApp you? ਨੰਬਰ ਨਾ ਮੰਗ ਲਿਓ। this repeat to me. How are you?
I'm a fan. Fan? ਹਾਂ Fan, okay. ਚਲੋ ਠੀਕ ਹੈ ਲਾਗੇ ਲਾਗੇ ਆ ਗਏ Where do you stay? My street is auto Chingchi rickshaw. ਇਹ ਝੂਠਾ ਉੱਥੇ ਸੌਂਦਾ You stay in Chingchi Rickshaw. Then first seat 3-seater Okay. No house? house, Nazd house. ਲੈ ਕਾਰੂ ਨੇ ਲੈ ਦੇ ਯਾਰ ਚੱਲ ਖਤਰਨਾਕ ਆ ਨਹੀਂ ਹੁਣ ਚੱਲ 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 ਧਿਆਨ ਨਾਲ ਚਲੋ Do you have full family? Do you have any siblings? My total family, this is everything about. Yeah, siblings. How many siblings do you have? ਉੱਧਰ ਕੀ ਵੇਖ ਰਹੇ ਆ Are you married? Do you have a wife? My Do you have kids? Taji, No married? please the other comment. ਤੂੰ ਆਪਣੇ ਦਾ ਕੀ ਸਮਝ ਆ ਰਿਹਾ ਕੀ ਕਹਿ ਰਿਹਾ ਤੈਨੂੰ Okay, I'll ask again, okay? Are you married? ਅੱਲਾਹ ਖਾਨ Merit pe this is the party. Are you married? Are you married? ਕਹਿੰਦਾ ਮੈਰਿਟ ਪੇ ਹੀ ਦਿਸ ਇਜ਼ ਕਰਤੀ Do you have a wife? Wife, Do you have wife? my brother. ਕਹਿੰਦਾ ਮੇਰੇ ਭਾਈ ਦੀ ਵਾਈਫ ਹੈਗੀ ਆ ਨਹੀਂ ਜੋ ਕਹਿੰਦਾ ਉਹ ਕੀ ਹੈ My brother wife. But no, I'm asking about you. Do you have a wife? I am alone. Alone? Why? Why not getting married? वैसे time late. How small rishta, nothing coming. Oh, Can I right. be like So that? you don't have money, you need to earn more money. Money, ਨਿਸ਼ਤਾ ਕਹਿਣ ਲੱਗਾ ਸੀ ਨਿਸ਼ਤਾ ਚਲੋ ਜੀ ਇੱਧਰ ਇੱਧਰ ਆਓ ਜੀ ਇਹ ਜੇ ਮੁੰਡਾ ਇੰਗਲਿਸ਼ ਬੋਲੇ ਅਜੇ ਬੱਚੇ ਨੇ ਸ਼ੌਕੀ ਜਿਵੇਂ ਤਾਂ ਫਸਣਾ ਹੀ ਇੰਗਲਿਸ਼ ਦਾ ਨਾਮ ਹਾਂ ਜਿੱਦਾਂ ਦਾ ਸਹੀ ਹੀ ਚਲੋ ਜੀ ਹਾਂ ਚਲੋ ਚਲੋ All right. So, okay, where do you stay? I stay Mummy Town. What town? Mummy Town. Mummy town? Yeah. Well, with your siblings or just on your own? Shivling, Mahashivling. No. Do you stay with your siblings? Do you have any siblings? Yeah. ਇਹ ਤੂੰ ਸਾਨੂੰ ਨਹੀਂ ਪੁੱਛਣਾ ਸ਼ਿਮਲਾ ਮਿਰਚ ਕਹਿੰਦੇ ਕਿੰਨੇ ਦਿਨ ਹੋ ਗਏ ਪਕਾਈ ਨਹੀਂ Nice. Oktanam. ਸ਼ਿਵਰਿੰਗ ਹੁੰਦਾ ਕਮਣਾ No. Siblings. You're like brother and sister. Do you have brother and okay, sisters? okay. Yes. I have two brothers and me and my father only. No sister? No sister. I have no Okay. sister. ladies, You- nothing. Ladies, Yes. you no married either? No married, no wife, no sister, no mother, So no wife? no wife. No wife, okay. How do you come to work? How do you travel? Travel bike, coming office. On your own? Ek way. No, is it your own, the bike? You own the bike? Own the or you bike. bought it from someone? My bike. No, it's your bike. Alhamdulillah, I'm a good boy. I'm a very nice personality. My iPhone, my Honda 125. MashaAllah. All How can you afford the iPhone? Where did you get all the money from? MK 250 lakhs. Yeah, but how? ਨਹੀਂ ਨਹੀਂ ਉਹ You don't ਕਹਿੰਦਾ earn that ਤੂੰ much. ਅਫੋਰਡ ਨਹੀਂ ਕਰ ਸਕਦਾ ਇਹ ਕਿੱਥੋਂ ਲੈ ਆਈ No, I am a player. Player? TikTok player. TikTok player, TikTok oh. star. I work live streaming. Okay. Oh, so my very friend, popular, yeah? My all friend gifting for me. Oh, mashallah, that's So good. I earning. Okay. So I purchase. How many followers you have? I have I think 5 to 6,000. So if you're earning more money on TikTok, what are you doing here? You should be on TikTok, no here. TikTok this time so bad. Very My bad. all team. ਓਨਲੀ ਫॉर ਯੂ Only my Shoki. All right, okay. ਤਾਜੀ ਇਦਾਂ No good ਲੱਗਦਾ for permanent. ਇਟਸ ਯੋਰ Yes, I am. ਆਈ ਡੋਨਟ ਬਲੀਵ No, no problem. ਚਲੋ ਜੀ ਕਾਲੂ ਸਾਹਿਬ ਹਾਂਜੀ ਕਾਲੂ ਸਾਹਿਬ Nader bhai, how are you? I am fine and you? Mashallah, alhamdulillah. Thank you. So where do you stay? Where do you come from? My street number 9 and house number 54. ਨਾ ਕਾਰਡ ਦੀ ਕਾਪੀ ਸਭ ਦੇ ਅੱਛਾ ਅੱਗੇ I heard you're married, yeah? You're married. Yeah, I am married. You have a wife. My wife, yes. Yeah, mashallah. Yeah, I heard she beat you up every day. No. You are like under the thumb. नहीं ਇੱਥੇ me traveling 30 minutes. ਨਹੀਂ ਪਹਿਲੇ ਪੁੱਛ ਤਲਾ ਕੀ ਕਹਿ ਰਹੇ No. I'm asking something else. Are you under their thumb? You get beaten up by your missus every day? ਲਾਲੇ ਦਾ ਪੁੱਛਣ ਦੇ Lala Badullah, yeah. Yes. You get medicine from Lala. Yeah. Where they sticks? I'll to say we are not terming in out In the morning. falls. So you understand what I said?
So next time, when you're gonna get the dose, get before the food, not after the food. Okay, that's more healthier for your health. क्या कहना क्या ਕੀ ਹੋਇਆ ਇੱਕ ਮਿੰਟ ਭਾਜੀ ਭਰੀ ਜਵਾਨੀ ਬੇਟੇ ਕਸਮ ਖਾ ਕਹੋ ਤੁਸੀਂ ਇਦਾਂ ਦੇ ਸਵਾਲ ਉਹਨਾਂ ਨੂੰ ਕੀਤੇ ਉਹ ਭਾਜੀ ਮੈਂ ਆਪ ਕੰਫਰਟੇਬਲ ਹੂੰ ਤੁਹਾਡੇ ਨਾਲ, ਮੈਂ ਕੈਮਰੇ ਸਾਹਮਣੇ ਕਦੀ ਬੈਠਾ ਨਹੀਂ। ਨਹੀਂ ਇਹ ਜਾਤੀ ਤੁਸੀਂ ਪਤਾ ਕੀ ਗੱਲ ਮੈਨੂੰ ਔਖੇ ਸਵਾਲ ਭਾਜੀ? ਕਰਨ ਇੱਕ ਦੇ ਮਿੰਟ ਯਾਰ ਜੋ ਯਾਰ ਇਹ ਗੱਲ ਤੇ ਸੁਣ ਮੈਨੂੰ ਔਖੇ ਸਵਾਲ ਕਰਨ ਦੇ ਸਾਜੀ ਜਾਤੀ ਨਹੀਂ ਕੀ ਉਹਨਾਂ ਨੂੰ ਸਿੱਧੇ ਸਿੱਧੇ ਸਵਾਲ ਕੀਤੇ ਮੈਨੂੰ ਸਮਝ ਆਉਂਦੇ ਸੀ ਔਰ ਲੰਬੇ ਲੰਬੇ ਔਰ I'll tell you why. I'll tell you why. You know why? ਸ਼ਾਰਟ Look, ਕੁਐਸਚਨ you cannot ask same question. Everybody will get boring. So I have to ask you something different. ਨਹੀਂ I have to change the topic. ਸਮਥਿੰਗ ਡਿਫਰੈਂਟ ਚਲੋ ਜੀ ਇੱਧਰ ਜ਼ਰਾ ਉਸਤਾਦ ਜੀ ਹਿੰਟ ਦੇ ਰਹੇ ਬਿੱਟੇ। ਹਾਂ ਪਰ ਠੀਕ ਨਹੀਂ ਨਹੀਂ ਮਿੱਠਾ ਪਾਰ ਵਾਲਾ ਹੈ। Okay. ਨਹੀਂ ਤੂੰ ਚਲੋ ਜੀ ਇਹਨੂੰ ਵੀ ਕੁਛ ਓਏ ਹੁਣ ਬੋਲੇ ਕੋਈ ਨਾ ਵਿੱਚ ਯਾਰ yeah, How are you? I am fine. MashaAllah. Where are you from? I am in city Faisalabad, Faisalabad. By which town? Hassanpura. Hazarpura. Hassan Oh, Vilas, sorry. very poor town, yeah? My father name Muhammad Anwar. MashaAllah. I didn't ask you that though. You have to tell me. Street number 1. No. I'm not asking you the address. Yeah. No. ਉਹ ਫਰੈਂਕੀ ਨੂੰ ਗੱਲ ਕਰੀ ਆਈ ਬੇਟੇ ਕੀ ਬਾਤ ਹੈ ਕੀ You need to only answer when I ask you a question, okay? I am 7 brother, 1 sister. My father is dead. I didn't ask you about your siblings. Huh? I didn't ask you about your siblings. Civilian nahi, I am No. Vardi, Gar, uniform, civilian, No. non-civilian. I heard the area you come from is very, very poor. My area is very poor. Very bad. 50 years old back. Inshallah, I am very running area, good looking and very smart area. No, it doesn't look like it though. No, it's not gonna happen. No, it's very poor area. No. You cannot catch up with the rest of the city. No, your area is very backward. The mercy of God. Allah ne mujhe kiya. I know. I have something else about you. You are very you are very stingy man. Shukr Allah, shukr. No, you are very stingy man. Yes? These are Yeah. bad for you. Don't say shukr. Yeah, I am Satrati man. No. Stingy. You are very, very stingy man. Oh, You don't spend money. Why do you not spend money? ਇਹ ਲਫ਼ਜ਼ ਹੈਗੇ ਵੀ ਆ ਕਿ ਨਹੀਂ ਡਿਸ਼ ਹੈਗੇ ਆ ਉਹ ਗੱਲ ਸੁਣਨਾ ਉਹ ਤੈਨੂੰ ਪੁੱਛ ਰਿਹਾ ਕੁਛ ਜਿਹੜੇ ਇੱਥੇ ਪੁੱਛਦੇ ਉਹ ਤੇਰੇ ਮਤਲਬ ਤੇਰੇ ਜੈਨੂਇਨ ਤੇਰੇ ਰਿਲੇਟਡ ਗੱਲ ਪੁੱਛ ਰਿਹਾ ਜਿਹੜੀ ਉਹਨੇ ਫੀਲ ਕੀਤੀ Mashallah, I know you guys earn enough money. He spends money, everybody spend money on their family, but you don't. reason of the year successful inshallah. Yeah, you are successful already. Thank you. No. Thank you. Nice to meet you. ਅੱਛਾ ਉਹਨੇ ਤੂੰ ਦੱਸ ਦੇ ਉਹਨੇ ਪੁੱਛਿਆ ਕੀ ਹੈ ਉਹਨੇ ਮੈਨੂੰ ਵਾਲਦਾ ਪੁੱਛਿਆ, ਵਾਲਦਾ ਸਹੀ ਵਾਲਦਾ ਦਾ ਪੁੱਛਿਆ, ਵਾਲਦਾ ਦਾ ਪੁੱਛਿਆ, ਭੈਣ ਭਰਾ ਦਾ ਪੁੱਛਿਆ। ਮੈਂ ਤਾਂ ਉਹਨੇ ਪੁੱਛਿਆ ਨਹੀਂ ਤੂੰ ਆਪੇ ਦੱਸਤਾ ਉਹਨੇ ਨਹੀਂ ਪੁੱਛਿਆ ਮੈਂ ਤਾਂ ਤੈਨੂੰ ਤੁਹਾਨੂੰ ਇਹੀ ਸਾਰਾ ਕੁਝ ਪੁੱਛਿਆ। ਨਹੀਂ ਉਹ ਕੱਲ ਕੋਲੋਂ ਨਹੀਂ ਪੁੱਛਿਆ। ਅੱਛਾ ਉਹਨੇ ਹਿਸਾਬ ਲਾਇਆ ਕਿ ਜੋ ਇਹਨੇ ਇਹਨੂੰ ਪੁੱਛਿਆ ਨਾ ਇਹ ਉਹੀ ਕੋਈ ਪੁੱਛ ਰਿਹਾ ਮੈਂ ਪਹਿਲੇ ਦੱਸ ਐਂਡ ਤੇ ਉਹਨੇ ਜਿਹੜਾ ਤੈਨੂੰ ਤੇਰੀ ਨੇਚਰ ਦੇ ਬਾਰੇ ਚ ਪੈਸੇ ਕਰ ਤੇਰਾ ਇਲਾਕਾ ਮਾੜਾ ਵਾ। ਉਸ ਤੋਂ ਬਾਅਦ ਐਂਡ ਤੇ ਹਾਂ ਦੁਬਾਰਾ ਪੁੱਛਿਆ Why are you so stingy? Why are you so stingy? Why do you not spend money on your family? So stingy. ਇਹ ਤਾਂ ਗਾਲਾਂ ਦਿੰਦੀ। ਉਹ ਤੈਨੂੰ ਕਹਿ ਰਿਹਾ ਹੈ ਕਿ ਤੂੰ ਦੁਨੀਆ ਦਾ ਆਖਰੀ ਕੰਜੂਸ ਆਦਮੀ ਤੂੰ ਪੈਸੇ ਕਮਾਉਣਾ ਵੀ ਆ ਤੇਰੇ ਕੋਲ ਹੈ ਵੀ ਆ ਤੂੰ ਖਰਚਦਾ ਕਿਉਂ ਨਹੀਂ ਆ ਸਾਰੇ ਖਰਚ ਲੈ ਤੂੰ ਨਾ ਆਪਣੀ ਫੈਮਿਲੀ ਤੇ ਲਾਉਣਾ ਨਾ ਕਿਤੇ ਲਾਉਣਾ Stingy ਕਹਿੰਦੇ ਜਿਹੜਾ ਤੁਹਾਡੇ ਗਲਤ ਫਹਿਮੀ ਨੂੰ ਕੀ ਕਹਿੰਦੇ? ਨੇਬਰਿਟੀ misunderstanding. ਗਲਤ ਫਹਿਮੀ ਮਿਸਅੰਡਰਸਟੈਂਡਿੰਗ ਯੂ ਆਰ ਪਾਈ ਹੋਈ ਹੈ ਟੀ ਟਾਈਮ ਚ। No. I am eyes look there is baby is papa take away 10 rupees then No. this is a saying nothing No, my Very stingy man, very stingy man. Yeah, Frankie bro, my baby is not bowling. Allah Mia says, if you spend money on your family, inshallah, He will give you more. So you have to spend money first, Yeah. then Allah Mia will give you more burger. If you don't spend money, you're not gonna get anything. ਸੁਣ ਲਓ। ਲਓ ਜੀ ਸਭ ਤੋਂ ਮਜ਼ੇਦਾਰ ਦੀ ਗੱਲ ਇਹਨੇ ਕੀਤੀ ਐਂਡ ਦੇ ਬੜੇ ਸੀਰੀਅਸ ਹੋ ਕੇ ਕਾਲੂ ਨੂੰ ਕਹਿ ਰਿਹਾ ਇਸੇ ਦੌਰਾਨ ਹੀ ਉਹਨੂੰ ਕਹਿੰਦਾ ਉਹ 30 ਸਾਲ ਹੋ ਗਏ ਯੂਕੇ 30 ਸਾਲ ਤੇ ਉਹਨੂੰ ਕਹਿ ਰਿਹਾ ਉਹ ਯਾਰ ਸਹੀ ਬੋਲ ਰਿਹਾ ਇੰਗਲਿਸ਼ ਕਹਿੰਦਾ ਉਹ ਸਹੀ ਨਸ਼ੂਰ ਕਹਿੰਦਾ ਯਾਰ ਉਹ ਸਹੀ ਬੋਲਦਾ ਯਾਰ ਹੈ ਵੀ ਸਾਜੀ ਯੂਕੇ ਵਾਲੀ ਇੰਗਲਿਸ਼ ਹੈ ਇੱਥੇ ਵਾਲੇ ਦੀ ਨਾ ਫਿਰ ਤਾਂ ਫਰਫਰ ਜਵਾਬ ਸੀਗਾ। ਇੱਥੇ ਵਾਲੀ ਜਿਹੜਾ ਵਾਟ ਇਜ਼ ਦੀ ਯੂ ਕੈਨ ਗੋ ਉਹ ਜਿੱਦਾਂ ਪਾਕਿਸਤਾਨ ਚ ਆਪਣਾ ਡਿਫਰੈਂਟ ਏਰੀਆ ਚ ਚੱਲ ਜਾਓ ਤੇ ਐਕਸੈਂਟ ਡਿਫਰੈਂਟ ਹੋ ਜਾਂਦਾ ਨਾ ਬੋਲੀ ਚ ਹੋ ਜਾਂਦਾ ਯੂਕੇ ਚ ਵੀ ਤੁਸੀਂ ਜਿਹੜੇ ਵੀ ਏਰੀਆ ਚ ਜਾਂਦੇ ਨਾ ਉਹਨਾਂ ਦਾ ਬੋਲਦੇ ਇੰਗਲਿਸ਼ ਹੀ ਆ ਲੇਕਿਨ ਐਕਸੈਂਟ ਥੋੜਾ ਜਿਹਾ ਚੇਂਜ ਹੋ ਜਾਂਦਾ ਥੋੜੀ ਸਲੈਂਗ ਜਿਹੜੀ ਉਹ ਥੋੜੀ ਡਿਫਰੈਂਟ ਹੋ ਜਾਂਦੀ ਅੱਛਾ ਚਲੋ ਫਰੈਂਕੀ ਭਾਈ ਇਹ ਦੱਸੋ ਟੀ ਟਾਈਮ ਵੇਖਦੇ ਆ ਕਿੰਨੀ ਦੇਰ ਹੋ ਗਈ ਟੀ ਟਾਈਮ ਵੇਖਦਾ ਮੈਨੂੰ ਕਮ ਸੇ ਕਮ ਜਦੋਂ ਤੁਸੀਂ ਰੋਡ ਸ਼ੋਅ ਨਹੀਂ ਸੀ ਕਰਦੇ ਜਦੋਂ ਖਾਣਾ ਵਗੈਰਾ ਹਾਂ ਉਦੋਂ ਦਾ ਮੈਂ ਦੇਖ ਰਿਹਾ ਉਸਤਾਦ ਜੀ ਓਕੇ ਔਰ ਬਲੀਵ ਕਰੋ ਮੈਂ ਜਦੋਂ ਮੇਰੀ ਬ੍ਰੇਕ ਹੁੰਦੀ ਸੀ ਨਾ 1 ਘੰਟੇ ਦੀ ਤੇ ਮੈਂ ਸਪੈਸ਼ਲ ਉਹਨਾਂ ਨੂੰ ਕਹਿ ਕੇ ਜਾਂਦਾ ਸੀ ਕਿ ਮੈਨੂੰ ਨਾ 1.5 ਘੰਟਾ ਚਾਹੀਦਾ ਬ੍ਰੇਕ ਵਾਸਤੇ
ਉਹ ਜਿੰਦੇ ਨੂੰ ਮੈਂ ਆਪਣਾ ਖਾਣਾ ਸ਼ਾਨਾ ਤਿਆਰ ਕਰਕੇ ਥੱਲੇ ਜਾਣਾ ਨਾ ਤੇ ਤੁਹਾਡਾ ਘੰਟੇ ਦਾ ਪੂਰਾ ਸ਼ੋਅ ਦੇਖ ਕੇ ਤੇ ਫਿਰ ਮੈਂ ਵਾਪਸ ਜਾਂਦਾ। ਨਹੀਂ ਤੁਸੀਂ ਫੈਮਿਲੀ ਲੈ ਕੇ ਯੂਕੇ ਨਹੀਂ ਫੈਮਿਲੀ ਉੱਥੇ ਖਾਣਾ ਫਿਰ ਤੁਸੀਂ ਆਪ ਪਕਾਉਣਾ ਹੈ ਨਹੀਂ ਉਹ ਕੰਮ ਤੇ ਲੰਚ ਤੇ ਆਪ ਉੱਥੇ ਭਾਜਨ ਉੱਥੇ ਹੋਰ ਹਿਸਾਬ ਆ ਗੇਮ। ਨਹੀਂ ਤੁਹਾਡੀ ਦੁਆ ਚ ਜੋ ਵੀ ਜਿਹੜਾ ਵੀ ਹਿਸਾਬ ਭਾਵੇਂ ਉਹ ਯਾਰ ਮਿੱਠਾ ਜੀ ਉੱਥੇ ਤੁਸੀਂ ਟੀ ਟਾਈਮ ਤੂੰ ਉੱਥੇ ਹੋਵੇਂ ਨਾ, ਤੂੰ ਟੀ ਟਾਈਮ ਕਰਕੇ ਅਗਰ ਰਾਤ ਨੂੰ 8 ਵਜੇ ਆਉਣਾ ਨਾ, ਤੇਰੀ ਬੁੱਢੀ ਨੇ ਟੀ ਟਾਈਮ ਕਰਕੇ 9:30 ਵਜੇ ਆਉਣਾ। ਉਹ ਵੀ ਕੰਮ ਕਰਦੀਆਂ ਉੱਥੇ ਲੇਡੀਜ਼ ਟੀ ਟਾਈਮ। ਜੀ। ਨਹੀਂ ਮਤਲਬ ਉੱਥੇ ਇਹ ਨਹੀਂ, ਇੱਥੇ ਵਾਲਾ ਹਿਸਾਬ ਨਹੀਂਗਾ। ਨਹੀਂ ਅਸੀਂ ਤਾਂ ਭਾਜੀ ਔਰਤ ਨੂੰ ਘਰੋਂ ਕੱਢੀ ਦਾ ਹੀ ਨਹੀਂ ਹੈਗਾ। ਤੁਸੀਂ ਮੈਨੂੰ ਇਹ ਦੱਸੋ ਵੀ ਉੱਥੇ ਕੰਮ ਕਰਨਾ ਬਣਾ ਲੇਡੀਜ਼ ਨੂੰ? ਨਹੀਂ ਆਪਣੀ ਚੋਇਸ ਅਗਰ ਕਰਨਾ ਕਰ ਲਓ, ਲੇਕਿਨ ਜ਼ਿਆਦਾ ਮੋਸਟਲੀ ਕਰਦੇ। ਚਲੋ ਕਰਾ ਲਾਂਗੇ ਕੋਈ ਨਹੀਂ। ਜ਼ਿਆਦਾ ਕਰਦੇ ਨੇ ਗੋਰਾ ਸਟਾਈਲ ਇਹ ਉਹ ਸਾਰੇ ਸਾਰੇ ਕਰਦੇ। ਕੋਈ ਰੌਲਾ ਕਰਾ ਲਾਂਗੇ ਜਿਹੜਾ ਡਿਪੈਂਡ ਕਰਦਾ ਨਾ ਤੁਹਾਡੀ ਅਰਨਿੰਗ ਕਿਦਾਂ, ਅਗਰ ਤੁਹਾਡਾ ਘਰ ਦਾ ਖਰਚਾ ਵਗੈਰਾ ਚੱਲ ਰਿਹਾ ਕਿ ਵਾਈਫ ਕੰਮ ਨਹੀਂ ਕਰਦੀ, ਤੁਹਾਡਾ ਖਰਚਾ ਮਾਸ਼ਾਅੱਲਾ ਚੱਲ ਰਿਹਾ। ਇਦਾਂ ਨਹੀਂ ਹੋ ਸਕਦਾ ਵੀ ਉਹਨੂੰ ਘਰ ਕੋਈ ਕੰਮ ਦੇ ਦਿਓ, ਪੱਥਰ ਸਟੋਨ ਲਾਉਣ ਵਾਲਾ ਨਹੀਂ ਕੰਮ ਲੋਕ ਬਹੁਤ ਘਰੋਂ ਕੰਮ ਕਰਦੇ। ਬਸ ਫਿਰ ਉੱਥੇ ਉਹ ਕਰਾ ਦਿਓ, ਸੈਟਿੰਗ ਕਰਾਓ। ਕਿਹਨੂੰ? ਤੈਨੂੰ? ਆਹੋ ਵੀਜ਼ਾ ਨੂੰ ਭਾਵੇਂ ਜਾਂਦੇ ਫੇਰ ਬੰਦੇ ਯੂਕੇ ਭੇਜ ਨਹੀਂ ਦਿਓ। ਉੱਥੇ ਫੈਰ ਨਹੀਂ ਵਜਣਾ ਜਾਂਦੇ। ਨਹੀਂ ਜਿਹੜੇ ਮਾੜੇ ਲਾ ਕੇ ਦੱਸਣ ਡਏ ਆ, ਮੈਨੂੰ ਤਾਂ ਲੱਗਦਾ ਸਾਨੂੰ ਆ ਪਾਸਪੋਰਟ ਹੀ ਪਾੜਨਾ ਯੂਕੇ ਵਾਸਤੇ। ਮੈਂ ਸਹੀ ਦੱਸ ਰਿਹਾ ਭੈਣ, ਮੈਂ ਗੱਲ ਕਰ ਰਿਹਾ, ਜੇ ਕੋਈ ਵੀ ਗੱਲ ਖਰਾਬ ਕੀਤੀ ਮੈਨੂੰ ਪੜ ਦੀ। ਪੈਸੇ ਜ਼ਾਇਆ ਕਰਨ ਵਾਲੇ ਜਾਂ ਸੱਦਣ ਦਾ ਕਰਕੇ ਕਹਿਣ ਡਏ ਮੈਂ ਆਪ ਇੱਥੇ ਆਣ ਨੂੰ ਫਿਰਦਾ ਪਿਆ ਪਾਕਿਸਤਾਨ ਆ ਜਾ। ਆ ਲਓ ਉੱਥੇ 7 ਲੱਖ ਰੁਪਏ ਆਪਣੀ ਜਗ੍ਹਾ 'ਤੇ ਕੋਈ ਇੱਕ ਬੰਦਾ ਯਾਰ ਉੱਥੇ ਉਹਦਾ ਕੰਮ ਦੇਖ ਲੈ। ਨਹੀਂ ਹੁੰਦਾ। ਉਹ ਰਾਤ ਨੂੰ ਅਕਸਰ ਉੱਥੇ ਲੋਕ 2-2 3-3 4-4 ਯਾਨੀ 4 ਘੰਟੇ ਵਿਹਲੇ ਨੇ ਨਾ ਤਾਂ ਟੈਕਸੀ ਚਲਾਉਣ ਲੱਗ ਪੈਂਦੇ ਨੇ, ਦਿਨੇ ਕੋਈ ਹੋਰ ਕਰਦੇ ਨੇ। ਉਹਦੇ ਸਰਵਾਈਵ ਇਦਾਂ ਬਹੁਤ ਔਖਾ ਕੰਮ। ਯੂਕੇ ਮਹਿੰਗਾ ਮੁਲਕ ਆ। ਹੁਣ ਤੂੰ ਇਹਨੂੰ ਪੁੱਛ ਰਾਤ ਨੂੰ ਟੈਕਸੀ ਮਤਲਬ ਓਬਰ ਕ੍ਰੀਮ ਟਾਈਪ ਚਲਾਉਂਦਾ ਵਾ, ਤੇ ਉਹਨੂੰ ਤੂੰ ਪ੍ਰੋਫਿਟ ਪੁੱਛ, ਤੂੰ ਹੈਰਾਨ ਹੋ ਜਾਏਗਾ ਕਿ ਕਿੰਨੇ ਪੈਸੇ ਬਣਦੇ ਤੇ ਉਹਦੇ ਚ ਇਹਦੇ ਕਿੰਨੇ ਹੁੰਦੇ ਤੇ ਉਹ ਕੰਪਨੀ ਦੇ ਕਿੰਨੇ। 40% ਮੇਰਾ ਹੁੰਦਾ। ਓਏ 100 ਰੁਪਿਆ ਤੇ ਨਾਰਮਲ ਇੱਕ ਸਫ਼ਰ ਦੇ ਕਿੰਨੇ ਪੈਸੇ ਬਣਦੇ ਆ, ਯਾਨੀ ਕਿ ਨਾਰਮਲ ਐਵਰੇਜ ਐਵਰੇਜ ਕਹ ਲਓ ਕਿ 8-9 ਪਾਉਂਡ ਐਵਰੇਜ। 8-9 ਪਾਉਂਡ ਬਣੇ, ਉਹ ਚੋਂ 40% ਦੇ ਮਤਲਬ ਕਿ 10 ਪਾਉਂਡ ਬਣਨਾ ਤਾਂ 4 ਪਾਉਂਡ ਮੇਰੇ ਆ ਤੇ 6 ਜਿਹੜੇ ਉਹ ਜਿਹੜਾ ਕੰਪਨੀ ਦੇ ਹੈ। ਤੇ ਤੁਸੀਂ ਕਿੰਨੇ ਕੰਮ ਕਰਨ ਆਏ? ਮੈਂ 2 ਜੋਬ ਕਰ ਰਿਹਾ ਇਸ ਵੇਲੇ, ਇੱਕ ਸਿਕਿਉਰਿਟੀ ਦਾ ਕਰ ਰਿਹਾ ਤੇ ਨਾਲ ਟੈਕਸੀ 2 ਦਿਨ ਟੈਕਸੀ। ਫਰੈਂਕੀ ਭਾਈ ਸੋਨੇ ਕਿੰਨੇ ਦੀ ਦੇਣਾ? ਸੋਨੇ ਡਿਊਰਿੰਗ ਵੀਕ ਕਹ ਲਓ 6 ਤੋਂ 7 ਘੰਟੇ, ਤੇ ਵੀਕਐਂਡ ਤੇ ਜਿਹੜਾ ਕਹ ਲਓ ਫਰਾਈਡੇ ਸੈਟਰਡੇ ਦੇ ਦਰਮਿਆਨ ਕੋਈ ਨਹੀਂ ਹੈ। ਤਕਰੀਬਨ 26 ਆਵਰ ਜਿਹੜਾ ਨਾ ਲਗਾਤਾਰ ਹੀ ਇੱਕ ਕੰਮ ਕਰਕੇ ਦੂਸਰੇ ਕੰਮ ਤੇ। ਤੇ ਹੁਣ ਇੱਥੇ ਜਗ੍ਹਾ ਹੁਣ ਇਹ ਵੀ ਤਾਂ ਦੱਸੋ ਨਾ ਵੀ ਇੱਥੇ ਮਸਲਾ ਕੋਠੀਆਂ ਪਾਈਆਂ ਵਾ। ਨਹੀਂ ਕੋਈ ਕੋਠੀ ਨਹੀਂ ਹੈ। ਅੱਛਾ ਸਾਜੀ ਨੂੰ ਭਾਜੀ ਉੱਥੇ ਉਹਨਾਂ ਨੂੰ ਇਹ ਪੁੱਛਣਾ ਸਾਜੀ ਕੋਈ ਵਾਕਈ ਗੱਲਾਂ ਸਹੀ ਨੇ ਕਿਹੜੀਆਂ? ਉਹ ਨਹੀਂ ਮੈਂ ਮਜ਼ਾਕ ਤੋਂ ਇਲਾਵਾ ਦੱਸ, ਜੇ ਕੋਈ ਮਰਜ਼ੀ ਪੁੱਛ ਲਓ, ਤੁਹਾਡੇ ਆਪਣੇ ਮਿਲਣ ਨਾਲ ਹੈ, ਕੋਈ ਗੱਲ ਵੀ ਮੈਂ ਗਲਤ ਨਹੀਂ ਕੀਤੀ, ਹਕੀਕਤ ਬਿਆਨ ਕਰ ਰਿਹਾ। ਇੰਜੀ ਹੈ। ਤੁਸੀਂ ਕਹੋ ਕਿ ਟੀ ਟਾਈਮ 'ਚ ਬੈਠਾ ਮੈਂ ਐਂਟਰਟੇਨਮੈਂਟ ਵਾਸਤੇ ਕਰ ਰਿਹਾ। ਨਹੀਂ ਮੈਂ ਅਕਸਰ ਕਹਿੰਦਾ ਹੁੰਦਾ ਕਿ ਯਾਰ ਮੈਂ ਸਹੀ ਗੱਲ ਕਰ ਰਿਹਾ। ਤੁਸੀਂ ਇੱਥੇ ਬੈਠੇ ਸੋਚਦੇ ਹੋ ਕਿ ਇਹਦਾ ਭਰਾ ਬਾਹਰ ਆ ਤੇ ਯਾਰ ਹੈ, ਉਹਨੂੰ ਪੁੱਛ ਕੇ ਵੇਖੋ ਜਿਹੜਾ ਬਾਹਰ ਆ ਉਹ ਕੀ ਕਰਦਾ ਪਿਆ। ਉਹ ਇੱਕ 2-2 3-3 ਡਾਲਰ ਪਾਉਂਡ ਇਕੱਠੇ ਕਰਦਾ ਸਾਰੀ ਦਿਹਾੜੀ। ਤੇ ਆ ਜਣ ਕਿਹੜੀ ਟੈਨਸ਼ਨ ਹੈ? ਦੇਖੋ ਕਿਦਾਂ ਲੱਗੇ ਇੱਥੇ ਆ ਕੇ ਸੂਤਰ ਮੰਡੀ ਲੱਗਣ, ਗੱਲਾਂ ਮੰਡੀ ਲੱਗਣ, ਦਿਹਾੜੀਆਂ। ਅਸੀਂ ਆਰਾਮ ਨਾਲ ਕਹਿ ਦਿੰਦੇ ਆ ਓਏ ਆਪਣਾ ਫਰੈਂਕੀ ਪੁੱਤ ਨਾ ਫਲਾਣਾ ਏਦਾਂ ਮੰਨਾ, ਤੇ ਉਹਨੂੰ ਫ੍ਰਿਜ ਚਾਹੀਦੀ, ਤੇ ਮੈਂ ਕਿਹਾ ਚੱਲ ਮੈਂ ਉਹ ਇੱਕ ਫ੍ਰਿਜ ਉੱਥੇ ਉਹਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਤੇ ਅਸੀਂ ਸਮਝਦੇ ਪਤਾ ਨਹੀਂ ਉੱਥੇ ਦਰਖਤਾਂ ਤੇ ਲੱਗੇ ਆ, ਲੇਕਿਨ ਉਹ ਵਿਚਾਰੇ ਉੱਥੇ ਫੁੱਟਪਾਥਾਂ ਤੇ ਪਤਾ ਨਹੀਂ ਕਿੱਦਾਂ ਸਰਵਾਈਵ ਕਰਦੇ ਹੀ ਆ। ਉਹ ਨਹੀਂ ਬੜੇ ਆਹੋ ਨਹੀਂ ਉੱਥੇ ਬੜੇ ਲੋਕ ਉੱਥੇ ਐਸੇ ਲੋਕ ਨੇ, ਸਿਰਫ ਲੋਕਾਂ ਦੇ ਤਰਲੇ ਕਰਦੇ ਨੇ, ਸਾਨੂੰ ਟਿਕਟ ਲੈ ਦਿਓ, ਅਸੀਂ ਵਾਪਸ ਭੇਜ ਦਿਓ ਸਾਨੂੰ ਬਸ। ਅੱਲਾਹ ਸਾਰੇ ਓਵਰਸੀਜ਼ਾਂ ਦੀ ਖੈਰ ਕਰੇ। ਤੁਹਾਡੀ ਗੱਲ ਕੀਤੀ ਜਾਂਦੀ ਮਾਜ਼ਰ ਚਾਹੁੰਦਾ ਰੀਅਲ ਤੁਹਾਨੂੰ ਗੱਲ ਦੱਸਣਗਾ ਉਸਤਾਦ ਜੀ। ਕੁਝ ਸਾਲ ਪਹਿਲੇ ਨਾ ਸਟੂਡੈਂਟਾਂ ਦਾ ਉਹਨਾਂ ਨੇ ਲਾ ਇੰਨਾ ਚੇਂਜ ਕਰਤਾ ਸੀਗਾ, ਕਸਮੇ ਖੁਦਾ ਦੀ ਬੰਦੇ ਇਦਾਂ ਦੇ ਦੇਖੇ, ਜਿਹੜੀ ਪੀਟਾ ਬ੍ਰੈਡ ਨਹੀਂ ਹੁੰਦੀ, ਜਿਹੜੇ ਆਮ ਬੰਦੇ ਜਿਹੜੇ ਗਰੀਬ ਤਬਕਾ ਜਿਹੜਾ ਉਹ ਖਾਂਦਾ, ਉਹ ਪੀਟਾ ਬ੍ਰੈਡ ਨਾ ਰੈਸਟੋਰੈਂਟ 'ਚ ਟੇਕ ਵਿੱਚ ਜਾ ਕੇ ਕਹਿੰਦੇ ਸੀ ਕਿ ਸਾਨੂੰ ਸੌਸ ਦੇ ਦਿਓ, ਅਸੀਂ ਸੌਸ ਦੇ ਨਾਲ ਖਾਣੀ ਹੈ। ਅੱਲਾ ਦੀ ਕਸਮ ਤੋਂ ਤੱਕ ਜਿਹੜੇ ਸਟੂਡੈਂਟਾਂ ਦਾ ਹਾਲਾਤ ਨੇ ਇੱਥੋਂ ਤੱਕ ਡਾਊਨ। ਅੱਲਾਹ ਤਾਲਾ ਸਭ ਦੇ ਹਾਲ ਹਾਂਜੀ। ਅੱਲਾਹ ਤਾਲਾ। ਬਾਕੀ ਸਾਰੀ ਦੀ ਗੱਲ ਅਸੀਂ ਤੇ ਫੋਨ ਕਰ ਦਿੰਦਾ ਭਾਈਆਂ ਨੂੰ, ਆਹ ਭੇਜ ਦਿਓ ਜੀ, ਆਹ ਭੇਜ ਦਿਓ, ਆਹ ਭੇਜ ਦਿਓ। ਉਹ ਬਸ ਫਿਰ ਰੰਜੀ ਆ, ਉਹ ਹਕੀਕਤ ਦਾ ਨਹੀਂ ਨਾ ਪਤਾ, ਜਾਂ ਫਿਰ ਉਹ ਮੇਰਾ ਦੱਸਦੇ ਵੀ ਦੋਸਤ ਆ ਨਹੀਂ ਜ਼ਿਆਦਾ। ਵਿਚਾਰਾ ਉੱਥੇ ਗਿਆ ਹੋਇਆ ਰਿਆਜ਼ 'ਚ ਰਹਿੰਦਾ ਵਾ, ਉਹਨੇ ਸਕਾਬਾ ਬਲੌਕ ਕੀਤਾ ਹੋਇਆ, ਕਹਿੰਦਾ ਆਪਾਂ ਹਫਤੇ ਬਾਅਦ ਠੀਕ ਪਾਉਣਾ ਸੀ। ਉਹ ਸਕਾ ਬਲੌਕ ਕਰਤਾ ਇੱਥੇ ਪਾਕਿਸਤਾਨੀ। ਸਰ ਜੀ ਇਹ ਮੈਂ ਜਾ ਸਕਦਾ ਭਲਾ ਯੂਕੇ? ਮੈਨੂੰ ਓਕੇ ਸਾਰੇ ਬਿਸਮਿਲ੍ਲਾ ਨਿਕਲ। ਪਚਕਾਰੀਆਂ ਫਰੈਂਕੀ ਭਾਜੀ ਉੱਥੇ ਸੋਦਰ ਲੂਮਾ ਹੈਗੀਆਂ ਗੋਰਿਆਂ ਦੀਆਂ। ਕਿਹੜੀਆਂ ਲੂਮਾਂ? ਲੂਮਾ ਜੀ ਕੱਪੜਾ ਬਣਨ ਵਾਲੀ ਕੱਪੜੇ ਬਣਨ ਵਾਲੀ ਹੈਗੀ ਆ। ਹੈਗੀਆਂ ਨਾ ਉਹ ਅਮਰੀਕਾ 'ਚ ਵੀ ਹੈਗੀਆਂ ਨੇ, ਅਮਰੀਕਾ ਵੀ ਆ, ਯੂਐਸਏ 'ਚ ਹਾਂਜੀ ਹਰ ਜਗ੍ਹਾ। ਯਾਰ ਕੱਪੜਾ ਨਹੀਂ ਬਣਦਾ ਉੱਥੇ, ਕੱਪੜਾ ਬਣਦਾ ਹੀ ਆ। ਇੰਪੋਰਟ ਕਰਦੇ ਨੇ ਉਹ ਯਾਰ ਲੇਕਿਨ ਆਪਣਾ ਵੀ ਬਣਦਾ ਉਹਨਾਂ ਦਾ, ਇੰਪੋਰਟ ਵੀ ਕਰਦੇ, ਆਪਣਾ ਵੀ ਉੱਥੇ ਬਣਦਾ। ਆਪਣਾ ਵੀ ਬਣਦਾ, ਕੱਪੜਾ ਬਣਦਾ। ਇੰਪੋਰਟ ਕਰਦੀ ਕੈਟਾਗਰੀ ਹੈ, ਲੇਡੀ ਸੂਟ ਕੜਾ ਫੁੱਲਾਂ ਵਾਲੇ ਇਹ ਪੂਰੇ ਪਾਕਿਸਤਾਨ। ਉਹ ਗੋਰੀਆਂ ਪਾਉਂਦੇ ਨਹੀਂ ਜ਼ਿਆਦਾ, ਲੇਕਿਨ ਜਿਹੜਾ ਗੋਰਾ ਸਟਾਈਲ ਆ ਜਿਹੜਾ ਉਹ ਆਪਣਾ ਪਾਉਂਦੇ ਗਾਰਮੈਂਟਸ ਬੱਚੇ ਉਹ ਉੱਥੇ ਬਣਦੇ ਨੇ ਪਾਏ। ਬਣਦੇ ਆ। ਅੱਛਾ ਹੁਣ ਬਹੁਤ ਘਟ ਗਿਆ ਸਾਜੀ ਮਾਜ਼ਰ ਚਾਹਨਾ। ਪਹਿਲੇ ਨਾ ਬਹੁਤ ਉੱਥੇ ਇੰਡਸਟਰੀ ਲੱਗੀ ਸੀਗੀ, ਜਦੋਂ ਉਹਨਾਂ ਨੇ ਦੇਖਣਾ ਕਿ ਲੇਬਰ ਦੂਸਰੇ ਮੁਲਕਾਂ 'ਚ ਬਹੁਤ ਸਸਤੀ ਹੋ ਗਈ, ਹੁਣ ਜ਼ਿਆਦਾ ਇੰਡਸਟਰੀ ਬੰਗਲਾਦੇਸ਼ 'ਚ ਲੱਗ ਗਈ ਆ, ਅਫਰੀਕਾ ਦੇ ਮੁਲਕਾਂ 'ਚ ਲੱਗ ਗਈ। 20 ਸਾਲ ਪਹਿਲੇ ਪਾਕਿਸਤਾਨ ਤੋਂ ਬਹੁਤ ਲੱਗ ਗੋਰੇ ਖਾਡੀਆਂ ਲਾ ਕੇ ਘਰਾਂ ਦੇ ਬਾਹਰ ਬੈਠੇ ਹੁੰਦੇ। ਗੱਡੀਆਂ ਇਧਰ ਹੀ ਜ਼ਿਆਦਾ ਬਹੁਤ ਗਰੀਬ ਕੌਮ ਸੀਗੀ ਇਹ।
ਅੱਜ ਤੋਂ 80 ਕੁ ਸਾਲ ਪਹਿਲੇ ਨਾ 80 90 ਸਾਲ ਪਹਿਲੇ ਇਹਨਾਂ ਦੇ ਘਰਾਂ 'ਚ ਬਾਥਰੂਮ ਵੀ ਨਹੀਂ ਸੀ ਹੁੰਦੇ। ਯੂਕੇ ਵਾਲਿਆਂ ਦੇ ਹਾਂਜੀ ਇਸਤੇਮਾਲ ਹਕੀਕਤ ਦੱਸ ਰਿਹਾ ਭਾਣ। ਇਹ ਫਿਰ ਕਮੇਟੀਆਂ ਪਾਪਾ ਕੇ ਆਏ ਆ। ਮੈਂ ਤੁਹਾਨੂੰ ਦੱਸਦਾ, ਇਹ ਬਾਹਰ ਇਹਨਾਂ ਦੇ ਨਾ ਇੱਕ ਗਲੀ ਦੇ ਬਾਹਰ ਬਾਥਰੂਮ ਹੁੰਦਾ ਸੀਗਾ ਤੇ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਸੀ। ਹਕੀਕਤ ਬਾਤ ਦੱਸ ਰਿਹਾ, ਮਜ਼ਾਕ ਨਹੀਂ ਕਰ ਰਿਹਾ। ਕਿੰਨੇ ਗੰਦੇ ਯੂਕੇ ਵਾਲੇ ਆ। ਸਹੀ ਗੱਲ ਆ। ਔਰ ਜਿਹੜਾ ਮੇਨ ਸਿਟੀ ਨਾ ਸਕਾਟਲੈਂਡ ਦਾ, ਔਰ ਮੈਂ ਤੁਹਾਨੂੰ ਹਿਸਟਰੀ ਥੋੜੀ ਜਿਹੀ ਦੱਸਦਾ। ਤੁਸੀਂ ਕਹਿੰਦਾ ਨਹੀਂ ਯਾਰ ਇਦਾਂ ਨਹੀਂ ਹੋ ਸਕਦਾ, ਤੁਸੀਂ ਇੰਟਰਨੈਟ ਤੇ ਸਰਚ ਕਰ ਲਿਓ। ਅੱਜ ਤੋਂ ਤਕਰੀਬਨ 300 ਸਾਲ ਪਹਿਲੇ ਨਾ ਲੋਕ ਫਲੈਟਾਂ 'ਚ ਰਹਿੰਦੇ ਸੀਗੇ। ਫਲੈਟ ਉੱਚੇ ਉੱਚੇ 4-4 ਮੰਜ਼ਲੀ 5-5 ਮੰਜ਼ਲੀ। ਉਸਤਾਦ ਜੀ ਉਹਨਾਂ ਨੇ ਨਾ ਟਾਈਮ ਰੱਖਿਆ ਸੀਗਾ ਕਿ ਸ਼ਾਮ ਨੂੰ ਨਾ 5 ਤੇ 6 ਦੇ ਦਰਮਿਆਨ ਨਾ ਗਲੀ 'ਚੋਂ ਕੋਈ ਨਾ ਲੰਘੇ। ਉਹਨਾਂ ਨੇ ਜੋ ਵੀ ਕਰਨਾ ਨਾ ਆਪਣਾ ਟੋਇਲਟ ਵਗੈਰਾ ਤੇ ਹੁੰਦੀ ਨਹੀਂ ਸੀਗੀ, ਉਹਨਾਂ ਨੇ ਬਕਟਾਂ ਰੱਖੀਆਂ ਸੀਗੀਆਂ, ਬਕਟ ਦੇ ਅੰਦਰ ਕਰਦੇ ਕੈਨ ਕੱਟ ਕੇ ਹੈ ਆ ਕੈਨ ਕੱਢ ਕੇ ਕਹਿ ਲਓ ਜੋ ਵੀ ਆ। ਉਹਨਾਂ ਦਾ ਟਾਈਮ ਸੀਗਾ ਕਿ ਬਿਟਵੀਨ 6 ਤੇ 7 ਦੇ ਦਰਮਿਆਨ ਨਾ ਉਹਨਾਂ ਨੇ ਬਾਹਰ ਸੁੱਟਣਾ ਹਰ ਨਿਜ਼ਾਮ, ਬਾਲਟੀਆਂ ਖਾਲੀ ਕਰਨੀਆਂ। ਭਾਈ ਜਾਨ ਇੱਥੇ ਬੈਠੇ ਹੀ ਡਿਪੋਰਟ ਨਾ ਹੋ ਜਿਓ, ਗੱਲਾਂ ਉਹ ਕਰੋ ਕਿ ਜਿਹੜਾ ਤੁਹਾਨੂੰ ਫੇਰ ਵਾਪਸ ਰਿਪੋਰਟ ਪਤਾ ਕਿਉਂ ਨਹੀਂ ਹੋਣਾ? ਦਿਲ ਬਣਾਓ, ਦਿਲ ਖਰਾਬ ਕਰਨ ਲੱਗੇ। ਹੈਲੋ ਰਿਪੋਰਟ ਪਤਾ ਕਿਉਂ ਨਹੀਂ ਹੋਣਾ? ਯਾਰ ਇੱਕ ਗੱਲ ਉਹ ਹਾਲਾਤ ਦੱਸ ਇਨਫੋਰਮੇਸ਼ਨ ਦੇਣਾ ਸੀ। ਉਹ ਕਹਿੰਦੇ ਨੇ ਇੱਕ ਉਹਨਾਂ ਦਾ ਮੁਲਕ ਭੰਡ ਰਹੇ ਹੋ। ਨਹੀਂ ਅਗਲੀ ਗੱਲ ਸੁਣੋ। ਉਹਨੂੰ ਕਹਿੰਦੇ ਇੱਕ ਕਹਿੰਦੇ ਗੋਸਟ ਟੂਰ, ਤੁਹਾਨੂੰ 15 ਕਿ 17 ਪਾਉਂਡ ਦੇਣੇ ਪੈਂਦੇ ਪਰ ਪਰਸਨ ਦੇ। ਉਹ ਜਦੋਂ ਗੋਸਟ ਟੂਰ ਕਰਦੇ ਨਾ, ਜਿਹੜੀ ਮੈਂ ਤੁਹਾਨੂੰ ਗੱਲ ਦੱਸਣਾ, ਗੋਸਟ ਟੂਰ 'ਚ ਇਹ ਗੱਲ ਦੱਸਦੇ ਆ। ਸਰਚ ਕਰ ਲਿਓ ਅਡਮਰਾ ਦੇ ਅੰਦਰ। ਤੁਸੀਂ ਮੈਡੀਕਲ ਹੋਏ ਦੱਸ ਰਹੇ ਹੋ। ਉਹ ਦੱਸ ਰਹੇ ਨੇ ਕਿ ਇੱਥੋਂ 3 ਸਾਲ ਚੋਂ ਕਿੱਥੇ ਆ ਗਏ, ਇਹ ਸ਼ਰਮ ਕਰੋ। ਹਾਂਜੀ ਕਿ ਉਹ ਲੋਕ ਭੰਡ ਨਹੀਂ ਰਹੇ, ਉਹਨਾਂ ਦੀ ਤਾਰੀਫ ਕਰ ਰਹੇ ਕਿ ਕਿੱਥੇ ਆ ਗਏ ਨੇ ਉਹ। ਕਿੰਨਾ ਸਾਲਾਂ 'ਚ ਹਾਂਜੀ 300 ਸਾਲ ਚ ਪਾਇਆ। ਉਹਨਾਂ ਨੇ ਕਿੰਨੀ ਤਰੱਕੀ ਕਰ ਲਈ, ਸਾਰਾ ਕੁਝ ਚੇਂਜ ਕਰ ਲਿਆ ਯਾਰ। ਯੈਸ ਯੈਸ ਚਲੋ ਜੀ ਚਲੋ 80 ਮਿੰਟ ਦਾ ਸ਼ੋਅ ਹੋ ਗਿਆ ਜੀ। ਵੈਰੀ ਗੁੱਡ ਜੀ। ਮਾਜ਼ੂਦ ਚੁੰਮੀ ਦੇ ਦਿਓ ਕਿ ਉਹਨਾਂ ਨੇ ਸਟਾਰ। ਉਹ ਭਾਈ ਜੀ ਕੀ ਕਰਦੇ? ਹਾਂ ਜੀ ਉਹ ਦੇ ਦਿਓ ਸੱਚ, ਤੁਹਾਡੀ ਮਿਹਰਬਾਨੀ। ਸੈਮ ਭਾਜੀ ਦੇ ਉਹ ਬਾਅਦ ਚੋਂ ਕਰ ਲਾਂਗੇ। ਮੈਨੂੰ ਨੋਟ ਵਿਖਾ। ਸਮਝੋ ਸੈਮ ਭਾਜੀ ਦੇ ਨਾਮ ਇੱਕ ਮਿੰਟ ਯਾਰ, ਇੱਕ ਮਿੰਟ। ਸਾਰਿਆਂ ਦੀ ਆ। ਕਿੰਨੇ ਬੰਦਿਆਂ ਨੇ ਟਿਕਟੌਕ ਤੇ ਉਸਤਾਦ ਨੇ ਸਾਰੇ ਕਿਹਾ, ਜੱਫੀ ਦਾ ਵੀ ਕਿਹਾ, ਚੁੰਮੀ ਦਾ ਇੱਕ ਵਾਰੀ ਹੋਰ ਦਾ ਘੁੱਟ ਕੇ ਅੱਛੇ ਤਰੀਕੇ ਨਾਲ ਸਾਰੇ ਨੂੰ ਸਾਰੀ ਮੈਨੂੰ ਵੀ ਕਿਹਾ ਯਾਰ ਫਰੈਂਕੀ ਉਸਤਾਦ ਜੀ ਸਾਡੀ ਵਾਲਿਆਂ ਤਰਫੋਂ ਮੈਨੂੰ ਵੀ ਉਹ ਓਏ ਹੈਲੋ ਯਾਰ ਭਾਵੇਂ 33 ਸਾਲ ਦਾ ਉੱਥੇ ਹੈਗਾ ਤੇ ਮਹਿੰਦੀ ਭੱਲੇ ਦਾ ਹੀ ਹੈ ਨਾ। ਓਏ ਮੇਰੇ ਸਿਰ ਤੇ ਯਾਰ। ਅੱਛਾ ਉਸਤਾਦ ਜੀ ਇੱਕ ਹੋਰ ਓਏ ਇੱਕ ਫਜ਼ਾਨ ਭਾਈ ਭਾਜੀ ਕੀ ਕਰਦੇ ਪਏ ਹੋ? ਕੀ ਕਰਦੇ ਪਏ ਹੋ? ਓ ਯਾਰ ਇੱਕ ਮਿੰਟ ਠਹਿਰ ਜਾ। ਉਸਤਾਦ ਜੀ ਸਾਰੇ ਓਵਰਸੀਜ਼ ਮੁਹੱਬਤ ਕਰਦੇ, ਉਹਨਾਂ ਸਾਰਿਆਂ ਲਈ ਉਸਤਾਦ ਜੀ ਕੋ ਕਲੈਪ ਕਰਨੀ ਜਿਹੜੇ ਤੇਰੇ ਆਏ ਨੇ, ਜਿਹੜੇ ਤੁਹਾਡੇ ਕੋਲ ਚੁੰਨੀਆਂ ਉਹ ਮਗਰ ਮੈਨੂੰ ਇੱਕ ਬੰਦੇ ਨੇ ਮੇਲ ਕੀਤੀ ਲੋਕੀ ਹੋ ਜਾ ਤੁਸੀਂ ਓਵਰਸੀਜ਼ਾਂ ਦੇ ਹੀ ਬਸ ਕਰਦੇ ਰਹਿੰਦੇ ਜੇ ਇਹ ਉਹ ਫਲਾਂਟਿੰਗ ਇਹ ਉਹ। ਫਿਰ ਮੈਂ ਰਾਜੇ ਨਾਲ ਸ਼ੋਅ ਕੀਤਾ, ਮੈਂ ਉਹ 'ਚ ਦੱਸਿਆ, ਮੈਂ ਕਿਹਾ ਯਾਰ ਤੁਹਾਨੂੰ ਓਵਰਸੀਜ਼ਾਂ ਦੀ ਪ੍ਰੋਬਲਮ ਹੀ ਨਹੀਂ ਪਤਾ। ਸਹੀ ਗੱਲ। ਤੁਸੀਂ ਮੂੰਹ ਚੁੱਕਦੇ ਨੱਸ ਕੇ ਆਪਣੀ ਮਾਂ ਦੇ ਕੋਲ ਚਲੇ ਜਾਂਦੇ, ਭੈਣਾਂ ਭਰਾਵਾਂ ਕੋਲ ਚਲੇ ਜਾਂਦੇ, ਉਹ ਵਿਚਾਰੇ ਉੱਥੇ ਬੈਠੇ, ਤੁਹਾਨੂੰ ਪਤਾ ਲੱਗੇ ਯਾਰ ਇਹ ਬੰਦਾ ਵਿਚਾਰਾ ਥੋੜਾ ਜਿਹਾ ਹੱਕਦਾਰ ਆ ਪਿਆਰ ਦਾ ਆਪਣਿਆਂ ਦਾ, ਉਹਨੂੰ ਜ਼ਿਆਦਾ ਦਿਓਗੇ, ਜਿਹੜਾ ਅੱਗੇ ਹੀ ਆਪਣੇ 'ਚ ਬੈਠਾ ਉਹਨੂੰ ਜ਼ਿਆਦਾ ਦਿਓਗੇ। ਤੇ ਇਸ ਤੋਂ ਅਸੀਂ ਥੋੜਾ ਜਿਹਾ ਸਾਡਾ ਝੁਕਾਓ ਦਰੇਸ ਤੋਂ ਹੁੰਦਾ ਕਿ ਉਹ ਵਿਚਾਰੇ ਉਹਨਾਂ ਦੇ ਅਸੀਂ ਆ ਤੇ ਆਪਣਾ ਸਾਰਾ ਕੁਝ, ਬਲਕਿ ਪੈਣ ਓਵਰਸੀਜ਼ ਜਿਹੜੇ ਨਾ ਬਾਸਰ ਦੇ ਨਹੀਂ, ਮੈਂ ਉਹਦੇ ਸ਼ੋਅ 'ਚ ਕਿਹਾ, ਮੈਂ ਕਿਹਾ ਬਾਸਰ ਦੇ ਨਹੀਂ, ਪੰਜਾਬੀ 'ਚ ਬਾਸਰ ਨਾ ਕਹਿੰਦੇ ਕਿ ਇਹਦੇ ਅੰਦਰ ਬਹੁਤ ਕੁਝ ਭਰਿਆ, ਬਾਸਰ ਦਾ ਨਹੀਂ, ਦੱਸਦਾ ਨਹੀਂ। ਸਹੀ ਗੱਲ। ਉਹਨਾਂ ਨੂੰ ਆਪਣੇ ਸਖਿਆਂ ਤੋਂ ਇੰਨੇ ਕਿ ਸ਼ਿਕਵੇ ਨੇ, ਉਹਨਾਂ ਨੇ ਰੂਪ ਦੇਖੇ ਨੇ ਸਕਿਆਂ ਭੈਣਾਂ ਭਰਾਵਾਂ ਦੇ ਕਿ ਯਾਰ ਅੱਛਾ ਐਸੇ ਓਵਰਸੀਜ਼ ਨੇ ਕਿ ਉਹ ਕਹਿੰਦੇ ਅਸੀਂ ਵਾਪਸ ਹੋਣਾ, ਤੇ ਘਰ ਦੇ ਕਹਿੰਦੇ ਨਾ ਵਾਪਸ ਨਾ ਆਈ, ਹਲੇ ਛੋਟੀ ਵਿਆਹਣੀ ਆ, ਹਲੇ ਉਹਦਾ ਕਰਨਾ ਵਾ, ਫੇਰ ਹੀ ਆ ਜੀ ਇੱਕੋ ਵਾਰੀ। ਤੇ ਉਹ ਤਰਸਦੇ ਹੁੰਦੇ ਨੇ ਕਿ ਮੈਂ ਆਪਣੇ ਜਾਵਾਂ, ਤੇ ਸਕੇ ਨਹੀਂ ਆਉਣ ਦਿੰਦੇ। ਇਸ ਤੋਂ ਥੋੜਾ ਜਿਹਾ ਅਸੀਂ ਉਹ ਨਾਲ ਸਾਡਾ ਝੁਕਾਓ ਜ਼ਿਆਦਾ ਇਸ ਵਜ੍ਹਾ ਤੋਂ ਹੁੰਦਾ। ਠੀਕ ਹੈ ਨਾ? ਲੋ ਜੀ ਆਪਣਾ ਖਿਆਲ ਰੱਖੋ। ਫਰੈਂਕੀ ਭਾਈ ਥੈਂਕ ਯੂ, ਲਵ ਯੂ, ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਤੇ ਰੱਬ ਰਾਖਾ।